ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਅੱਜ ਸ਼ੁੱਕਰਵਾਰ ਦਾ ਦਿਨ ਅਤੇ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਿੰਘ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜੀ ਅਤੇ ਸੋਚਿਓ ਆਪਾਂ ਜਿਹੜੇ ਜੀ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਜਿਹੜੀਆਂ ਪੰਜਾਬ ਅਤੇ ਭਾਰਤ ਦੀਆਂ ਅਹਿਮ ਖਬਰਾਂ ਆ ਉਸ ਦੇ ਉੱਤੇ ਆਪਾਂ ਨਜ਼ਰ ਬਣਾਵਾਂਗੇ। ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਜਿਹੜੇ ਸਪੋਂਸਰਸ ਆ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ ਤੋਂ, ਸੁੱਚਾ ਸਿੰਘ ਫਰੈਜ਼ਨੋ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਲਾਲੀ ਸਿੱਧੂ ਜੀ, ਪ੍ਰੀਤਮ ਸਿੰਘ ਗਿੱਲ, ਤਲਵਿੰਦਰ ਸਿੰਘ ਗਿੱਲ ਇਹ ਸਾਰੇ ਜਾਣੇ ਬੇਕਰਸਫੀਲਡ ਤੋਂ, ਗੁਰਪਾਲ ਸੋਹਲ ਜੀ ਕਲੋਵਿਸ ਤੋਂ, ਅਤੇ ਸਾਊਥ ਵੈਸਟ ਫਾਰਮੇਸੀ ਵਾਲੇ ਜਿਨ੍ਹਾਂ ਦੀਆਂ 2 ਫਾਰਮੇਸੀਜ਼ ਨੇ ਬੇਕਰਸਫੀਲਡ ਇਲਾਕੇ ਦੇ ਵਿੱਚ। ਕਿਸੇ ਵੀ ਤਰੀਕੇ ਦੀ ਪ੍ਰਸਕ੍ਰਿਪਸ਼ਨ ਦੇ ਲਈ ਪ੍ਰਸਕ੍ਰਿਪਸ਼ਨ ਟਰਾਂਸਫਰ ਦੇ ਲਈ ਇਹਨਾਂ ਨੂੰ ਕਾਲ ਕਰੋ ਨੰਬਰ 661 837 5700 661 837 5700 ਦੇ ਉੱਤੇ। ਅਤੇ ਆਓ ਹੁਣ ਆਪਾਂ ਅੱਜ ਦੀਆਂ ਖਬਰਾਂ ਦੇ ਵੱਲ ਜਿਹੜੇ ਜੀ ਨਜ਼ਰਾਂ ਮਾਰਦੇ ਹਾਂ ਉਹਨਾਂ ਦੇ ਉੱਤੇ ਜਿਹੜੇ ਜੀ ਗਹਿਰਾਈ ਤੱਕ ਜਾਂਦੇ ਹਾਂ। ਅਤੇ ਆਪਣੇ ਅੱਜ ਦੇ ਪਹਿਲੇ ਜਿਹੜੀ ਖਬਰ ਦੇ ਵੱਲ ਜੇ ਰੁੱਖ ਕਰੀਏ, ਰਾਹੁਲ ਗਾਂਧੀ ਦੇ ਗੁਜਰਾਤ ਜਿਹੜੇ ਦੌਰੇ ਦੇ ਦੌਰਾਨ ਉਹਨਾਂ ਦੀ ਕਾਰ ਦੇ ਉੱਤੇ ਪੱਥਰਬਾਜੀ। ਇਹ ਅੱਜ ਰਾਹੁਲ ਗਾਂਧੀ ਗਿਆ ਸੀ ਰਾਜਸਥਾਨ ਤੇ ਗੁਜਰਾਤ ਦੇ ਵਿੱਚ, ਕਿਉਂਕਿ ਦੋਨਾਂ ਸੂਬਿਆਂ 'ਚ ਹੜ੍ਹ ਆਏ ਆ। ਖਾਸ ਤੌਰ ਤੇ ਕੁਝ ਜ਼ਿਲ੍ਹੇ ਇਹੋ ਜਿਹੇ ਆ ਜਿਹੜੇ ਇਸ ਸਮੇਂ ਭਿਆਨਕ ਹੜ੍ਹ ਦੀ ਮਾਰ ਹੇਠ ਹੈ। ਵੈਸੇ ਇਹ ਗੱਲ ਕਈ ਵਾਰ ਬੜੀ ਅਚਰਜ ਜਾਪਦੀ ਹੈ ਕਿ ਰਾਜਸਥਾਨ 'ਚ ਵੀ ਹੜ੍ਹ ਆ ਜਾਂਦੇ ਆ। ਮੈਂ ਤੁਹਾਡੀ ਜਾਣਕਾਰੀ ਲਈ ਦੱਸਦਾ ਕਿਉਂਕਿ ਮੈਂ ਰਾਜਸਥਾਨ ਸਾਰਾ ਵੇਖਿਆ ਹੋਇਆ। ਰਾਜਸਥਾਨ ਦੇ ਵਿੱਚ ਕੁਝ ਇਹੋ ਜਿਹੀਆਂ ਨਦੀਆਂ ਜਿਨ੍ਹਾਂ ਨੂੰ ਬਰਸਾਤੀ ਨਦੀਆਂ ਕਹਿੰਦੇ ਆ। ਉਹ ਜਦੋਂ ਫਿਰ ਬਰਸਾਤਾਂ ਕਿਤੇ ਜ਼ਿਆਦੀਆਂ ਹੁੰਦੀਆਂ, ਜਦੋਂ ਉਹ ਚੜ੍ਹਦੀਆਂ ਨੇ ਛੋਟੀਆਂ ਆ ਕੇ ਨਦੀਆਂ ਉਹਨਾਂ 'ਚ ਰਲ ਜਾਂਦੀਆਂ ਨੇ, ਨਾਲੇ ਉਹਨਾਂ 'ਚ ਪੈ ਜਾਂਦੇ ਆ ਤੇ ਫਿਰ ਬਹੁਤ ਚੜਾਅ ਉਹਨਾਂ 'ਚ। ਔਰ ਐਤਕੀ ਵੀ ਉਹ ਬਰਸਾਤੀ ਨਦੀ ਇੱਕ ਜਲੌਰ ਦੇ ਲਾਗੇ ਉਹ ਲੱਗਦੀ ਆ, ਉਹਨੇ ਬਹੁਤ ਉੱਥੇ ਜਲੌਰ ਜ਼ਿਲ੍ਹੇ ਦੇ ਵਿੱਚ ਤਬਾਹੀ ਮਚਾਈ ਆ। ਦੂਸਰਾ ਜਿਹੜਾ ਮੇਰੇ ਖਿਆਲ ਦੇ ਨਾਲ ਬਨਾਸਕੁੰਠਾ ਜਿਹੜਾ ਗੁਜਰਾਤ ਦੇ ਵਿੱਚ, ਉਸ ਜ਼ਿਲ੍ਹੇ ਦੇ ਵਿੱਚ ਵੀ ਬੜੀ ਭਿਆਨਕ ਤਬਾਹੀ ਹੋਈ ਆ। ਇਹ ਅੱਜ ਉੱਥੇ ਗਿਆ ਸੀਗਾ। ਰਸਤੇ ਦੇ ਵਿੱਚ ਇੱਕ ਦੋ ਥਾਵਾਂ ਤੇ ਲੋਕਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ, ਸੰਬੋਧਨ ਵੀ ਕੀਤੇ ਇੱਕ ਦੋ ਥਾਵਾਂ ਤੇ। ਫਿਰ ਉਸ ਤੋਂ ਬਾਅਦ ਪਰਤਣ ਲੱਗਾ, ਜਦੋਂ ਪਰਤਣ ਲੱਗਾ ਤੇ ਇਹਦੇ ਕਾਫਲੇ ਤੇ ਪੱਥਰਬਾਜ਼ੀ ਹੋਈ ਹੈ। ਖਬਰ ਤੇ ਇਹ ਵੀ ਆਉਣ ਰਹੀ ਆ ਕਿ ਇਸ ਪੱਥਰਬਾਜ਼ੀ ਦੇ ਵਿੱਚ ਇੱਕ ਇਹਦਾ ਸੁਰੱਖਿਆ ਗਾਰਡ ਹੈ ਜਿਹੜਾ ਉਹ ਵੀ ਜ਼ਖਮੀ ਹੋਇਆ। ਪਰ ਕਾਰ ਦੀ ਫੋਟੋ ਹੈ ਜਿਹੜੀ ਉਹ ਸਾਰੇ ਚੈਨਲਾਂ ਤੇ ਵੀ ਆ ਗਈ ਹੈ, ਨਿਊਜ਼ ਪੋਰਟਲਸ ਤੇ ਵੀ ਆ ਗਈ ਹੈ। ਉਹਦੇ ਵਿੱਚ ਪੱਥਰ ਵੀ ਦਿਖਾਈ ਦਿੰਦਾ, ਕਾਰ ਦਾ ਸ਼ੀਸ਼ਾ ਵੀ ਟੁੱਟਿਆ ਪਿਆ। ਉਹਦਾ ਰਾਹੁਲ ਗਾਂਧੀ ਜਿਹੜਾ ਉਹ ਬਚ ਗਿਆ। ਹੁਣ ਇਹਦੇ ਤੇ ਗੁਜਰਾਤ ਸਰਕਾਰ ਹੈ ਜਿਹੜੀ ਉਹ ਕਹਿੰਦੀ ਹੈ ਜੀ ਅਸੀਂ ਜਾਂਚ ਪੜਤਾਲ ਕਰਾਵਾਂਗੇ ਇਹ ਹਮਲਾ ਕਿਉਂ ਹੋਇਆ। ਪਰ ਦੂਜੇ ਪਾਸੇ ਕਾਂਗਰਸ ਕਹਿੰਦੀ ਕਿ ਇਹ ਕਰਾਏ ਹੀ ਇਹਨਾਂ ਨੇ, ਜਿਹੜੇ ਆਂਦੇ ਆ ਕਿ ਅਸੀਂ ਜਾਂਚ ਪੜਤਾਲ ਕਰਾਵਾਂਗੇ। ਪਰ ਰਾਹੁਲ ਗਾਂਧੀ ਨੇ ਬਾਹਰ ਨਿਕਲ ਕੇ ਜਿਹੜੀ ਗੱਲ ਕਹੀ, ਉਹਨੇ ਆਖਿਆ ਕਿ ਬੇਸ਼ੱਕ ਕਾਲੇ ਝੰਡੇ ਵਿਖਾਈ ਜਾਓ, ਪੱਥਰ ਮਾਰੀ ਜਾਓ, ਨਾਅਰੇ ਲਾਈ ਜਾਓ, ਅਸੀਂ ਤੁਹਾਡੇ ਤੋਂ ਡਰਨ ਵਾਲੇ ਨਹੀਂ। ਕਿਉਂਕਿ ਇਹਨੂੰ ਉੱਥੇ ਕਾਲੇ ਝੰਡੇ ਵੀ ਵਿਖਾਏ ਗਏ, ਇਹਦੇ ਬਰਖਲਾਫ ਨਾਅਰੇਬਾਜ਼ੀ ਵੀ ਕੀਤੀ ਗਈ, ਫਿਰ ਆਉਂਦਿਆਂ ਪੱਥਰ ਦਾ ਤੋਹਫਾ ਵੀ ਮਿਲ ਗਿਆ। ਸੋ ਸਾਰਾ ਕੁਛ ਇੱਕ ਟੋਲੀ 'ਚ ਪਾ ਕੇ ਉੱਥੇ ਪਰ ਪਾਇਆ। ਵੈਸੇ ਇਹਨੂੰ ਅੱਜ ਗੁਜਰਾਤ ਦੇ ਇੱਕ ਬਹੁਤ ਵੱਡੇ ਲੀਡਰ ਨੇ ਕਿਹਾ ਕਿ ਇਹ ਸਾਡੇ ਸਟੇਟ ਦੇ ਵਿੱਚ ਸੈਲਾਨੀ ਆਇਆ ਸੀ, ਘੁੰਮਣ ਫਿਰ ਕੇ ਤੇ ਮੁੜ ਕੇ ਹੁਣ ਵਾਪਸ ਚੱਲਿਆ। ਉਹ ਤਾਂ ਜੋ ਰਾਜਕਰਨਵੀਰ ਸਿੰਘ ਜੀ ਇਹ ਵਾਪਰਿਆ ਉੱਥੇ ਗਲਤ ਆ। ਵੈਸੇ ਵੀ ਗੁਜਰਾਤ ਦੇ ਵਿੱਚ ਪਤਾ ਨਹੀਂ ਕੀ ਇਹਨਾਂ ਨੂੰ ਡਰ ਸਤਾਉਂਦਾ। ਇੱਕ ਵਾਰੀ ਅਰਵਿੰਦ ਕੇਜਰੀਵਾਲ ਗਿਆ ਸੀਗਾ, ਤੁਹਾਨੂੰ ਯਾਦ ਹੋਣਾ, ਉਹਨੂੰ ਵੜਨ ਨਹੀਂ ਸੀ ਦਿੱਤਾ, ਰਸਤੇ ਦੇ ਵਿੱਚ ਹੀ ਘੇਰ ਕੇ ਖਲੋ ਗਏ ਸਨ। ਤੇ ਇਹਦੇ ਨਾਲ ਅਮਨ ਕਾਨੂੰਨ ਦੀ ਵਿਵਸਥਾ ਜਿਹੜੀ ਉਹ ਭੰਗ ਹੋ ਸਕਦੀ ਆ। ਯਾਨੀ ਗੁਜਰਾਤ ਇਕੱਲਾ ਉਹਨਾਂ ਦਾ ਹੀ ਬਣਾਇਆ ਹੋਇਆ। ਦੂਸਰਾ ਜੇ ਕੋਈ ਬਾਹਰੀ ਲੀਡਰ ਜਾਂਦਾ ਤਾਂ ਦੁਖਦਾ ਕਿਉਂ ਆ? ਕਿ ਰਾਹੁਲ ਗਾਂਧੀ, ਸਾਨੂੰ ਵੀ ਪਤਾ ਕਿ ਰਾਹੁਲ ਗਾਂਧੀ ਤੁਰਿਆ ਫਿਰਦਾ ਕਰਨ ਜੋਗਾ ਕੱਖ ਨਹੀਂ, ਘੁੰਮਣ ਜੋਗਾ ਹੀ ਹੈ। ਉੱਥੇ ਗੱਲ ਮਾਰ ਲਈ, ਉੱਥੇ ਗੱਲਾਂ ਮਾਰ ਰਹੀਆਂ, ਉਹ ਘੁੰਮਣ ਫਿਰ ਜੋਗਾ ਕਰਨ ਜੋਗਾ ਕੁਛ ਹੁੰਦਾ ਤੇ ਇੱਥੋਂ ਤੱਕ ਪਹੁੰਚਦਾ ਨਾ ਕਿ ਅੱਜ ਉਹ ਰਮਤੇ ਜੋਗੀ ਵਾਂਗੂ ਕਦੇ ਇੱਧਰ ਕਦੇ ਉੱਧਰ ਡਗ ਵੱਜਦਾ ਫਿਰਦਾ। ਹੁਣ ਜੇ ਉੱਥੇ ਚਲਾ ਹੀ ਗਿਆ, ਇੱਕ ਲੋਕਤਾਂਤਰਿਕ ਦੇਸ਼ ਤੋਂ ਇਸ ਸਮੇਂ ਜਿਹੜਾ ਦੂਜਾ ਵੱਡਾ ਸਿਆਸੀ ਸੰਗਠਨ ਆ ਉਹਦਾ ਮੁਖੀ ਆ, ਉਹਦੇ ਮੁਖੀ ਹੋਣ ਦੇ ਨਾਤੇ ਜੇ ਚਲਾ ਗਿਆ ਤੇ ਆਖਰ ਕੀ ਆ ਕੀ ਇਸ
तरह की पत्थरबाजी किने की है, किने शरारत की है, उस शख्स को लभ के, उस संगठन को लभ के जरूर कार्रवाई के दायरे हेठ लिया चाहिए, क्योंकि गलत आ इत्थे ये कुछ होण दिया। कदे विधायक तोड़ने ਜਿਹੜੇ रह गए उन्होंने दबाने की कोशिश की, जो दूजी स्टेट से जाके लुक गए उत्थे रिजोर्ट से छापेमारी कर दी, नोटिफिकेशन दे विच नोटा लागू कर दिता, एक सब कुछ हो ही रहा जी। इदा जापदा राजकारण सी जिदा ये जिहड़ा देश है फुटबॉल का ग्राउंड बन गया ते ये फुटबॉल है विच वो लोकतंत्र है ते ये 5-7 जने रले आ जिधर ਨੂੰ जी करता कभी डी तो ठुड्डा मार देंगे, कभी सेंटर तो ठुड्डा मार देंगे आ, क्योंकि अगले पासे कोई विरोधी टीम ही है नहीं, खाली पोस्ट आ जिथे जी करता जिधर भी जी करता गोल करी आउंदे आ। पर ये लोकतंत्र जिहड़ा फुटबॉल बन के इस ग्राउंड दे विच इन्हां दे डिके आया वो तो कल्पना पिया करलाउंदा पिया, बहुत गलत कुछ होंदा है इस मुल्क च। जी जी जी। अगली ਆਪਾਂ ਮਿੰਟੂ ਗੁਰਸਰੇ ਜੀ ਗੱਲ ਕਰਦੇ ਹਾਂ ਵੀ ਮੌਤ ਦੇ ਰਜਿਸਟ੍ਰੇਸ਼ਨ ਲਈ ਵੀ ਲਾਜ਼ਮੀ ਕੀਤਾ ਮੋਦੀ ਸਰਕਾਰ ਨੇ ਆਧਾਰ ਕਾਰਡ। देखो मैं तो अगे अपने फेसबुक पेज से लिखे आया कि जरूरी सूचना मरन तो पहले अपने घर वाले दस दो कि आधार कार्ड भेजा, दसो जे नहीं बनाया तो दवा दव बना लो, क्योंकि जे उदा मर गए तो उन्होंने पिछों लानता पाउनिया कि मर लगा कोई चज का काम कर जाता, आधार कार्ड बना के रख जाता, घट्टो घट तेरे मरिया तो बाद ये स्यापे ना करने पैंदे। क्योंकि जे हुण तुसी किसी का अपने संगी साथी का किसी प्यारे का जाके उत्थे डेथ सर्टिफिकेट लेना है तो ਉਹਦੇ ਲਈ ਤੁਹਾਨੂੰ ਉਹਦਾ ਉੱਥੇ यूनिक आईडी नंबर देना पवेगा, यानी आधार कार्ड देना पवेगा। आधार कार्ड तो बगैर वो जिहड़ा डेथ सर्टिफिकेट है ਤੁਹਾਨੂੰ इशू नहीं होएगा। ये इन्हों ने अज ऐलान कर दिता और ये 1 अक्तूबर तो जरूरी होएगा। 2-3 सूबे विचों छड्डे इन्होंने जम्मू कश्मीर, असम, मेघालय, इन्होंने कहा कि असीं बाद दे विच कोई तरीक ऐलानांगे, पर दूसरे राज्यों दे विच फौरी तौर पर लागू हो जाएगा 1 अक्तूबर तो बाद। और राजकरणवीर सिंह जी देखो आधार कार्ड हर एक चीज के नाल जोड़िया जा रहा, बैंक खाता होया, पैन कार्ड होया, इत्थों टैलीफोन के जो कनैक्शन है वो आधार कार्ड नाल लिंकड कर दिते गए। जे तुसीं संपत्ति खरीदनी है तां हर एक चीज लई लगभग जेकर तुसीं किसी योजना के बेनीफिशियर हो तां तुहानूं आधार कार्ड जिहड़ा वो जरूरी करा दे दिता गया। पर इहदे च देखो 2 चीज़ां ने, एक तो यह आ कि हमेशा एक डर रहिंदा कि तुहाडा डाटा है जिहड़ा लीक ना हो जाए। जिसे महेंद्र सिंह धोनी का भी डाटा लीक हो गया सी, तुहानूं शायद याद होवे, ਉਹਦੇ ਤੇ बहुत दबाव मचा सी कि जे MS धोनी का डाटा लीक हो सकता है तो दूसरे चीज़ें कौन आ ਜਿਹੜੇ आम मात्र लोग आ उन्हां दे डाटे दी चुकत है। और एक खास तौर पर टेलीफोन कंपनी जी टेलीकॉम कंपनी कह दिंदे आ ਉਹਦੇ ਕੋਲ ਤੇ ਮੇਰੇ ख्याल ਦੇ ਨਾਲ 20-25 करोड़ लोगों का डाटा चले गया और वो बड़ा बड़ा कारपोरेट घराना कल ਨੂੰ जे 19 हो गई ਉਹਦੇ ਬਾਰੇ कौन जिम्मेवार होगा, कोई नहीं दस सकता। दूजी गल ये कि जिहड़े लोगों कोल इस समय आधार कार्ड है नहीं, इन्हां दी गिनती करोड़ां च आ कि वो उदों तक मरनगे ना, उन्होंने मरना अलाउ नहीं होएगा कि तुसीं नहीं मर सकते भाई तुहाडे कोल आधार कार्ड नहीं, क्योंकि जे तुसीं मर गए बाद दे विच जिथे जिथे डेथ सर्टिफिकेट चाहिए आ उत्थे ते स्यापे पै जाने। सो ये बड़ी अजीबो-गरीब स्थिति बनती पई आ। उदा मैं तुहानूं दस देवां जी, ये उही नरेंद्र मोदी आ राजकरणवीर सिंह जी जिन्हें एक बारी ये गल आखी सी कि आधार कार्ड बारे इन्हें ये गल कही सी कि कांग्रेसी आधार कार्ड के नाम से नचते फिरदे आ, जिवें इन्हां दे हत्थां च सर्वरोग की कोई जड़ी बूटी आ गई होगी, मतलब कि वो जड़ी बूटी आ गई जिहदे नाल इह सर्वरोगां दा नाश कर देणगे। तो कहंदे कि हुण सुप्रीम कोर्ट इन्हां नूं अकल सिखाएगी। ते मैं पूछना चाहुंदा प्रधानमंत्री नूं, उदों प्रधानमंत्री नहीं सी, ये प्रधान सेवक नहीं सी बनिया नरेंद्र मोदी, कैंपेन दे विच सी 2013 च। तो कहंदा मैं पूछना चाहुंदा वा प्रधानमंत्री नूं आधार कार्ड दे नाम ते जिहड़ा ये लोकां दा पैसा लुटिया वो कित्थे गया। फिर जदों वो कहंदा कित्थे गया ते पिछों तोड़ी फिर ताड़ी भी मारदा जिवें पुठे हत्थ दी मारदा। अज वही आधार कार्ड वो की है मोदी ने, वो कहंदा है देखो जी ये छोटा जिहा आधार कार्ड लोगों की प्रगति का वरदान बन गया मित्रों। ये पैसा जिहड़ा वो लाभपात्रियों के खाते च सीधा लै जांदा है। ये ना सिर्फ पारदर्शिता आई है, ट्रांसपेरेंसी आई है, ये करोड़ों रुपया भी बच गया भैनों और भाइयों। हुण उस आधार कार्ड नूं कहंदा है कि ये लोगों की प्रगति का एक आधार बन गया आधार कार्ड। देखो 2013 च ये
ਸੱਤਾ ਤੋਂ ਬਾਹਰ ਸੀ, ਉਦੋਂ ਆਧਾਰ ਕਾਰਡ ਇਹਨੂੰ ਚੂੜੀਆਂ ਵੜਦਾ ਸੀ, ਹੁਣ ਹਰੇਕ ਗੱਲ ਤੇ ਆਧਾਰ ਕਾਰਡ ਆ। ਇਹ ਬਹੁਤ ਕੁਛ ਏਦਾਂ ਦਾ ਆ। ਹੁਣ ਜਿਹੜਾ ਮੇਕ ਇਨ ਇੰਡੀਆ ਨਾਂ ਬਦਲ ਦਿੱਤਾ ਮੇਕ ਇਨ ਇੰਡੀਆ। ਅਸਲ ਦੇ ਵਿੱਚ ਇਹ ਵੀ UPA ਦਾ ਹੀ ਇੱਕ ਪ੍ਰੋਗਰਾਮ ਸੀ ਜਿਹਦਾ ਨਾਮ ਸੀ ਨੈਸ਼ਨਲ ਮੈਨੂਫੈਕਚਰਿੰਗ ਪਾਲਿਸੀ। ਡਿਜੀਟਲ ਇੰਡੀਆ ਉਹਦਾ ਪੁਰਾਣਾ ਨਾਮ ਸੀ UPA ਸਰਕਾਰ 'ਚ। ਨੈਸ਼ਨਲ ਗਵਰਨੈਂਸ ਪ੍ਰੋਗਰਾਮ, ਸਕਿਲਡ ਇੰਡੀਆ ਸੀ ਉਹਦਾ ਪੁਰਾਣਾ ਨਾਮ ਸੀਗਾ ਨੈਸ਼ਨਲ ਸਕਿਲ ਡਿਵੈਲਪਮੈਂਟ ਪ੍ਰੋਗਰਾਮ। UPA ਸਰਕਾਰ ਦੀ ਇੱਕ ਯੋਜਨਾ ਸੀ ਨੈਸ਼ਨਲ ਗਰਲ ਚਾਈਲਡ ਡੇ ਪ੍ਰੋਗਰਾਮ, ਉਹਨੂੰ ਬਦਲ ਕੇ ਕਰ ਦਿੱਤਾ ਬੇਟੀ ਬਚਾਓ ਬੇਟੀ ਪੜ੍ਹਾਓ। ਪ੍ਰਧਾਨ ਮੰਤਰੀ ਜਨ ਧਨ ਸਕੀਮ, ਇਹ ਵੀ UPA ਸਰਕਾਰ ਦੀ ਸਕੀਮ ਸੀ, ਉਹਦਾ ਪੁਰਾਣਾ ਨਾਮ ਸੀ ਬੇਸਿਕ ਸੇਵਿੰਗਸ ਬੈਂਕ ਡਿਪੋਜ਼ਿਟ ਅਕਾਊਂਟ। ਸਵੱਛ ਭਾਰਤ, ਉਹਦਾ UPA ਸਰਕਾਰ ਦੇ ਵਿੱਚ ਪੁਰਾਣਾ ਨਾਮ ਸੀਗਾ ਨਿਰਮਲ ਭਾਰਤ ਅਭਿਆਨ। ਕਿੰਨੀਆਂ ਮੈਂ ਯੋਜਨਾਵਾਂ ਗਿਣਾ ਸਕਦਾ ਤੁਹਾਨੂੰ, ਜਿਹੜੀਆਂ UPA ਸਰਕਾਰ ਦੀਆਂ ਚੱਕ ਕੇ ਤੇ ਉਹਨਾਂ ਨੂੰ ਰੰਗ ਕੇ ਤਰਾਸ਼ ਕੇ ਆਪ ਦਾ ਮਲਮਾ ਝਾੜ ਕੇ ਲਾਗੂ ਕਰ ਦਿੱਤੀਆਂ ਢੋਲ ਜਾ ਕੇ। ਸੋ ਪ੍ਰਧਾਨ ਮੰਤਰੀ ਹਰੇਕ ਗੱਲ ਜਿਹੜੀ ਹੈ ਉਹ UPA ਸਰਕਾਰ ਦੀ ਚੱਕ ਕੇ ਉਹਨੂੰ ਮੋਡੀਫਾਈਡ ਕਰਕੇ ਅੱਗੇ ਲਾਗੂ ਕਰੀ ਜਾ ਰਿਹਾ ਹੈ ਔਰ ਕਹਿ ਰਿਹਾ ਕਿ ਦੇਸ਼ ਬਦਲ ਰਿਹਾ ਹੈ। ਪਰ ਹਾਲ ਦੀ ਕੜੀ ਕੱਖ ਨਹੀਂ ਬਦਲ ਰਿਹਾ। UPA ਸਰਕਾਰ ਦੀਆਂ ਬਹੁਤੀਆਂ ਪਾਲਿਸੀਆਂ ਜਿਹੜੀਆਂ ਉਹਨਾਂ ਨੂੰ ਅੱਗੇ ਤੋਰਿਆ ਜਾ ਰਿਹਾ। ਇੰਤਜ਼ਾਰ ਆ ਇਹ ਆਪਦੀ ਪੋਟਲੀ ਝੋਟੀ ਕੱਢਦੇ ਆ, ਕਿਉਂਕਿ ਇੱਥੇ ਬਗਾਨੀ ਪੋਟਲੀ ਦਾ ਪਿਆ ਸਮਾਨ ਹੈ ਜਿਹੜਾ ਮੋਡੀਫਾਈਡ ਕਰਕੇ ਲੋਕਾਂ ਨੂੰ ਵਿਖਾਈ ਜਾਂਦੇ ਆ ਤੇ ਵੇਚੀ ਵੀ ਜਾਂਦੇ ਆ। ਜੀ ਜੀ ਬਿਲਕੁਲ ਜੀ, ਉਹੀ ਜਿੱਦਾਂ ਕਹਿੰਦੇ ਆ ਜੀ ਪੁਰਾਣੀਆਂ ਚੀਜ਼ਾਂ ਦੇ ਬੋਤਲ ਨਵੀਂ, ਬਸ ਇਹੀ ਹੋ ਰਿਹਾ ਆ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਪੰਜਾਬ ਵਿੱਚ ਕਿਸਾਨ ਦੀ ਹੋਣੀ ਦਾ ਕਰੂਪ ਚਿਹਰਾ ਆਇਆ ਸਾਹਮਣੇ, ਟੱਬਰ 'ਚੋਂ ਖੁਦਕੁਸ਼ੀਆਂ ਕਰਕੇ ਮਰਦ ਹੀ ਮੁੱਕੇ। ਬੜੀ ਹੈਰਾਨ ਕਰਨ ਵਾਲੀ ਇਹ ਖਬਰ ਆ। ਸਾਰਾ ਦਿਨ ਅੱਜ ਇਸ ਖਬਰ ਤੇ ਚਰਚਾ ਹੁੰਦੀ ਰਹੀ ਹੈ ਰਾਜਕਰਨਵੀਰ ਸਿੰਘ ਜੀ। ਸੋਸ਼ਲ ਮੀਡੀਆ ਤੇ ਵੀ, ਮੀਡੀਆ ਦੇ ਵਿੱਚ ਵੀ, ਟੈਲੀਵਿਜ਼ਨ ਚੈਨਲਾਂ ਤੇ ਵੀ ਡਿਬੇਟ ਚੱਲੇ ਆ। ਦਰਅਸਲ ਇਹ ਜਿਹੜੀ ਖੁਦਕੁਸ਼ੀ ਕੀਤੀ ਹੈ ਨੌਜਵਾਨ ਕਿਸਾਨ ਨੇ, ਇਹ ਚਰਨਥਲ ਪਿੰਡ ਆ ਕੋਈ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ। ਉਹ ਚਰਨਥਲ ਉਸ ਪਿੰਡ ਦਾ ਇਹ ਜਿਹੜਾ ਨੌਜਵਾਨ ਕਿਸਾਨ ਸੀ ਇਹਦਾ ਨਾਮ ਸੀ ਦਵਿੰਦਰ ਸਿੰਘ। ਤੇ ਕਮਾਲ ਦੀ ਗੱਲ ਇਹ ਆ ਕਿ ਇਹਦਾ ਪਿਓ ਵੀ ਕੁਝ ਸਮਾਂ ਪਹਿਲਾਂ ਖੁਦਕੁਸ਼ੀ ਕਰ ਗਿਆ ਸੀ ਜੀ। ਇਹਦਾ ਭਰਾ ਸੀ ਇੱਕ, ਉਹ ਵੀ ਖੁਦਕੁਸ਼ੀ ਕਰ ਗਿਆ ਸੀ। ਹੋਇਆ ਕਿਉਂ? ਕਿਉਂਕਿ ਇਹਦੇ ਪਿਤਾ ਨੇ ਕਿਸੇ ਆੜ੍ਹਤੀਏ ਤੋਂ 4 ਲੱਖ ਰੁਪਈਆ ਵਿਆਜੂ ਫੜਿਆ ਸੀ, ਜਾਂ ਉਹਦੇ ਨਾਲ ਉਹਦਾ ਹਿਸਾਬ ਕਿਤਾਬ ਚੱਲਦਾ ਸੀਗਾ। 4 ਲੱਖ ਰੁਪਈਆ ਕਰਜ਼ਾ ਲਿਆ, ਬਾਅਦ ਦੇ ਵਿੱਚ ਉਹ ਵਿਆਜ ਲੱਗ ਕੇ ਲਿਆ, ਲੱਗ ਕੇ 25 ਲੱਖ ਰੁਪਈਆ ਬਣ ਗਿਆ। ਜਦੋਂ ਮੁੜਿਆ ਨਾ, ਆੜ੍ਹਤੀਏ ਨੇ ਸਲਾਹ ਦਿੱਤੀ ਹੋ ਕੇ ਜ਼ਮੀਨ ਵੇਚਦੇ। 4 ਏਕੜ ਜ਼ਮੀਨ ਵਿੱਚ ਹੀ ਜਿਹੜਾ ਉਹ 60 ਲੱਖ ਰੁਪਈਆ ਸੀ, ਉਹ ਇਹ ਦੋਸ਼ ਲਾਉਂਦੇ ਅਤੇ ਆੜ੍ਹਤੀਏ ਕੋਲ ਰੱਖ ਬੈਠੇ। ਮੁੜ ਕੇ ਜਿਹੜਾ ਉਹਨੇ ਆਪਣਾ ਤੇ ਕੱਟਣਾ ਹੀ ਕੱਟਣਾ ਸੀ, ਜਿਹੜਾ ਉਹ ਪੈਸਾ ਸੀ ਉਹ ਵੀ ਰੱਖ ਲਿਆ। ਇਹ ਤੋਂ ਬਾਅਦ ਦੱਸਦੇ ਆ ਕਿ ਇਹ ਦਵਿੰਦਰ ਸਿੰਘ ਦਾ ਬਾਪ ਸੀ ਜਿਹੜਾ ਗੁਰਲਾਲ ਸਿੰਘ, ਉਸ ਆੜ੍ਹਤੀਏ ਦੇ ਦਰਾਂ ਦੇ ਵਿੱਚ ਜਾ ਕੇ ਪੱਲੀ ਵਿਛਾ ਕੇ, ਜਿਹਨੂੰ ਪੱਟੀ ਕਹਿ ਦਿੰਦੇ, ਦਰੀ ਵਿਛਾ ਕੇ ਉਹ ਵੀ ਬੈਠਾ ਰਿਹਾ ਉੱਥੇ। ਨਾਲ ਉਹਦੇ ਕਿਸਾਨ ਯੂਨੀਅਨ ਨਾਲ ਹੁੰਦੇ ਸਨ। ਜਦੋਂ ਆੜ੍ਹਤੀਆ ਕਿਸੇ ਕੋਲ ਤੇ ਨਹੀਂ ਆਇਆ, ਜਦੋਂ ਉਹਨੂੰ ਲੱਗਿਆ ਕਿ ਮੇਰੇ ਨਾਲ ਇਹ ਦੂਰੀ ਠੱਗੀ ਹੋ ਗਈ ਆ, ਫਿਰ ਉਹਨੇ ਆਪਣੇ ਆਪ ਨੂੰ ਖਤਮ ਕਰ ਲਿਆ ਜੀ। ਬਾਅਦ ਦੇ ਵਿੱਚ ਉਹੀ ਕੇਸ ਜਿਹੜਾ ਸੀ ਉਹ ਆੜ੍ਹਤੀਏ ਤੇ ਰਜਿਸਟਰਡ ਹੋ ਗਿਆ ਕਿ ਉਹਨੇ ਖੁਦਕੁਸ਼ੀ ਕਰਨ ਲਈ ਇਸ ਕਿਸਾਨ ਨੂੰ ਮਜਬੂਰ ਕੀਤਾ। ਦੱਸਦੇ ਤਾਂ ਇਹ ਆ ਕਿ ਇਹ ਜਿਹੜਾ ਦਵਿੰਦਰ ਸਿੰਘ ਸੀ, ਜਦੋਂ ਉਸ ਕੇਸ ਦੀਆਂ ਪੇਸ਼ੀਆਂ ਤੇ ਜਾਂਦਾ ਸੀ ਤੇ ਇਹਨੂੰ ਚੜਾਇਆ ਜਾਂਦਾ ਸੀ ਕਿ ਲੈ ਹੁਣ ਤੂੰ ਕੀ ਕਰ ਲਿਆ, ਲੈ ਲੈ ਪੈਸੇ। ਉਹਦੇ ਮਾਨਸਿਕ ਤੌਰ ਤੇ ਬਹੁਤ ਪਰੇਸ਼ਾਨ ਸੀ, ਅੱਗੋਂ ਕੁਛ ਦੀਦਾ ਨਹੀਂ ਸੀ, ਲਿਹਾਜ਼ਾ ਇਹਨੇ ਵੀ ਆਪਣੇ ਆਪ ਨੂੰ ਕੱਲ ਖਤਮ ਕਰ ਲਿਆ। ਹੁਣ ਜਿਹੜਾ ਆੜ੍ਹਤੀਆ ਕਹਿੰਦਾ ਜੀ ਨਹੀਂ, ਇੱਥੇ ਆਪਣੀ ਪਤਨੀ ਦੇ ਨਾਲ ਲੜਦਾ ਝਗੜਦਾ ਸੀ, ਮੇਰਾ ਤੇ ਇਹਦੇ ਚ ਕੋਈ ਦੋਸ਼ ਹੀ ਨਹੀਂ। ਪਰ ਜੇ ਤੇਰਾ ਦੋਸ਼ ਹੀ ਕੋਈ ਨਹੀਂ ਤੇ ਜਿਹੜੀ ਪਹਿਲੀ ਮੌਤ ਹੋਈ ਸੀ ਉਹ ਤੇਰੇ ਤੇ ਕੇਸ ਕਾਹਤੋਂ ਰਜਿਸਟਰਡ ਹੋਇਆ ਜੀ। ਇਹ ਵੇਖਣ ਵਾਲੀ ਗੱਲ ਹੈ, ਸੋਚਣ ਵਾਲੀ ਗੱਲ ਹੈ। ਪਰ ਇਹ ਜਿਹੜਾ ਰਾਜਕਰਨਵੀਰ ਸਿੰਘ ਜੀ, ਹੁਣ ਦੇਖੋ ਇਹਦੇ ਚ ਪਤਾ ਨਹੀਂ ਕੌਣ ਸੱਚਾ ਕੌਣ ਝੂਠਾ ਹੈ, ਇਹਦੇ ਜਾਂਚ ਪੜਤਾਲ ਦਾ ਵਿਸ਼ਾ। ਦੋਨਾਂ ਦੇ ਪੱਖ ਹੈ ਜਿਹੜੇ ਉਹ ਵਿਚਾਰਨ ਵਾਲੇ ਆ। ਪਰ ਇੱਥੇ ਇੱਕ ਚੀਜ਼ ਜਿਹੜੀ ਹੈ ਰਾਜਕਰਨਵੀਰ ਸਿੰਘ ਜੀ ਉਹ ਨੋਟ ਕਰਨ ਵਾਲੀ ਆ। ਉਹ ਕੀ ਨੋਟ ਕਰਨ ਵਾਲੀ ਆ? ਜਦੋਂ ਪਹਿਲਾਂ ਕਿਸਾਨ ਇਸੇ ਤਰ੍ਹਾਂ ਹੀ ਵਾਹੀ ਕਰਦੇ ਹੁੰਦੇ ਸਨ ਔਰ ਇਸੇ ਤਰ੍ਹਾਂ ਹੀ ਉਹ ਆੜ੍ਹਤੀਆਂ ਦੇ ਨਾਲ ਹਿਸਾਬ ਕਿਤਾਬ ਰੱਖਦੇ ਹੁੰਦੇ ਸੀ। ਕਦੇ ਏਦਾਂ ਦੀ ਨੌਬਤ ਨਹੀਂ ਸੀ ਆਈ ਮੇਰੇ ਖਿਆਲ ਦੇ ਨਾਲ। ਅਸੀਂ ਵੀ ਛੋਟੇ ਜਿਹੇ ਕਿਸਾਨਾਂ ਦੇ ਘਰ ਜੰਮੇ ਪਲੇ, ਇਸੇ ਤਰ੍ਹਾਂ ਆੜ੍ਹਤਾਂ ਤੋਂ ਲਿਆ ਕੇ ਪੜ੍ਹਾਈਆਂ ਲਿਖਾਈਆਂ ਦੇ ਖਰਚੇ ਚੱਲਦੇ ਹੁੰਦੇ ਸੀ। ਤੇ ਉਦੋਂ ਪਰਲੋਟ ਵੀ ਨਹੀਂ ਸਨ ਲੈ ਜਾਂਦੇ, ਉਦੋਂ ਚੈੱਕ ਵੀ ਨਹੀਂ ਸਨ ਲੈ ਜਾਂਦੇ। ਬਸ ਜ਼ਬਾਨੀ ਕਲਾਮੀ ਇੱਕ ਸਹਿਚਾਰ ਚੱਲਦਾ ਰਹਿੰਦਾ ਸੀ ਆੜ੍ਹਤੀਏ ਔਰ ਕਿਸਾਨ ਦੇ ਦਰਮਿਆਨ। ਆੜ੍ਹਤੀਏ ਜ਼ਿਆਦਾਤਰ ਹੁੰਦੇ ਸਨ ਬਾਣੀਏ ਸ਼ਾਹੂਕਾਰ, ਕਦੇ ਨਹੀਂ ਸੀ ਆਈ।
ਆ ਜਦੋਂ ਦੇ ਸਾਡੇ ਵੱਡੇ ਜ਼ਿਮੀਂਦਾਰ ਧਰਨਾ ਫੇਰ ਜ਼ਿਮੀਂਦਾਰ ਆੜਤਾਂ ਖੋਲ ਕੇ ਬਹਿ ਗਏ ਆ, ਉਦੋਂ ਤੋਂ ਇਹ ਸਿਆਪੇ ਪੈਣੇ ਸ਼ੁਰੂ ਹੋ ਗਿਆ। ਕਿਉਂਕਿ ਇਹ ਲੋਕ ਥੋੜਾ ਜਿਹਾ ਜ਼ਮੀਨ ਦਾ ਜ਼ਿਆਦਾ ਲਾਲਚ ਕਰਦੇ ਆ। ਪਰ ਨੋਟ ਵੀ ਉਦੋਂ ਲਿਖਣੇ ਸ਼ੁਰੂ ਹੋਏ ਜਦੋਂ ਇਸ ਥੱਲੇ ਇਹ ਧਰਨਾ ਫੇਰ ਜ਼ਿਮੀਂਦਾਰ ਆ ਗਏ। ਉਸ ਤੋਂ ਬਾਅਦ ਹੀ ਕੁਰਕੀਆਂ ਹੋਣੀਆਂ ਸ਼ੁਰੂ ਹੋ ਗਈਆਂ। ਉਸ ਤੋਂ ਬਾਅਦ ਹੀ ਢਾਣਾ ਨਾਲ ਲੈ ਕੇ ਕਬਜ਼ੇ ਹੋਣੇ ਵੀ ਸ਼ੁਰੂ ਹੋ ਗਏ। ਬਾਣੀਆਂ ਸ਼ਾਹੂਕਾਰ ਕਦੇ ਵੀ ਇਸ ਤਰ੍ਹਾਂ ਦੀ ਕਰਦਾ ਦੇਖਿਆ ਗਿਆ, ਪਰ ਹੁਣ ਵੀ ਸੁਕਰੀ ਚ ਇੱਧਰੋਂ ਵੀ ਕੀਤੀ ਜਾਣ ਲੱਗ ਪਏ। ਸੋ ਇਹ ਸਾਰਾ ਸਿਆਪਾ ਜਿਹੜਾ ਇਹ ਉਦੋਂ ਹੀ ਪਿਆ ਜਦੋਂ ਕੁਛ ਜ਼ਿਮੀਂਦਾਰ ਇਸ ਪੇਸ਼ੇ ਦੇ ਵਿੱਚ ਆਏ ਆ। ਨਹੀਂ ਤੇ ਬਹੁਤ ਵਧੀਆ ਤਾਲਮੇਲ ਸੀ, ਬਹੁਤ ਵਧੀਆ ਸੰਤੁਲਨ ਸੀਗਾ ਕਿਸਾਨ ਔਰ ਆੜ੍ਹਤੀਏ ਦੇ ਨਾਲ। ਪਰ ਇਹ ਹੁਣ ਸੰਤੁਲਨ ਹੈ ਜਿਹੜਾ ਉਹ ਬਿਲਕੁਲ ਵਿਗੜ ਗਿਆ। ਇਸ ਸੰਤੁਲਨ ਨੂੰ ਜਾਂ ਤੇ ਠੀਕ ਕੀਤਾ ਜਾਵੇ ਤੇ ਜਾਂ ਫਿਰ ਆੜ੍ਹਤੀਏ ਕਿਸਾਨ ਵਾਲਾ ਇਹ ਸਿਸਟਮ ਹੈ ਜਿਹੜਾ ਇਹਦੀ ਥਾਂ ਤੇ ਕੋਈ ਹੋਰ ਬਦਲ ਲਿਆਂਦਾ ਜਾਵੇ। ਨਹੀਂ ਤੇ ਇਹ ਜਿਹੜੀਆਂ ਸਮੱਸਿਆਵਾਂ ਨੇ ਉਹ ਅੱਗੇ ਜਾ ਕੇ ਹੋਰ ਬਹੁਤ ਵਿਕਰਾਲ ਹੋਣਗੀਆਂ। ਪਰ ਆ ਜਿਹੜੀ ਹੋਣੀ ਦੀ ਖਬਰ ਆ ਇਹ ਵਾਕਈ ਨਿਰਾਸ਼ ਕਰਦੀ ਹੈ ਕਿ ਜਿੰਨੇ ਵੀ ਘਰ ਦੇ ਵਿੱਚ ਮਰਦ ਸੀ ਤਿੰਨ ਦੇ ਤਿੰਨ, ਉਹ ਤਿੰਨੇ ਕੰਧ ਦੀਆਂ ਤਸਵੀਰਾਂ ਹੋ ਗਏ ਤੇ ਰਹਿ ਗਈ ਬਸ ਉੱਥੇ ਸਿਰ ਤੇ ਸਿਰ ਪਿੱਛੇ ਇਹਨਾਂ ਦੇ ਆਪਣੇ ਵਿਲਕਦੇ ਜੀ ਤੇ ਜਾਂ ਉਹ ਕੰਧਾਂ ਜਿਹੜੀਆਂ ਇਹਨਾਂ ਨੂੰ ਵੇਖ ਕੇ ਆਪ ਹੋ ਕੇ ਭਰਦੀਆਂ ਹੋਣੀਆਂ ਕਿ ਜਿਹੜੇ ਸਾਡੇ ਸਾਈਂ ਸੀ ਉਹ ਕਿੱਥੇ ਚਲੇ ਗਏ। ਜੀ ਜੀ ਬਿਲਕੁਲ। ਤੇ ਮਿੰਟੂ ਗੁਰਸੇਵਕ ਜੀ, ਆਪਾਂ ਅਗਲੀ ਗੱਲ ਦੇ ਉੱਤੇ ਗੱਲ ਕਰਦੇ ਵੀ ਵਿਧਾਇਕ ਨਾਲ ਬਦਤਮੀਜ਼ੀ ਕਰਨ ਵਾਲੇ DIG ਨੂੰ ਕੈਪਟਨ ਨੇ ਨੁਕਰੇ ਲਾਇਆ। ਦੇਖੋ ਰਾਜਕਰਨਵੀਰ ਸਿੰਘ ਜੀ, ਇਹ ਜਿਹੜਾ DIG ਸੀ ਨਾ ਇਹਦਾ ਨਾਂ ਹੈ ਯੁਰਿੰਦਰ ਸਿੰਘ ਹੇਅਰ ਕਹਿ ਦਿੰਦੇ ਨੂੰ, ਯੁਰਿੰਦਰ ਹੇਅਰ ਹੈ ਵੈਸੇ। ਔਰ ਇਹ ਜਿਹੜਾ ਸੀ ਬਹੁਤ ਨਜ਼ਦੀਕੀ ਸੀ ਜਦੋਂ ਅਕਾਲੀ ਭਾਜਪਾ ਸਰਕਾਰ ਸੀ ਅਕਾਲੀਆਂ ਦੇ ਜੀ। ਕਾਫੀ ਅਹਿਮ ਅਹੁਦਿਆਂ ਤੇ ਅਹਿਮ ਸਥਾਨਾਂ ਤੇ ਯੁਰਿੰਦਰ ਹੇਅਰ ਜਿਹੜਾ ਨਿਯੁਕਤ ਰਿਹਾ ਉਸ ਸਰਕਾਰ ਦੇ ਦੌਰਾਨ। ਕੈਪਟਨ ਸਰਕਾਰ ਨੇ ਵੀ ਇਹੋ ਜਿਹੇ ਨੇੜੂ ਬੰਦੇ ਜਿਹੜੇ ਪਿਛਲੀ ਸਰਕਾਰ ਦੇ ਸਨ ਉਹਨਾਂ ਦਾ ਚੰਗਾ ਮੁੱਲ ਪਾਇਆ। DGP ਵੀ ਰੱਖ ਲਿਆ, ਨਹੀਂ ਤੇ DGP ਤੇ ਆਪ ਹੀ ਕੇਂਦਰ ਦੇ ਵਿੱਚ ਦੇ ਕੇ ਚਿੱਠੀ ਚੱਲਿਆ ਸੀਗਾ ਕਿ ਮੈਂ ਸੈਂਟਰਲ ਕਾਡਰ ਦੇ ਵਿੱਚ ਜਾਣਾ, IPS ਕਾਡਰ ਦੇ ਵਿੱਚ ਜਾਣਾ ਵਾਪਸ। ਪਰ ਇਹਨਾਂ ਨੇ ਰੋਕ ਲਿਆ। ਜਿਵੇਂ ਗਾਣਾ ਸੀ ਨਾ, ਕੁਝ ਦੋਸਤਾਂ ਨੇ ਰੋਕ ਲਿਆ ਬਾਂਹ ਫੜ ਕੇ, ਚੋਟ ਸੱਜਰੀ ਲੱਗੀ ਹੈ ਜੇ ਤਾਂ ਕਰਕੇ ਇਹਨਾਂ ਨੇ ਬਾਂਹ ਫੜ ਕੇ ਰੋਕ ਲਿਆ। ਹੋਰ ਵੀ ਕਈ ਅਫਸਰ ਸੀਗੇ ਜਿਨ੍ਹਾਂ ਨੂੰ ਬਾਂਹ ਫੜ ਕੇ ਰੋਕ ਲਿਆ ਕਿ ਨਹੀਂ ਤੁਹਾਡੀ ਲੋੜ ਆ। ਉਹਨਾਂ ਦੇ ਵਿੱਚੋਂ ਯੁਰਿੰਦਰ ਹੇਅਰ ਵੀ ਸੀਗਾ। ਇਹਨੂੰ ਫੜ ਕੇ ਤੇ ਇਹਨਾਂ ਨੇ DIG ਲਾਇਆ ਸੀਗਾ ਜਲੰਧਰ ਦੇ ਵਿੱਚ। ਜਲੰਧਰ ਦੇ ਵਿੱਚ ਪੰਗਾ ਕੀ ਪੈ ਗਿਆ ਕਿ ਇਹਦੇ ਤੇ ਇਲਜ਼ਾਮ ਲਾ ਦਿੱਤਾ ਜਲੰਧਰ ਪੱਛਮੀ ਦੇ ਵਿਧਾਇਕ ਸੁਸ਼ੀਲ ਰਿੰਕੂ ਨੇ। ਉਹ ਕਹਿੰਦਾ ਕਿ ਮੇਰੇ ਨਾਲ ਟੈਲੀਫੋਨ ਤੇ ਬਹੁਤ ਭੈੜਾ ਬੋਲਿਆ, ਇਹਨੇ ਬਹੁਤ ਮੰਦੀਆਂ ਚੰਗੀਆਂ ਮੇਰੇ ਨਾਲ ਕੀਤੀਆਂ। ਉਹਨੇ CM ਦਫ਼ਤਰ ਵੀ ਟੈਲੀਫੋਨ ਘੁਮਾਤਾ, ਚੀਫ ਸੈਕਟਰੀ ਨੂੰ ਵੀ ਲਿਖ ਦਿੱਤਾ, ਬਹੁਤ ਵੱਡੇ ਪੱਧਰ ਤੇ ਸ਼ਿਕਾਇਤਾਂ ਕੀਤੀਆਂ। ਜਦ ਉਹਦੀਆਂ ਸ਼ਿਕਾਇਤਾਂ ਇਸ ਤਰ੍ਹਾਂ CM ਦਫ਼ਤਰ ਪਹੁੰਚੀਆਂ, ਚੀਫ ਸੈਕਟਰੀ ਕੋਲ ਪਹੁੰਚੀਆਂ, ਦੱਸਦੇ ਕੈਪਟਨ ਅਮਰਿੰਦਰ ਸਿੰਘ ਨੇ ਆਪ ਟੈਲੀਫੋਨ ਕੀਤਾ। ਜਦੋਂ ਆਪ ਟੈਲੀਫੋਨ ਕੀਤਾ ਤੇ ਵਿਧਾਇਕ ਹੈ ਜਿਹੜਾ ਫੁੱਟ ਪਿਆ। ਔਰ ਜਦੋਂ ਫੁੱਟ ਪਿਆ ਉਹਨੇ ਕਾਫੀ ਡੁਸਕ ਕੇ ਇਹਦਾ ਕਿੱਸਾ ਜਿਹੜਾ ਉਹ ਕਾਫੀ ਵੱਡੇ ਪੱਧਰ ਤੇ ਦੱਸਿਆ ਕਿ ਏਦਾਂ ਕਰਦਾ। ਦੱਸਦੇ ਫਿਰ ਕੈਪਟਨ ਅਮਰਿੰਦਰ ਸਿੰਘ ਨੇ ਪਬਲਿਕਲੀ ਕਿਹਾ, ਉਹਨੇ ਆਖਿਆ ਕਿ ਮੈਂ ਆਪਦੇ ਵਿਧਾਇਕ ਨਾਲ ਇਸ ਤਰ੍ਹਾਂ ਦੀ ਬਦਤਮੀਜ਼ੀ ਬਰਦਾਸ਼ਤ ਨਹੀਂ ਕਰ ਸਕਦਾ ਤੇ ਜਿਹਨੇ ਗਾਹ ਵੀ ਕੀਤੀ ਉਹਨੂੰ ਵੀ ਰਗੜ ਦੂੰਗਾ। ਲਿਹਾਜ਼ਾ ਇਹ ਯੁਰਿੰਦਰ ਹੇਅਰ ਹੈ ਜਿਹੜਾ ਇਹ ਤੇ ਹੁਣ ਜਾਊਗਾ ਪੁਲਿਸ ਲਾਈਨ ਦੇ ਵਿੱਚ। ਇਹਨੂੰ ਸ਼ਾਇਦ ਟ੍ਰੇਨਿੰਗ ਸੈਂਟਰ ਦੇ ਵਿੱਚ ਭੇਜਿਆ ਫਲੋਰ। ਹੁਣ ਮਸਲਾ ਕੀ ਸੀਗਾ, ਹਾਲਾਂਕਿ ਪੂਰੀ ਗੱਲ ਤੇ ਬਾਹਰ ਨਹੀਂ ਆਈ ਪਰ ਅੰਦਰੋਂ ਇਹ ਗੱਲ ਸੁਣਨ ਨੂੰ ਮਿਲਦੀ ਪਈ ਹੈ ਕਿ ਦਰਅਸਲ ਜਿੱਥੇ ਪਹਿਲਾਂ ਭਾਰਗਵ ਕੈਂਪ ਪੁਲਿਸ ਚੌਂਕੀ ਹੁੰਦੀ ਸੀਗੀ ਉਸ ਜਗ੍ਹਾ ਤੇ ਕੁਛ ਲੋਕ ਕਬਜ਼ਾ ਕਰ ਗਏ ਸਨ। ਇੱਕ ਹੋਰ ਪਾਰਟੀ ਜਿਹੜੀ ਦੱਸਦੇ ਤੇ ਆ ਕਿ ਜ਼ਮੀਨਾਂ ਜਮੂਨਾਂ ਨਾਲ ਖਾਸ ਤਿਉ ਰੱਖਦੀ ਹੈ, ਉਹ ਪਾਰਟੀ ਉਹਦੇ ਤੇ ਦਾਅਵਾ ਪੇਸ਼ ਕਰਦੀ ਸੀਗੀ ਕਿ ਇਹ ਜ਼ਮੀਨ ਸਾਡੀ ਹੈ। ਕੋਰਟ ਕੇਸ ਚੱਲਿਆ, ਲੰਬੇ ਸਮੇਂ ਤੋਂ ਕੋਰਟ ਕੇਸ ਚੱਲਦਾ ਸੀਗਾ। ਫਿਰ ਚੱਲਦਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ। ਸੁਪਰੀਮ ਕੋਰਟ ਨੇ ਉਸ ਪਾਰਟੀ ਦੇ ਹੱਕ 'ਚ ਫੈਸਲਾ ਸੁਣਾ ਦਿੱਤਾ ਜੋ ਦਾਅਵਾ ਕਰਦੀ ਸੀ ਕਿ ਜ਼ਮੀਨ ਸਾਡੀ ਹੈ। ਹੁਣ ਉੱਥੋਂ ਕਬਜ਼ਾ ਛਡਾਉਣਾ ਬਹੁਤ ਔਖਾ ਸੀ ਕਿਉਂਕਿ ਉੱਥੇ ਘਰ ਵਸੇ ਹੋਏ ਆ, ਘਰ ਢਾਉਣੇ ਬਹੁਤ ਔਖਾ ਕੰਮ ਆ। ਦੱਸਦੇ ਇਹ ਆ ਕਿ ਜਿਹੜੀ ਉਹ ਪਾਰਟੀ ਸੀਗੀ ਜਿਹੜੀ ਧਰਤੀ ਮਾਂ ਨਾਲ ਭੋਨਾ ਖਾਸ ਲਗਾ ਰੱਖਦੀ ਹੈ, ਉਸ ਪਾਰਟੀ ਦੇ ਨਾਲ ਇਹਦੀ ਨੇੜਤਾ ਬਹੁਤ ਸੀ ਪੁਲਿਸ ਅਫਸਰ ਦੀ। ਉਹਨਾਂ ਨੇ ਇਹਦੀ ਵੰਗਾਰ ਪਾ ਲਈ ਜਾਂ ਹੋ ਸਕਦਾ ਕੁਛ ਹੋਰ ਵੀ ਗੱਲਬਾਤ ਤੈਅ ਹੋ ਗਈ ਹੋਵੇ। ਉਹਨਾਂ ਨੇ ਕਿਹਾ ਕਿ ਸਾਡਾ ਕੰਮ ਕਰਾ ਕੇ ਦਿਓ। ਇਹਨੇ ਉਸ ਵਿਧਾਇਕ ਨੂੰ ਟੈਲੀਫੋਨ ਲਾ ਲਿਆ ਤੇ ਵਿਧਾਇਕ ਹੁਣ ਖੁੱਲ ਕੇ ਤੇ ਨਹੀਂ ਦੱਸਦਾ
ਪਰ ਦੱਸਦੇ ਇਹ ਆ ਕਿ ਇਹ ਫਿਰ ਪੁਲਸੀਆ ਰੋਗ ਦੇ ਵਿੱਚ ਵਿਧਾਇਕ ਨੂੰ ਬੋਲਿਆ, ਵੱਡਾ ਵਿਧਾਇਕ ਬਣ ਗਿਆ ਉਹੀ ਆ ਨਾ ਜਿਹੜਾ ਚ ਧੱਕੇ ਖਾਂਦਾ ਫਿਰਦਾ ਸੀ, ਏਦਾਂ ਕਰ ਉਹਦਾ ਕਰ। ਦੱਸਦੇ ਕਿ ਵਿਧਾਇਕ ਉਦੋਂ ਤੇ ਨਹੀਂ ਬੋਲਿਆ, ਪਰ ਜਦੋਂ ਇਹ ਸਿਲਸਿਲਾ ਹੀ ਸ਼ੁਰੂ ਹੋ ਗਿਆ ਉਹਨੂੰ ਪ੍ਰੈਸ਼ਰਾਈਜ਼ ਕਰਨ ਦਾ, ਵਾਰ-ਵਾਰ ਟੈਲੀਫੋਨ ਆਉਣ ਲੱਗ ਪਿਆ ਤੇ ਆਖਿਰ ਫਿਰ ਉਹਦਾ ਜਿਹੜਾ ਸਬਰ ਸੀ ਉਹ ਟੁੱਟ ਗਿਆ। ਉਹਨੇ ਇਹ ਸਾਰੀ ਗੱਲ ਜਿਹੜੀ ਉੱਤੇ ਪਹੁੰਚਾ ਦਿੱਤੀ। ਹੁਣ ਮਸਲਾ ਇਹ ਸੀਗਾ ਕਿ ਉਹ ਜਿਹੜਾ ਵਿਧਾਇਕ ਸੀਗਾ ਉਹ ਪੂਰਦਾ ਸੀ ਤੱਕ ਉਹਨਾਂ ਲੋਕਾਂ ਦਾ ਜਿਹੜੇ ਜ਼ਮੀਨ ਤੇ ਉੱਤੇ ਬੈਠੇ ਆ। ਉਹ ਕਹਿੰਦਾ ਸੀਗਾ ਕਿ ਜੇ ਇਹਨਾਂ ਨੂੰ ਇੱਥੋਂ ਉਠਾਉਣਾ ਹੀ ਆ ਪਹਿਲਾਂ ਇਹਨਾਂ ਲਈ ਕੋਈ ਬਦਲਵਾਂ ਪ੍ਰਬੰਧ ਕੀਤਾ ਜਾਵੇ। ਮੇਰੇ ਖਿਆਲ ਦੇ ਨਾਲ ਵਿਧਾਇਕ ਆਪਦੀ ਜਗ੍ਹਾ ਠੀਕ ਹੈ, ਇੱਕ ਤੇ ਉਹਦੀਆਂ ਵੋਟਾਂ ਦਾ ਮਸਲਾ, ਦੂਸਰਾ ਮਸਲਾ ਹੈ ਕਿ ਕਈ ਗਰੀਬਾਂ ਦੀ ਛੱਤ ਹੈ ਜਿਹੜੀ ਉਹ ਉੱਥੋਂ ਖੁਸ਼ ਜਾਣੀ ਹੈ। ਉਹਦੇ ਬਦਲਵੇਂ ਰੂਪ ਦੇ ਵਿੱਚ ਉਹਨਾਂ ਨੂੰ ਕਿਤੇ ਨਾ ਕਿਤੇ ਬਿਠਾ ਲਿਆ ਜਾਣਾ ਚਾਹੀਦਾ। ਪਰ ਇਹ ਜਿਹੜਾ ਅਫਸਰ ਸੀਗਾ ਇਹਨੇ ਪਤਾ ਨਹੀਂ ਇਸ ਗੱਲ ਦੇ ਵਿੱਚੋਂ ਕੀ ਲਾਭ ਚੱਕਿਆ, ਕੀ ਇਹਦਾ ਮੋਹ ਮੁਹੱਬਤ ਸੀ ਉਹਨਾਂ ਦੇ ਨਾਲ, ਇਹ ਦੂਜੇ ਪਾਸੇ ਨੂੰ ਤੁਰ ਪਿਆ। ਪਰ ਹੁਣ ਜਦੋਂ ਤੁਰ ਪਿਆ ਸ਼ਾਇਦ ਇਹ ਭੁੱਲ ਗਿਆ ਕਿ ਸਰਕਾਰ ਐਤਕੀ ਉਹਨਾਂ ਦੀ ਨਹੀਂ ਜਿਨ੍ਹਾਂ ਦੇ ਸਾਰੇ ਇਹ ਮੌਜ ਭਾਰਾਂ ਲੁੱਟਦੇ ਰਹੇ ਆ, ਉਹਨਾਂ ਨੇ ਦੂਜਿਆਂ ਨੇ ਇਹਨਾਂ ਨੂੰ ਖੁੱਡੇ ਲੈਣ ਲਾ ਦਿੱਤਾ। ਪਰ ਕੈਪਟਨ ਅਮਰਿੰਦਰ ਸਿੰਘ ਇੱਕ ਵਾਰੀ ਖੁੱਡੇ ਲੈਣ ਲਾਉਂਦਾ ਬਹੁਤ ਸਖਤੀ ਨਾਲ ਆ, ਮੁੜ ਕੇ ਥੋੜਾ ਜਿਹਾ ਨਰਮ ਵੀ ਹੋ ਜਾਂਦਾ। ਇਹਦੇ ਨਰਮ ਗੋਸ਼ੇ ਦਾ ਇੱਕ ਰੰਗ ਅਸੀਂ ਵੇਖਿਆ ਹੀ ਆ। ਅੰਮ੍ਰਿਤਸਰ ਦੇ CM ਜਿਹੜਾ ਕੈਂਪ ਆਫਿਸ ਸੀਗਾ ਉਹਦੇ ਤੇ ਜਦੋਂ ਰੇਡ ਵੱਜੀ ਇਹਨਾਂ ਨੇ SSP ਮੁਅੱਤਲ ਕੀਤਾ ਸੀ। 2 ਮਹੀਨਿਆਂ ਬਾਅਦ ਉਹਨੂੰ ਫਿਰ ਬਹਾਲ ਕਰ ਦਿੱਤਾ। ਸੋ ਹੁਣ ਦੇਖਦੇ ਆ ਕਿ ਇਹ ਜਿਹੜਾ ਗਰਮ ਗੋਸ਼ਾ ਵਿਖਾਇਆ ਕੈਪਟਨ ਅਮਰਿੰਦਰ ਸਿੰਘ ਨੇ, ਗਾਂ ਜਾ ਕੇ ਨਰਮ ਗੋਸ਼ਾ ਬਣੇਗਾ ਜਾਂ ਨਹੀਂ ਬਣੇਗਾ। ਪਰ ਪੁਲਿਸ ਅਫਸਰ ਜਿਹੜਾ ਬਹੁਤ ਆਪਣੇ ਆਪ ਨੂੰ ਕਬੀ ਖਾਨ ਸਮਝਦਾ ਸੀ, ਇੱਕ ਵਾਰੀ ਉਹਦੇ ਪੇਚ ਜ਼ਰੂਰ ਢਿੱਲੇ ਕਰਦੇ ਇਹਨਾਂ ਨੇ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਗੁਰਸਰੀ ਜੀ ਗੱਲ ਕਰਦੇ ਹਾਂ ਵੀ ਕੈਪਟਨ ਨੂੰ ਘੇਰਨ ਗਏ ਭਾਜਪਾ ਦੇ ਆਗੂਆਂ ਦੇ ਉੱਤੇ ਵਧੀਆਂ ਜਲ ਤੋਪਾਂ, ਕਿਸੇ ਟਾਈਮ ਨਜ਼ਾਰੇ ਉਲਟ ਹੁੰਦੇ ਸੀ। ਹਾਲੇ ਤੇ ਗਰਮੀ ਸੀਗੀ, ਸ਼ੁਕਰ ਕਰੋ ਜੀ, ਸਰਦੀ ਹੁੰਦੀ ਤੇ ਫਿਰ ਸ਼ਾਇਦ ਉਹੀ ਦ੍ਰਿਸ਼ ਚੇਤੇ ਆ ਜਾਣਾ ਸੀ ਜਿਹੜਾ ਕਿਸਾਨ ਯੂਨੀਅਨ ਵਾਲਿਆਂ ਨਾਲ ਹੁੰਦਾ ਰਿਹਾ ਜੀ, ਜਾਂ ਬੇਰੁਜ਼ਗਾਰ ਲੈਂਡਮੈਨ ਵਾਲਿਆਂ ਨਾਲ ਹੁੰਦਾ ਰਿਹਾ, ਜਾਂ ਆ ਜਿਹੜੇ ਬੇਰੁਜ਼ਗਾਰ ਟੀਚਰ ਹੁੰਦੇ ਸੀ ਇਹਨਾਂ ਨਾਲ ਹੁੰਦਾ ਰਿਹਾ। ਫਿਰ ਉਹ ਇਹਨਾਂ ਦੇ ਨਾਲ ਹਸ਼ਰ ਹੋ ਜਾਣਾ ਸੀਗਾ। ਪਰ ਗਰਮੀ ਸੀ, ਚੰਗਾ ਨਹਾ ਧੋ ਕੇ ਮੁੜ ਆਇਆ ਠੰਡੇ ਠੰਡੇ। ਇਹ ਕਹਿ ਸਨ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਨ, ਉਹਨੂੰ ਕਹਿੰਦੇ ਸੀ ਮੰਗ ਪੱਤਰ ਦੇ ਕੇ ਆਉਣਾ ਉਹਦੇ ਘਰੇ, ਤੇ ਉਹਨੂੰ ਦੇਖੋ ਮੰਗ ਪੱਤਰ ਹੀ ਦੇਣਾ ਤੇ ਉਹ ਤੇ ਚੌਥੇ ਦਿਨ ਨਰਿੰਦਰ ਮੋਦੀ ਕੋਲ ਗਿਆ ਹੁੰਦਾ, ਉੱਥੇ ਵੀ ਪਾਇਆ ਜਾ ਸਕਦਾ। ਉਹਦੇ ਇੱਥੇ ਤੁਰੇ ਫਿਰਦਾ ਪੰਜਾਬ ਦੇ ਵਿੱਚ, ਉੱਥੇ ਜਿੱਥੇ ਮਰਜ਼ੀ ਦੇ ਦੇਣ ਮੰਗ ਪੱਤਰ। ਪਰ ਇਹ ਕਹਿੰਦੇ ਕਿ ਇਹਨੇ ਧੋਖਾ ਕੀਤਾ ਕਿਸਾਨਾਂ ਦੇ ਨਾਲ, ਅਸੀਂ ਤੇ ਜਥਾ ਲੈ ਕੇ ਜਾਵਾਂਗੇ। ਜਦੋਂ ਜਥਾ ਲੈ ਕੇ ਚੱਲੇ ਸੀਗੇ ਤੇ ਰਸਤੇ ਦੇ ਵਿੱਚ ਫਿਰ ਉਹਨਾਂ ਨੇ ਰੋਕ ਲਿਆ ਬੈਰੀਕੇਡਿੰਗ ਕਰਕੇ। ਜਦੋਂ ਇਹਨਾਂ ਨੇ ਬੈਰੀਕੇਡ ਲੰਘਣ ਦੀ ਕੋਸ਼ਿਸ਼ ਕੀਤੀ ਫਿਰ ਉਹਨਾਂ ਨੇ ਸਖਤੀ ਕੀਤੀ। ਵੈਸੇ ਉਨੀ ਸਖਤੀ ਨਹੀਂ ਕੀਤੀ ਜਿੰਨੀ ਸਖਤੀ ਅਕਾਲੀ ਭਾਜਪਾ ਸਰਕਾਰ ਕਰਦੀ ਹੁੰਦੀ ਸੀਗੀ। ਖਾਸ ਤੌਰ ਤੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਪਤਾ ਨਾ ਕਿੱਦਾਂ ਪੱਗਾਂ ਲੱਥੀਆਂ ਸੀ ਤੇ ਕਿੱਦਾਂ ਇੱਕ ਕੁੜੀ ਦੀ ਬਾਂਹ ਟੁੱਟ ਗਈ ਸੀ, ਬਹੁਤ ਸਾਰੀਆਂ ਸੱਟਾਂ ਲੱਗੀਆਂ ਸੀ। ਉਹ ਨੌਬਤ ਨਹੀਂ ਆਈ, ਉਹਦਾ ਫੁਹਾਰਾ ਜਿਹਾ ਮਾਰਿਆ, ਉਹਦੇ ਨਾਲ 5-7 ਨਹੀਂ ਜਿਹੜੇ ਸੀਗੇ ਭਿੱਜ ਗਏ ਲੀੜੇ, ਕੁਛ ਦੀਆਂ ਪੱਗਾਂ ਲੈ ਗਈਆਂ। ਬਾਕੀ ਕੈਮਰੇ ਦੇ ਸਾਹਮਣੇ ਫੋਟੋ ਖਿਚਾ ਕੇ ਜਾਂ ਸੈਲਫੀਆਂ ਦਾ ਪ੍ਰਬੰਧ ਕਰਕੇ ਮੁੜ ਆਏ। ਹੁਣ ਜਿਹੜੇ ਇਹ ਆਗੂ ਗਏ ਸੀ ਇਹਨਾਂ ਦਾ ਮੰਤਵ ਕੀ ਹੈ? ਉਹ ਕਹਿੰਦੇ ਆ ਕਿ ਇੱਕ ਤੇ ਜਲਦੀ ਤੋਂ ਜਲਦੀ ਜਿਹੜਾ ਕੈਪਟਨ ਅਮਰਿੰਦਰ ਸਿੰਘ ਵਾਅਦਾ ਕਰਕੇ ਸੱਤਾ ਚ ਆਇਆ ਸੀ ਉਹ ਪੂਰਾ ਕਰੇ, ਯਾਨੀ ਕਰਜ਼ਾ ਮਾਫ ਕਰੇ। ਦੂਸਰਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੇ ਮਾਮਲਾ ਦਰਜ ਹੋਣਾ ਚਾਹੀਦਾ ਕਿਉਂਕਿ ਇੱਕ ਕਿਸਾਨ ਇਹਦਾ ਨਾਂ ਲੈ ਕੇ ਮਰ ਗਿਆ। ਹੁਣ ਦੇਖੋ ਜਿਹੜੀ ਗੱਲ ਵਾਅਦੇ ਵਾਲੀ ਆ ਕਿਸਾਨ ਦੇ ਪਰਚੇ ਵਾਲੀ, ਆਪਾਂ ਇੱਕ ਦਿਨ ਅੱਗੇ ਵੀ ਵਿਚਾਰੀ ਸੀ ਗੱਲ ਕਿ ਰਾਜਕਰਮਜੀਤ ਸਿੰਘ ਜੀ ਇਸ ਤਰ੍ਹਾਂ ਮੁੱਖ ਮੰਤਰੀ ਤੇ ਜਾਂ ਪ੍ਰਧਾਨ ਮੰਤਰੀ ਤੇ ਪਰਚੇ ਹੋਣ ਲੱਗ ਪਏ ਤੇ ਫਿਰ ਮੁਸ਼ਕਲ ਆ ਜਾਏਗੀ, ਕਿਉਂਕਿ ਵਿਰੋਧੀ ਜਾਂ ਜਿਹੜੇ ਨਿਰਾਸ਼ ਲੋਕ ਆ ਉਹਦੇ ਇਸ ਲੀਹ ਪੈ ਜਾਣਗੇ। ਏਦਾਂ ਨਹੀਂ ਹੁੰਦਾ। ਸੋ ਦੂਜੇ ਪਾਸੇ ਜਿਹੜੀ ਗੱਲ ਕਰੀਏ ਆਪਾਂ ਕਿ ਅਸੀਂ ਮੰਗ ਪੱਤਰ ਦਿੰਦੇ ਹਾਂ ਜੀ ਕਿ ਇਹ ਆਪਣਾ ਵਾਅਦਾ ਪੂਰਾ ਕਰੇ, ਉਹ ਪਹਿਲਾਂ ਮੰਗ ਪੱਤਰ ਜਾ ਕੇ ਨਰਿੰਦਰ ਮੋਦੀ ਨੂੰ ਤਾਂ ਦਿਓ। ਸਭ ਤੋਂ ਵੱਡਾ ਫਰਾਡ ਤੇ ਉਸ ਬੰਦੇ ਨੇ ਕੀਤਾ ਕਿਸਾਨਾਂ ਦੇ ਨਾਲ, ਸਭ ਤੋਂ ਵੱਡਾ ਧੋਖਾ ਭਾਰਤੀ ਜਨਤਾ ਪਾਰਟੀ ਨੇ ਖੁਦ ਕੀਤਾ। ਜੇ ਮੰਗ ਪੱਤਰ ਦੇਣਾ ਹੀ ਹੈ ਜਾ ਕੇ ਉਹਨਾਂ ਨੂੰ ਦਿਓ, ਜੇ ਧਰਨਾ ਹੀ ਲਾਉਣਾ ਹੈ ਜਾ ਕੇ ਉਹਨਾਂ ਦੀਆਂ ਦਹਿਲੀਜ਼ਾਂ ਤੇ ਲਾਓ ਜਿਨ੍ਹਾਂ ਨੇ ਸਾਰੇ ਮੁਲਕ ਦੇ ਕਿਸਾਨਾਂ ਨੂੰ ਠੱਗ ਲਿਆ। ਇਹਨਾਂ ਨੇ ਕਿਹਾ ਸੀਗਾ ਨਾ ਕਿ ਅਸੀਂ ਸੱਤਾ 'ਚ ਆ ਗਏ, ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਕੇ ਜਿੰਨੀ ਲਾਗਤ ਆਉਂਦੀ ਹੈ ਕਿਸਾਨ ਦੀ ਉਹ ਤੋਂ 50% ਵੱਧ ਵਧਾ ਕੇ ਦੇਵਾਂਗੇ, ਵੱਧ ਦੇਵਾਂਗੇ। ਤੇ ਫਿਰ ਤੁਸੀਂ ਜਾ ਕੇ ਨਰਿੰਦਰ ਮੋਦੀ ਨੂੰ ਚੇਤਾ ਕਰਾਓ ਕਿ ਸਭ ਤੋਂ ਪਹਿਲਾਂ ਤੇ ਵਾਅਦਾ ਤੁਸੀਂ ਕੀਤਾ ਸੀਗਾ। ਸੋ ਭਾਰਤੀ ਜਨਤਾ ਪਾਰਟੀ ਇਸ ਮਾਮਲੇ ਦੇ ਵਿੱਚ ਨੌਟੰਕੀ ਕਰਦੀ ਹੈ, ਡਰਾਮਾ ਕਰਦੀ ਪਈ ਹੈ।
ਔਰ ਵੈਸੇ ਇਹ ਨੌਟੰਕੀ ਕਰਨ ਦਾ ਅਧਿਕਾਰ ਵੀ ਹੈ ਸਿਆਸੀ ਤਨਜ਼ੀਮਾਂ ਕੋਲ। ਵੈਸੇ ਇਹਨਾਂ ਦੀ ਵਿਸ਼ੇਸ਼ਤਾ ਜੀ ਇਹੀ ਹੈ ਸਾਰੀਆਂ ਪਾਰਟੀਆਂ ਦੀ ਕਿ ਇਹ ਨੌਟੰਕੀ ਵਾਸਤੇ ਜਿਹੜੇ ਡਰਾਮੇਬਾਜ਼ ਚੰਗੇ ਆ। ਤਾਂ ਫਿਰ ਵੀ ਇਹਨਾਂ ਨੂੰ ਇੱਕੋ ਸਲਾਹ ਆ ਕਿ ਤੁਸੀਂ ਜੇ ਕਿਸਾਨਾਂ ਦੇ ਅਸਲੀ ਖਵਾਓ ਕਦਰ ਘੱਟੋ ਘੱਟ ਇੱਕ ਵਾਰੀ ਦਿੱਲੀ ਜਾ ਕੇ ਇਸੇ ਤਰ੍ਹਾਂ ਦਾ ਮੁਜ਼ਾਹਰਾ ਜ਼ਰੂਰ ਕਰਕੇ ਆਓ। ਔਰ ਦੂਜੀ ਸਲਾਹ ਇਹ ਆ ਕਿ ਬਾਰ ਬਾਰ ਨਾ ਤੁਰੇ ਫਿਰੋ, ਆਪਣੇ ਘਰ ਦੀ ਵੀ ਥੋੜ੍ਹੀ ਜਿਹੀ ਰਾਖੀ ਕਰੋ। ਅੱਜ ਇਹਨਾਂ ਦਾ ਇੱਕ ਰਿਪੋਰਟ ਈਸੇ ਖਾਨ ਦਾ ਮੰਡਲ ਪ੍ਰਧਾਨ 1800 ਨਸ਼ੀਲੀਆਂ ਗੋਲੀਆਂ ਨਾਲ ਫੜਿਆ ਗਿਆ। ਇਹ ਘਰੇ ਵੀ ਵਿਕਣ ਕੇ ਇਹਨਾਂ ਦੇ ਆਪਣੇ ਬੰਦੇ ਇਹੋ ਜਿਹੀਆਂ ਕਰਤੂਤਾਂ ਕਰਦੇ ਕਰਦੇ ਇਹਨਾਂ ਨੂੰ ਕਿੱਥੇ ਲੈ ਆਏ, ਹਾਲੇ ਵੀ ਨਹੀਂ ਹਟਦੇ, ਘਰੇ ਵੀ ਝਾਤੀ ਮਾਰ ਲੈਣ। ਪਰ ਜੋ ਕਰਦੇ ਫਿਰਦੇ ਆ ਇਹ ਨਿਰੋਲ ਸਿਆਸੀ ਡਰਾਮਾ ਲੋਕ ਸਮਝਦੇ ਆ। ਜੇ ਤੁਸੀਂ ਕਿਸਾਨਾਂ ਦੇ ਖੈਰ ਖਵਾਓ, ਸਭ ਤੋਂ ਪਹਿਲਾਂ ਤੁਸੀਂ ਦਿੱਲੀ ਜਾ ਕੇ ਧਰਨਾ ਲਾਓ, ਉਹਨਾਂ ਦੇ ਦਰਬਾਰ ਦੇ ਵਿੱਚ ਜਾ ਕੇ ਦਸਤਕ ਦਿਓ ਕਿ ਹਾਂ ਭਾਈ ਸਾਡੇ ਪੰਜਾਬ ਦਾ ਕਿਸਾਨ ਮਰਦਾ ਪਿਆ, ਉਸ ਮਰਦੇ ਪਏ ਕਿਸਾਨ ਨੂੰ ਤੁਸੀਂ ਬਚਾਓ। ਹੋਰ ਕੁਛ ਨਹੀਂ ਕਿ ਉਹਦੇ ਲਈ ਥੋੜੇ ਜਿਹੇ ਸਾਹ ਉਧਾਰੇ ਦੇ ਦਿਓ, ਕੁਛ ਨਾ ਕੁਛ ਰਾਹਤ ਦੇ ਦਿਓ, ਕੁਛ ਨਾ ਕੁਛ ਰਹਿ ਦੇ ਦਿਓ। ਜੇ ਉੱਥੋਂ ਲੈ ਆਉਣਗੇ ਤੇ ਫਿਰ ਅਸੀਂ ਸਮਝਾਂਗੇ ਕਿ ਵਾਕਿਆ ਕਿਸਾਨਾਂ ਦੇ ਅਟੈਸ਼ੀ ਹੈ, ਕਿਸਾਨਾਂ ਦੇ ਹਮਾਇਤੀ ਹੈ। ਕਹਿ ਸਕਾਂਗੇ ਕਿ ਇਸ ਮੰਚ ਦੇ ਇਹ ਵੀ ਕੁਛ ਕਿਰਦਾਰ ਆ ਜਿਹੜੇ ਵਕਤ ਆਉਣ ਤੇ ਆਪਣਾ ਰੂਪ ਲਿਖ ਕੇ ਤੇ ਸ਼ਾਮ ਨੂੰ ਕਰਨ ਚਾਹੀਦੇ। ਜੀ ਜੀ। ਅਤੇ ਮਿੰਟੂ ਕਸ਼ਰ ਜੀ ਇੱਥੇ ਤੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ ਅਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਅਤੇ ਰਹਿ ਗਈਆਂ ਜਿਹੜੀਆਂ ਕੁਛ ਖਬਰਾਂ ਉਹਨਾਂ 'ਤੇ ਆਪਾਂ ਇੱਦਾਂ ਹੀ ਨਜ਼ਰ ਬਣਾਵਾਂਗੇ। ਅਤੇ ਸਰੋਤਿਓ ਇੱਦਾਂ ਹੀ ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA 1300 AM KWRU Fresno, 1470 AM KIID Sacramento, and 1450 AM KOBO Yuba City. ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ। ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ। ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਐਨੀ ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 916-865-6659 या Parampreet Singh Daddi 661-510-3143। ਬੱਗਾ ਜੁਐਲਰਜ਼ ਸੈਕਰਾਮੈਂਟੋ ਜੋ ਕਿ ਹੁਣ ਖੁੱਲ ਚੁੱਕਾ ਹੈ ਚਾਈਨਾ ਟਾਊਨ ਸੁਪਰਮਾਰਕੀਟ ਦੇ ਵਿੱਚ 6930 65th ਸਟਰੀਟ ਨੰਬਰ 115 ਸੈਕਰਾਮੈਂਟੋ ਵਿਖੇ। ਬੱਗਾ ਜੁਐਲਰਜ਼ ਸੈਕਰਾਮੈਂਟੋ ਵਾਲਿਆਂ ਤੋਂ ਪੂਰੇ ਹੀ ਸੈਕਰਾਮੈਂਟੋ ਦੇ ਵਿੱਚ ਸਭ ਤੋਂ ਸਸਤੇ ਰੇਟ ਦੇ ਉੱਤੇ ਸੋਨਾ ਤੇ ਲੋਡ ਪੈਣ ਦੇ ਉੱਤੇ ਸੋਨੇ ਦੇ ਬਦਲੇ ਕੈਸ਼ ਲੈ ਸਕਦੇ ਹੋ। ਨਵੇਂ ਤੋਂ ਨਵੇਂ ਡਿਜ਼ਾਈਨ, ਕਸਟਮ ਡਿਜ਼ਾਈਨ ਤੇ ਹੋਰ ਸੋਨੇ ਦੀ ਹਰ ਇੱਕ ਤਰੀਕੇ ਦੀ ਆਈਟਮ ਬੱਗਾ ਜੁਐਲਰਜ਼ ਤੋਂ ਲੈ ਸਕਦੇ ਹੋ। ਬੱਗਾ ਜੁਐਲਰਜ਼ ਤੋਂ ਵਿਆਹ ਸ਼ਾਦੀ, ਜਾਗੋ ਅਤੇ ਹੋਰ ਹਰ ਇੱਕ ਤਰੀਕੇ ਦੇ ਪ੍ਰੋਗਰਾਮ ਦੇ ਲਈ ਡੈਕੋਰੇਸ਼ਨ ਦਾ ਸਮਾਨ ਮਿਲਦਾ ਹੈ। ਹੋਰ ਕਿਸੇ ਵੀ ਤਰੀਕੇ ਦੀ ਜਾਣਕਾਰੀ ਲਈ ਕਾਲ ਕਰੋ ਜੌਨੀ 9169128842 916 912 8842। ਬੱਗਾ ਜੁਐਲਰਜ਼ ਸੈਕਰਾਮੈਂਟੋ 6930 65th ਸਟਰੀਟ ਨੰਬਰ 150 ਸੈਕਰਾਮੈਂਟੋ ਚਾਈਨਾ ਟਾਊਨ ਸੁਪਰਮਾਰਕੀਟ ਦੇ ਵਿੱਚ। ਕਾਲ ਜੌਨੀ 9169128842। ਬੱਗਾ ਜੁਐਲਰਜ਼ ਸੈਕਰਾਮੈਂਟੋ। ਇੰਨੀ ਜ਼ੋਰ ਦੀ ਧੱਕ ਧੱਕ ਬੇਬੇ, ਕੀ ਗੱਲ ਦਵਾਈ ਨਹੀਂ ਖਾਧੀ ਅੱਜ? ਵੇ ਕਿੱਥੇ ਪੁੱਤ, ਦਵਾਈ ਤਾਂ ਪੁੱਤਿਆਂ ਦੀ ਪਰਸੋਂ ਦੀ ਮੁੱਕੀ ਆ। ਓ ਸ਼ਾਨਿਆ, ਉਹ ਦਵਾਈ ਨਹੀਂ ਲਿਆ ਕੇ ਦਿੱਤੀ ਬੇਬੇ ਨੂੰ? ਮੈਂ ਗਿਆ ਸੀ ਡੈਡ, ਉੱਥੇ ਲਾਈਨ ਬਹੁਤ ਲੰਬੀ ਸੀ। ਚਾਚਾ ਫੇਰ ਤਾਂ ਆਪਾਂ ਨੂੰ ਜਾਣਾ ਪੈਣਾ। ਉਹ ਕਿੱਥੇ ਖੱਜਲ ਹੁੰਦੇ ਫਿਰਾਂਗੇ ਭਤੀਜ। ਨਟੋਮਸ ਫਾਰਮੇਸੀ ਨਵੀਂ ਖੁੱਲੀ ਆਪਣੇ ਸ਼ਹਿਰ 'ਚ। ਫੋਨ ਖੜਕਾ, ਦਵਾਈ ਅਗਲਿਆਂ ਘਰ ਦੇ ਜਾਣੀ ਆ। ਜੀ ਹਾਂ, ਤੁਸੀਂ ਆਪਣੀਆਂ ਦਵਾਈਆਂ ਬੜੀ ਹੀ ਆਸਾਨੀ ਨਾਲ ਨਟੋਮਸ ਫਾਰਮੇਸੀ ਤੋਂ ਲੈ ਸਕਦੇ ਹੋ। ਮੰਡੇ ਟੂ ਫਰਾਈਡੇ 9 AM to 7 PM, ਸੈਟਰਡੇ
10 AM to 4 PM and Sunday closed. ਦਵਾਈਆਂ ਦੀ ਤੁਹਾਡੇ ਘਰ ਤੱਕ ਫ੍ਰੀ ਡਿਲੀਵਰੀ ਕਰਦੇ ਨੇ ਤੇ ਇੰਗਲਿਸ਼, ਪੰਜਾਬੀ ਤੇ ਸਪੈਨਿਸ਼ ਵਿੱਚ ਗੱਲ ਕਰਦੇ ਨੇ। ਉਹ ਬਹੁਤ ਤਰ੍ਹਾਂ ਦੀਆਂ ਮੈਡੀਕਲ ਤੇ ਮੈਡੀਕੇਅਰ ਇੰਸ਼ੋਰੈਂਸਸ ਵੀ ਅਸੈਪਟ ਕਰਦੇ ਨੇ। ਪ੍ਰਿਸਕ੍ਰਿਪਸ਼ਨ ਟ੍ਰਾਂਸਫਰ ਤੇ ਪਾਓ $20 ਆਫ। ਨਟੋਮਸ ਫਾਰਮੇਸੀ ਦੇ ਹਰਪ੍ਰੀਤ ਗਿੱਲ, 2087 Arena Boulevard Suite 160 Sacramento, 9165757827, 916-575-7827। ਹਾਂਜੀ ਕੀ ਗੱਲ, ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530-777-6737। ਇਹ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਤੇ ਰਹਿਣ ਦਾ ਵੀ ਪ੍ਰਬੰਧ ਹੋਵੇਗਾ, ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 5303002356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ ਜਿਨ੍ਹਾਂ ਨੂੰ 40 ਸੈਂਟ ਪਰ ਮਾਈਲ ਮਿਲਣਗੇ। ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530-751-5115 530-751-5115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। ਸਤਿ ਸ੍ਰੀ ਅਕਾਲ, ਮੇਰਾ ਨਾਮ ਹੈਗਾ ਰਜੇਸ਼ਵਰ ਲਾਲੀ, ਮੈਂ ਬੋਲਦਾ ਹਾਂ ਮਿਨੀ ਪੰਜਾਬ ਸਰੀ BC ਤੋਂ। ਸਤਿ ਸ੍ਰੀ ਅਕਾਲ, ਮੈਂ ਸਿਮਰਤ ਲਾਲੀ ਹਾਂ ਸਰੀ BC ਤੋਂ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਯੋਗ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਆਪਣੇ ਨਾਲ ਇਸ ਟਾਈਮ ਜੁੜੇ ਹੋਏ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ, ਜੀ ਆਇਆਂ ਨੂੰ, ਸਵਾਗਤ ਹੈ ਜੀ ਇੱਕ ਵਾਰੀ ਫੇਰ ਆਪ ਜੀ ਦਾ। ਜੀ ਸ਼ੁਕਰੀਆ ਜੀ ਰਾਜਕਰਮਜੀਤ ਸਿੰਘ ਜੀ। ਜੀ, ਤੇ ਮਿੰਟੂ ਗੁਰੂਸਰੀਆ ਜੀ, ਆਪਾਂ ਰਹਿੰਦੀਆਂ ਹੋਈਆਂ ਖਬਰਾਂ ਆ ਉਸ ਦੇ ਉੱਤੇ ਨਜ਼ਰ ਦੜਾਉਂਦੇ ਹਾਂ। ਹੋਮਗਾਰਡ ਦੇ ਵਿੱਚ ਪ੍ਰਮੋਸ਼ਨ ਤੇ ਭਰਤੀ ਘੁਟਾਲਿਆਂ ਦੀ ਜਾਂਚ ਵਿਜੀਲੈਂਸ ਕਰੇਗੀ। ਦੇਖੋ, ਜਿਹੜੇ ਇਹ ਹੋਮਗਾਰਡ ਵਾਲੇ ਭਰਤੀ ਹੋਏ ਸਨ, ਇਹ ਉਸ ਸਮੇਂ ਭਰਤੀ ਹੋਏ ਸੀ ਜਦੋਂ ਸਿੱਖ ਬਗਾਵਤ ਬੜੇ ਚਰਮ ਤੇ ਸੀਗੀ। ਉਸ ਸਮੇਂ ਇਹ ਭਰਤੀ ਹੋਏ, ਇੱਕ SPO ਔਰ ਦੂਸਰੇ ਹੋਮਗਾਰਡ। ਇਹਨਾਂ ਦੀ ਨਫਰੀ ਮੇਰੇ ਖਿਆਲ ਦੇ ਨਾਲ ਪੰਜਾਬ ਦੇ ਵਿੱਚ 13,000 ਦੇ ਲਗਭਗ ਸੀ। ਸ਼ੁਰੂਆਤੀ ਦੌਰ ਦੇ ਵਿੱਚ ਇਹਨਾਂ ਨੂੰ ਬੜੀ ਘੱਟ ਤਨਖਾਹ ਦਿੱਤੀ ਜਾਂਦੀ ਸੀ, ਡਿਊਟੀ ਇਹਨਾਂ ਤੋਂ ਠੋਕ ਕੇ ਲਈ ਜਾਂਦੀ ਸੀ। ਦੋਸ਼ ਤਾਂ ਇਹ ਵੀ ਲੱਗਦੇ ਸੀਗੇ ਕਿ ਪੰਜਾਬ ਪੁਲਿਸ ਦੇ ਜਵਾਨ ਆ, ਜਦੋਂ ਮੁਕਾਬਲਾ ਵਗੈਰਾ ਹੁੰਦਾ ਸੀਗਾ ਤੇ ਉਦੋਂ ਇਹਨਾਂ ਨੂੰ ਮੂਹਰੇ ਲਾ ਦਿੰਦੀ ਸੀ। ਇਹੋ ਜਿਹੀਆਂ ਗੱਲਾਂ ਵੀ ਸੁਣਨ ਨੂੰ ਮਿਲਦੀਆਂ ਸਨ। ਚਲੋ ਬਾਅਦ ਦੇ ਵਿੱਚ ਵਕਤ ਬਦਲਦਾ ਗਿਆ, ਹੌਲੀ ਹੌਲੀ ਸਭ ਕੁਛ ਠੀਕ ਹੁੰਦਾ ਗਿਆ। ਇੱਕ ਮੌਕਾ ਇਹ ਵੀ ਆਇਆ ਜਦੋਂ ਇਹਨਾਂ ਦੇ ਹੱਕ 'ਚ ਇੱਕ ਆਵਾਜ਼ ਉੱਠੀ ਕਿ ਬਈ ਡਿਊਟੀ ਤੇ ਇਹ ਪੰਜਾਬ ਪੁਲਿਸ ਵਾਲਿਆਂ ਤੋਂ ਜੇ ਜ਼ਿਆਦਾ ਨਹੀਂ ਤੇ ਘੱਟ ਵੀ ਨਹੀਂ ਕਰਦੇ, ਇਹਦੀ ਗੱਲ ਤੇ ਜ਼ਿਆਦਾ ਕਰਦੇ ਆ, ਪਰ ਤਨਖਾਹ ਦਾ ਬਹੁਤ ਜ਼ਮੀਨ ਅਸਮਾਨ ਦਾ ਫਰਕ। ਉਹਦਾ ਕਾਰਨ ਇਹ ਆ ਕਿ ਇਹਨਾਂ ਨੂੰ ਰੈਗੂਲਰ ਨਹੀਂ ਸੀ ਕੀਤਾ ਜਾਂਦਾ ਜੀ। 99 ਦਿਨਾਂ ਬਾਅਦ ਇਹਨਾਂ ਦੀ ਬ੍ਰੇਕ ਪੈ ਜਾਂਦੀ ਆ। ਬਹੁਤ ਘੱਟ ਲੋਕਾਂ ਨੂੰ ਸ਼ਾਇਦ ਇਸ ਗੱਲ ਦਾ ਪਤਾ ਹੋਏਗਾ। 99 ਦਿਨ ਰੈਗੂਲਰ ਹਾਜ਼ਰੀ ਲੱਗ ਕੇ ਫਿਰ ਬਾਅਦ 'ਚ ਆਟੋਮੈਟਿਕ ਇਹਨਾਂ ਦੀ ਬ੍ਰੇਕ ਪੈ ਜਾਂਦੀ ਹੈ। 99 ਦਿਨਾਂ ਤੋਂ 90ਵਾਂ ਦਿਨ ਇਹਨਾਂ ਦਾ ਨਹੀਂ ਸੀ ਪੂਰਾ ਹੁੰਦਾ। ਸੋ ਬਾਅਦ ਦੇ ਵਿੱਚ ਇਹਨਾਂ ਦੀ ਤਨਖਾਹ ਵਧਾ ਦਿੱਤੀ ਗਈ। ਪਰ ਹੋਇਆ ਕਿ ਅਕਾਲੀ ਭਾਜਪਾ ਸਰਕਾਰ ਦੇ ਅੰਤਲੇ ਪੜਾਅ ਤੇ ਕੁਛ ਕੰਮ ਇਹੋ ਜਿਹੇ ਹੋਏ ਜਿਹੜੇ ਹੁਣ ਇਸ ਸਮੇਂ ਵਿਵਾਦ ਬਣਦੇ ਆ। ਮਸਲਨ ਇਹਨਾਂ ਨੇ 100 ਪਲਟੂਨ ਕਮਾਂਡਰ ਭਰਤੀ ਕਰਨਾ ਸੀ। ਉਹਦੇ ਵਿੱਚ ਕੀ ਸੀਗਾ ਕਿ ਕਾਇਦੇ ਦੇ ਮੁਤਾਬਕ ਉਹ ਭਰਤੀ ਸਿਲੈਕਸ਼ਨ ਬੋਰਡ ਨੇ ਕਰਨੀ ਸੀ, ਸਰਵਿਸ ਸਿਲੈਕਸ਼ਨ ਬੋਰਡ ਜਿਹਨੂੰ ਕਹਿੰਦੇ ਨੇ। ਪਰ ਇਹਨਾਂ ਨੇ ਕੀ ਕੀਤਾ ਕਿ ਉਹ ਭਰਤੀ ਜਿਹੜੀ ਸੀ ਗ੍ਰਹਿ ਵਿਭਾਗ ਦੇ ਅਧੀਨ ਕਰਵਾਈ। ਕਮਾਲ ਦੀ ਗੱਲ ਇਹ ਆ ਕਿ ਜਿਹੜਾ ਉਹ ਪੇਪਰ ਪਾਇਆ ਗਿਆ, ਜਿਹੜਾ ਲਿਖਤੀ ਟੈਸਟ ਵਾਸਤੇ, ਉਹ ਪੇਪਰ ਤਿਆਰ ਵੀ ਇਹਨਾਂ ਦੇ ਆਲਾ ਅਧਿਕਾਰੀਆਂ ਨੇ ਕੀਤਾ। ਤੇ ਬਾਅਦ ਚ ਦੋਸ਼ ਇਹ ਲੱਗਦਾ ਹੈ ਕਿ ਉਹ ਜਿਹੜਾ ਪੇਪਰ ਸੀ ਉਹ ਇਹਨਾਂ ਨੇ ਆਪਣੇ ਚਹੇਤੇ ਬੰਦਿਆਂ ਨੂੰ ਆਪ ਹੀ ਵੰਡ ਘੱਤਿਆ ਕਿ ਲਓ ਭਾਈ ਸੱਜਣੋਂ ਫੜ ਲਓ, ਆਹ ਸਵੇਰੇ ਪੇਪਰ ਆਉਣਾ ਤੇ ਕਰਕੇ ਪਰਾਂ ਮਾਰਿਓ। ਯਾਨੀ ਉਹ ਜਿਹੜਾ 100 ਪਲਟੂਨ ਕਮਾਂਡਰ ਭਰਿਆ, ਇਹਨਾਂ ਨੇ ਅਸਾਮੀਆਂ ਦੇ ਵਜੋਂ ਭਰਿਆ, ਉਹਨਾਂ ਦੇ ਵਿੱਚੋਂ ਬਹੁਤੇ ਇਹਨਾਂ ਨੇ ਆਪਣੇ ਚਹੇਤੇ ਸੀਗੇ ਜਿਹੜੇ ਉਹ ਲਾ ਲਏ। ਹੁਣ ਇੱਥੇ ਮਸਲਾ ਇਹ ਉੱਠ ਖੜਾ ਹੋਇਆ ਕਿ ਉਹ ਜਿਹੜੀ ਪਲਟੂਨ ਕਮਾਂਡਰਾਂ ਦੀ ਭਰਤੀ ਹੋਈ ਹੈ ਉਹ ਇਹਨਾਂ ਨੇ ਜਾਇਜ਼ ਕੀਤੀ ਹੈ ਜਾਂ ਨਜਾਇਜ਼ ਕੀਤੀ ਹੈ ਜੀ। ਕਿਉਂਕਿ ਸਿੱਧੇ ਤੌਰ ਤੇ ਇਹ ਦਿਸਦਾ ਪਿਆ ਕਿ ਜਿਹੜੀ ਭਰਤੀ ਸਰਵਿਸ ਸਿਲੈਕਸ਼ਨ ਬੋਰਡ ਦੇ ਰਾਹੀਂ ਹੋਣੀ ਚਾਹੀਦੀ ਸੀਗੀ ਉਹ ਸਿੱਧੀ ਗ੍ਰਹਿ ਵਿਭਾਗ ਤੋਂ ਕਰਵਾਈ ਗਈ। ਔਰ ਜਿਹੜਾ ਪੇਪਰ
ਤਿਆਰ ਕਰਨ ਦਾ ਜ਼ਿੰਮਾ ਸੀਗਾ ਉਹ ਇਹਨਾਂ ਦੇ ਅਧਿਕਾਰੀਆਂ ਨੂੰ ਦੇ ਦਿੱਤਾ ਗਿਆ, ਜੋ ਕਿ ਬਿਲਕੁਲ ਗਲਤ ਜਾਪਦਾ। ਦੂਜੀ ਇੱਕ ਚੀਜ਼ ਹੋਰ ਵੀ ਹੋਈ ਕਿ ਇੱਕ ਸਮਾਂ ਇਹੋ ਜਿਹਾ ਵੀ ਆਇਆ ਜਦੋਂ, ਕਿਉਂਕਿ ਇਹਨਾਂ ਦੇ ਨਾਲੋਂ ਇੱਕ ਆਮ ਮਜ਼ਦੂਰ ਦੀ ਦਿਹਾੜੀ ਵੀ ਜ਼ਿਆਦਾ ਸੀਗੀ, ਬਹੁਤ ਸਾਰੇ ਬੰਦੇ ਇਹਨਾਂ ਦੇ ਛੱਡ ਛਡਾ ਕੇ ਚਲੇ ਗਏ ਸੀਗੇ। ਛੱਡ ਛਡਾ ਕੇ ਜਿਹੜੇ ਚਲੇ ਗਏ ਉਹਨਾਂ ਨੂੰ ਇਹਨਾਂ ਨੇ ਰੱਖ ਲਿਆ ਵਾਪਸ, ਖਾਸ ਤੌਰ ਤੇ ਲੰਬੀ, ਮੁਕਤਸਰ, ਇਹਨਾਂ ਹਲਕਿਆਂ ਦੇ ਵਿੱਚ ਜਿਹੜੇ ਛੱਡ ਛਡਾ ਕੇ ਘਰਾਂ 'ਚ ਬੈਠੇ ਸਨ, ਉਹਨਾਂ ਨੂੰ ਇਹਨਾਂ ਨੇ ਕਿਹਾ ਕਿ ਆਓ ਤੁਹਾਨੂੰ ਪੱਟ ਤੇ ਚੜਾ ਦਿੰਦੇ ਹਾਂ। ਉਹਨਾਂ ਸਾਰਿਆਂ ਨੂੰ ਚੜਾ ਦਿੱਤਾ ਔਰ ਚੜਾਉਣ ਲੱਗਿਆ ਕੀ ਕੀਤਾ ਕਿ ਇਹਨਾਂ ਨੇ ਮੈਡੀਕਲ ਆਧਾਰ ਬਣਾ ਦਿੱਤਾ। ਮੈਡੀਕਲ ਆਧਾਰ ਬਣਾ ਕੇ ਉਹਨਾਂ ਪੁਰਾਣੇ ਬੰਦਿਆਂ ਨੂੰ ਨਵੇਂ ਬੈਲਟ ਨੰਬਰ ਦੇ ਦਿੱਤੇ ਜਿਹੜੇ ਕਾਇਦੇ ਦੇ ਮੁਤਾਬਕ ਗਲਤ ਆ, ਉਹਦਾ ਵੀ ਰੌਲਾ ਪੈਂਦਾ। ਇੱਕ ਇਹਨਾਂ ਨੇ 300 ਪੋਸਟਾਂ ਦੀ ਭਰਤੀ ਕੀਤੀ ਸੀ, ਜਿਹਦੇ 'ਚ ਰੈਗੂਲਰ ਕਲਰਕ ਵੀ ਸੀਗਾ, ਇੰਸਟਰਕਟਰ ਵੀ ਸੀਗਾ, CPL ਵੀ ਸੀ, ਚੌਂਕੀਦਾਰ ਵੀ ਸੀ, ਮਾਲੀ ਵੀ ਸੀ, ਮੋਚੀ ਵੀ ਸੀ। ਇਸ ਤਰ੍ਹਾਂ 300 ਪੋਸਟਾਂ ਭਰੀਆਂ ਸਨ ਜੀ। ਇਹਨਾਂ ਦੇ ਵਿੱਚ ਵੀ ਦੱਸਦੇ ਆ ਕਿ ਇਹ ਜਿਹੜਾ ਭਰਤੀ ਹੋਈ, ਇਹਨਾਂ ਦੇ ਆਪ ਹੀ ਨਿਗਰਾਨ ਸੀਗੇ, ਆਪ ਹੀ ਅਧਿਕਾਰੀ ਇਹਨਾਂ ਦੇ ਸਭ ਕੁਛ ਕਰਤਾ ਧਰਤਾ ਸੀਗੇ। ਉਹਨਾਂ ਨੇ ਵੀ ਉਸ ਭਰਤੀ ਦੇ ਵਿੱਚ ਰੱਜ ਕੇ ਕਤਲੇਬਾਜ਼ੀ ਕੀਤੀ ਹੈ। ਇਹ ਦੋਸ਼ ਕਿਸੇ ਹੋਰ ਨੇ ਲਾਏ ਹੁੰਦੇ ਤੇ ਕੱਚੇ ਗਿਣੇ ਜਾਂਦੇ। ਅਸਲ ਦੇ ਵਿੱਚ ਇਹ ਦੋਸ਼ ਲਾਏ ਆ ਜਿਹੜੇ ਪੰਜਾਬ ਹੋਮਗਾਰਡ ਵੈਲਫੇਅਰ ਐਸੋਸੀਏਸ਼ਨ ਦੇ ਜਿਹੜੇ ਮੁਖੀ ਆ ਉਹਨਾਂ ਨੇ। ਉਹ ਕਹਿੰਦੇ ਕਿ ਸਾਰੀਆਂ ਗੜਬੜੀਆਂ ਜਿਹੜੀਆਂ ਸਾਡੇ ਡਿਪਾਰਟਮੈਂਟ ਦੇ ਵਿੱਚ ਹੋਈਆਂ ਨੇ, ਪਹਿਲਾਂ ਤੇ ਇਹਨਾਂ ਦੇ ਅਫਸਰਾਂ ਨੇ ਇਹ ਕਹਿ ਦਿੱਤਾ, ਉਹ ਦੇਖੋ ਜੀ ਇਹਨਾਂ ਦੀ ਨਿੱਜੀ ਰੰਜਿਸ਼ ਆ, ਇਹ ਏਦਾਂ ਕਰਦੇ ਉੱਦਾਂ ਕਰਦੇ ਆ, ਕੋਈ ਇਸ ਤਰ੍ਹਾਂ ਦਾ ਕੁਛ ਨਹੀਂ, ਸਭ ਅੱਛਾ ਜੀ, ਸਭ ਅੱਛਾ। ਪਰ ਜਦੋਂ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਤਾਬੜਤੋੜ ਪ੍ਰੈਸ ਕਾਨਫਰੰਸਾਂ ਕੀਤੀਆਂ, ਮੀਡੀਆ ਕਵਰੇਜ ਮਿਲੀ, ਜਦੋਂ ਤੱਥ ਜਿਹੜੇ ਵਿਚਾਰੇ ਗਏ ਤੇ ਸਾਫ਼ ਹੋ ਗਿਆ ਕਿ ਕਿਤੇ ਨਾ ਕਿਤੇ ਮਾਮਲਾ ਗੜਬੜ ਹੈ। ਹੁਣ ਇਹਦੀ ਜਾਂਚ ਪੜਤਾਲ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਵਿਜੀਲੈਂਸ ਵਿਭਾਗ ਨੂੰ ਦੇ ਦਿੱਤੀ ਗਈ ਹੈ ਜੀ। ਹੁਣ ਵਿਜੀਲੈਂਸ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰੂਗੀ ਕਿ ਅਸਲ ਦੇ ਵਿੱਚ ਵਾਪਰਿਆ ਕੀ ਹੈ। ਪਰ ਉਂਝ ਹੈਰਾਨਗੀ ਦੀ ਗੱਲ ਆ ਕਿ ਵਿਜੀਲੈਂਸ ਕੋਲ ਇੰਨਾ ਕੰਮ ਜਿਹੜਾ ਵੀ ਉਹ ਖੜਾ ਪੱਟ ਕੇ ਵੇਖਦੇ ਆ ਉਹਦੇ ਥੱਲੇ ਹੀ ਇਸ ਤਰ੍ਹਾਂ ਦਾ ਸਮਾਨ ਗਲਿਆ ਸੜਿਆ ਨਿਕਲ ਆਉਂਦਾ। ਜਿਹੜੀ ਵੀ ਫਾਈਲ ਚੁੱਕਦੇ ਆ ਉਹਦੇ ਵਿੱਚੋਂ ਹੀ ਇਹੋ ਜਿਹਾ ਕੁਛ ਨਿਕਲ ਆਉਂਦਾ। ਜਿਹੜੀ ਵੀ ਕਿਤੋਂ ਉਹ ਖਿਲਾਰਦੇ ਆ ਉਹਦੇ ਚੋਂ ਮੁਸ਼ਕੀਆਂ ਲੀਰਾਂ ਨਿਕਲ ਆਉਂਦੀਆਂ। ਸੋ ਇੰਨੇ ਘੁਟਾਲੇ, ਕਦੇ ਸਿੰਜਾਈ ਘੁਟਾਲਾ, ਨੌਕਰੀ ਘੁਟਾਲਾ, ਹੋਮਗਾਰਡ ਘੁਟਾਲਾ, ਪਤਾ ਨਹੀਂ ਕਿਹੜਾ ਘੁਟਾਲਾ। ਹੁਣ ਵਿਜੀਲੈਂਸ ਵਿਚਾਰੀ ਇਹਨਾਂ ਸਾਰੇ ਘੁਟਾਲਿਆਂ ਦੀ ਇਸ ਮਾਲਾ ਨੂੰ ਕਿੰਨੇ ਚਿਰ 'ਚ ਫੇਰ ਕੇ ਮੰਨੇ ਹੋਊਗੀ ਉਹ ਸਮਾਂ ਦੱਸੂਗਾ, ਕਿਉਂਕਿ ਵਿਜੀਲੈਂਸ ਦਾ ਹਾਲ ਤੇ ਇਹੋ ਜਿਹਾ ਕਿ ਜਿੰਦ ਕੱਲੀ ਤੇ ਮਲਾਜੇਦਾਰ ਬਾਲੇ, ਮੈਂ ਕਿਹਦਾ ਮਾਨ ਰੱਖ ਲਾਂ। ਮੈਨੂੰ ਲੱਗਦਾ ਕਿ ਇੱਕ ਵਿਜੀਲੈਂਸ ਜਿਹੜੀ ਹੈ ਹੋਰ ਤਿਆਰ ਕਰਨੀ ਪੈਣੀ, ਕਬਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਗਈ ਆ ਜੀ। ਬਿਲਕੁਲ। ਅਗਲੀ ਗੱਲ ਕਰੀਏ ਵੀ ਵਿਧਾਇਕਾਂ ਨੇ ਚੱਬੀ ਇੱਕ ਹੋਰ ਰਿਓੜੀ, ਆਪ ਵਾਲੇ ਵੀ ਘੱਟ ਨਾ ਰਹੇ। ਦੇਖੋ ਰਿਓੜੀ ਚੱਬਣ ਲਈ ਤੇ ਅਗਲਾ ਇੱਥੋਂ ਤੱਕ ਆਉਂਦਾ ਹੈ ਨਾ, ਆਸ ਹੀ ਹੁੰਦੀ ਹੈ ਕਿ ਕਿਤੇ ਮੌਕਾ ਮਿਲੇ। ਹੁਣ ਤੇ ਸਿਆਸਤ ਦੇ ਵਿੱਚ ਇਹੋ ਸ਼ਰੇਆਮ ਕਿਹਾ ਜਾਣ ਲੱਗ ਪਿਆ ਕਿ ਕਹਿੰਦੇ ਜੀ ਇਮਾਨਦਾਰ ਇੱਥੇ ਨਹੀਂ ਹੈਗਾ ਕੋਈ। ਇਮਾਨਦਾਰ ਉਹੀ ਆ ਜਿੰਨਾ ਚਿਰ ਜਿਹਦਾ ਦਾਅ ਨਹੀਂ ਲੱਗਦਾ। ਜਦੋਂ ਉਹਦਾ ਦਾਅ ਫੱਬ ਗਿਆ ਫਿਰ ਕਿਧਰੇ ਗਈ ਇਮਾਨਦਾਰੀ, ਕਿਧਰੇ ਗਈ ਲੋਕ ਸੇਵਾ। ਹੁਣ ਆਹ ਜਿਹੜਾ ਵਿਧਾਇਕਾਂ ਨੇ ਇਹ ਕੰਮ ਕੀਤਾ, ਵੈਸੇ ਇਹ ਪਹਿਲਾਂ ਵੀ ਕਰਦੇ ਰਹੇ ਆ, ਇਹ ਦੇਖਣਾ ਲਾਜ਼ਮੀ ਹੋਏਗਾ। ਇਹ ਨਵਾਂ ਨਹੀਂ ਹੋਇਆ, ਜਦ ਕਿ ਇਹ ਪੁਰਾਣੇ ਤੁਰੇ ਆਉਂਦੇ ਨੂੰ ਹੀ ਨਵਾਂ ਕੀਤਾ ਗਿਆ। ਜਿਹੜੇ ਵਿਧਾਇਕ ਬਣੇ ਆ ਉਹਨਾਂ ਦੇ ਵਿੱਚੋਂ ਅਬੋਹਰ ਤੋਂ ਅਰੁਣ ਨਾਰੰਗ, ਇਹਨੇ ਆਪਣੇ ਪੁੱਤਰ ਕਰਨ ਨਾਰੰਗ ਨੂੰ ਨਾਲ PA ਰੱਖ ਲਿਆ ਜੀ। ਘਰ ਦੀ ਗੱਡੀ ਗੰਡਾ ਸਿੰਘ ਡਰਾਈਵਰ। ਜੇ ਏਦਾਂ ਹੀ ਕਾਂਗਰਸ ਦੇ ਸ਼ਾਮ 84 ਵਾਲੇ ਵਿਧਾਇਕ ਦੀ ਗੱਲ ਕਰੀਏ, ਪਵਨ ਕੁਮਾਰ ਆਦੀਆ, ਉਹਨੇ ਵੀ ਆਪਣੇ ਪੁੱਤਰ ਸੌਰਵ ਨੂੰ ਨਾਲ PA ਰੱਖ ਲਿਆ। ਇਸ ਤਰ੍ਹਾਂ ਹੀ ਕਾਂਗਰਸ ਦਾ ਵਿਧਾਇਕ ਹੈ ਡਾਕਟਰ ਰਾਜ ਕੁਮਾਰ, ਉਹਨੇ ਵੀ PA ਦੀ ਸੇਵਾ ਜਿਹੜੀ ਉਹ ਆਪਣੇ ਛੋਟੇ ਭਰਾ ਜਤਿੰਦਰ ਕੁਮਾਰ ਨੂੰ ਦਿੱਤੀ ਹੋਈ ਆ। ਇਸ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਵਾਲੇ ਵੀ ਪਿੱਛੇ ਨਹੀਂ ਹੈ। ਆਮ ਆਦਮੀ ਪਾਰਟੀ ਦਾ ਜਿਹੜਾ ਕੁਲਵੰਤ ਸਿੰਘ ਪੰਡੋਰੀ ਆ ਮਹਿਲ ਕਲਾਂ ਵਾਲਾ, ਉਹਨੇ ਆਪਣੇ ਭਾਂਜੇ ਨੂੰ ਇਹ ਜ਼ਿੰਮਾ ਸੌਂਪਿਆ ਹੋਇਆ ਕਿ ਤੂੰ PA ਪੁਣਾ ਕਰਨਾ। ਫਿਰ ਅੱਗੇ ਜੇ ਗੱਲ ਕਰੀਏ ਕਾਂਗਰਸੀ ਵਿਧਾਇਕ ਸੁਰਜੀਤ ਸਿੰਘ ਧਮਾਨ, ਜਿਹੜਾ ਪਿਛਲੇ ਦਿਨ ਕਾਂਗਰਸ ਲਈ ਤੂਫਾਨ ਬਣ ਗਿਆ ਸੀਗਾ, ਇਹ ਕਹਿਤਾ ਸੀਗਾ ਕਿ ਮੇਰੇ ਇਲਾਕੇ 'ਚ ਜਿੰਨਾ ਮਰਜ਼ੀ ਚਿੱਟਾ ਲੈ ਲਓ। ਸੁਰਜੀਤ ਸਿੰਘ ਧਮਾਨ ਨੇ ਇਹ ਸੇਵਾ ਲਈ ਹੈ ਆਪਣੇ ਭਤੀਜੇ ਦੇ ਜਿੰਨੇ, ਉਹਨੇ ਆਪਣਾ ਸਕਾ ਭਤੀਜਾ ਰੱਖਿਆ। ਹਲਕਾ ਬਲਾਡਾ ਤੋਂ ਜਿਹੜਾ ਆਮ ਆਦਮੀ ਪਾਰਟੀ ਦਾ ਵਿਧਾਇਕ ਹੈ ਪ੍ਰਿੰਸੀਪਲ ਬੁੱਧਰਾਮ, ਉਹਨੇ ਗਾਂ ਆਪਣੇ ਮਾਸੀ ਦੇ ਪੋਤਰੇ ਦਾ ਮਾਨ ਸਤਿਕਾਰ ਰੱਖਿਆ, ਉਹਨੂੰ PA ਰੱਖ ਲਿਆ ਉਹਨੇ। ਇਹ ਸਾਰੇ ਜਿਹੜੇ ਵਿਧਾਇਕ ਆ ਉਹਨਾਂ ਨੇ ਆਪੋ ਆਪਣੇ ਰਿਸ਼ਤੇਦਾਰ ਫਿੱਟ ਕੀਤੇ ਆ। ਪਰ ਇਹਨਾਂ ਸਾਰਿਆਂ ਤੋਂ ਸਿਰਾ ਕਰ ਗਿਆ ਨਿਰਮਲ ਸਿੰਘ ਜੀ ਖਾਲਸਾ,
ਜਿਹੜਾ ਆਮ ਆਦਮੀ ਪਾਰਟੀ ਦਾ ਭਦੌੜ ਤੋਂ ਆ ਵਿਧਾਇਕ ਪਿਰਮਲ ਸਿੰਘ ਖਾਲਸਾ, ਉਹਨੇ ਤੇ ਦੱਸਦੇ ਆ ਕਿ ਅਕਾਲੀ ਦਲ ਦਾ ਜਿਹੜਾ ਉੱਥੋਂ ਦਾ ਸਾਬਕਾ ਵਿਧਾਇਕ ਸੀਗਾ ਉਹਦਾ ਪੀਏ ਨਾਲ ਰੱਖ ਲਿਆ। ਤੇ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਖਾਲਸਾ ਜੀ ਇਹ ਕੀ ਕੰਮ ਤੁਸੀਂ ਚਲਾ ਲਿਆ, ਇਹ ਕੀ ਕੌਤਕ ਵਰਤਾਈ ਜਾਂਦੇ ਹੋ, ਤੇ ਉਹ ਹੌਲੀ ਜਿਹੇ ਕਹਿੰਦਾ ਯਾਰ ਪਤਾ ਹੀ ਨਹੀਂ ਲੱਗਿਆ ਮੈਨੂੰ, ਅਸਲ ਦੇ ਵਿੱਚ ਪਤਾ ਹੀ ਨਹੀਂ ਲੱਗਿਆ, ਕਾਹਲੀ ਚ ਮੈਂ ਇਹਨੂੰ ਰੱਖ ਬੈਠਾ। ਤੇ ਫੂਲਕਾ ਬਾਰੇ ਵੀ ਇਹੋ ਹੀ ਕੁਛ ਹੋਇਆ ਸੀਗਾ। ਫੂਲਕਾ ਸਾਹਿਬ ਨੇ ਵੀ ਉਹ ਬੰਦਾ ਪੀਏ ਰੱਖ ਲਿਆ ਸੀ ਜਿਹੜਾ ਇੱਕ ਐਸੇ ਮੰਤਰੀ ਦਾ ਪੀਏ ਸੀਗਾ ਜਿਹਨੇ ਸਾਰੇ ਕਾਰਜਕਾਲ ਦੇ ਵਿੱਚ ਸਵਾਏ ਬਦਨਾਮੀਆਂ ਤੋਂ ਕੁਛ ਨਹੀਂ ਖੱਟਿਆ, ਤੇ ਖੁਦ ਉਸ ਪੀਏ ਦਾ ਇੱਕ ਘਪਲੇ ਚ ਨਾਮ ਬੋਲਦਾ ਸੀਗਾ, ਉਹ ਰੱਖ ਲਿਆ ਸੀ ਨਾਲ। ਬਾਅਦ ਚ ਰੌਲਾ ਪਿਆ ਤੇ ਫਿਰ ਉਹਨੂੰ ਵਾਪਸ ਕੀਤਾ ਗਿਆ। ਸੋ ਆਹ ਪਿਰਮਲ ਸਿੰਘ ਖਾਲਸਾ ਵਾਲਾ ਵੀ ਬੜਾ ਅਜੀਬੋ-ਗਰੀਬ ਜਿਹਾ ਫੈਸਲਾ ਨਜ਼ਰ ਆਉਂਦਾ ਹੈ। ਪਰ ਚਲੋ ਸ਼ੁਕਰ ਕਰੋ ਪਿਰਮਲ ਸਿੰਘ ਖਾਲਸਾ ਨੇ ਸਾਬਕਾ ਅਕਾਲੀ ਵਿਧਾਇਕ ਦਾ ਪੀਏ ਲਿਆ। ਕਿਤੇ ਇਹ ਨਹੀਂ ਆਖ ਦਿੱਤਾ ਜਾ ਕੇ ਸਾਬਕਾ ਵਿਧਾਇਕ ਨੂੰ ਕਿ ਜਥੇਦਾਰ ਜੀ ਐਵੇਂ ਵਿਹਲੇ ਤੁਰੇ ਫਿਰਦੇ ਕੰਧਾਂ 'ਚ ਟੱਕਰਾਂ ਮਾਰਦੇ, ਆਓ ਮੇਰੇ ਨਾਲ ਪੀਏਗਿਰੀ ਕਰ ਲਓ, ਮੈਂ ਤੁਹਾਨੂੰ ਕੰਮੇ ਲਾ ਦਿੰਦਾ ਜੀ। ਤੇ ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਵੀ ਫੜੇ ਗਏ ਗਿਰੋਹਬਾਜ਼ ਤੋਂ ਪੁੱਛਗਿੱਛ 'ਚ ਹੋਇਆ ਖੁਲਾਸਾ ਵੀ ਸਾਬਕਾ ਵਿਧਾਇਕ ਦੀ ਸਿਫਾਰਿਸ਼ ਤੇ ਜਾਰੀ ਹੋਈ ਸੀ ਅਸਲਾ। ਦੇਖੋ ਇਹ ਜਿਹੜਾ ਅਸਲਾ ਜਾਰੀ ਹੋਇਆ ਵਾ, ਇਹ ਜਿਹੜੇ ਕੱਲ 2 ਮੁੰਡੇ ਫੜੇ ਆ ਇਹ ਗਿਰੋਹਬਾਜ਼ ਸੀਗੇ, ਅਮਨਾ ਸੇਠ ਤੇ ਗੋਪੀ, ਫਿਰੋਜ਼ਪੁਰ ਜ਼ਿਲ੍ਹੇ ਨਾਲ ਸੰਬੰਧਿਤ ਨੇ। ਕੁਝ ਦਿਨ ਪਹਿਲਾਂ ਕੋਹਾਲਾ ਪਿੰਡ ਦੇ ਵਿੱਚੋਂ ਗ੍ਰਿਫਤਾਰੀਆਂ ਹੋਈਆਂ ਸੀ, ਇਹ ਭੱਜ ਨਿਕਲੇ ਸੀ, ਬਾਅਦ ਚ ਪੁਲਿਸ ਨੇ ਇਹਨਾਂ ਨੂੰ ਫੜਿਆ। ਹੁਣ ਜਦੋਂ ਫੜ ਕੇ ਇਹਨਾਂ ਤੋਂ ਮੁੱਢਲੀ ਪੁੱਛਗਿੱਛ ਕੀਤੀ ਗਈ ਆ, ਹਾਲਾਂਕਿ ਪੁਲਿਸ ਤੇ ਬਹੁਤ ਦਾਅਵਾ ਕਰਦੀ ਹੈ ਇਹਨਾਂ ਦੇ ਤਾਰ ਬਾਹਰਲੇ ਮੁਲਕਾਂ ਤੱਕ ਜੁੜੇ ਆ, ਇਹਨਾਂ ਨੇ ਫਲਾਣਾ ਧਾਰਮਿਕ ਬੰਦਾ ਮਾਰਿਆ, ਫਲਾਣਾ ਧਾਰਮਿਕ ਬੰਦਾ ਮਾਰਿਆ, ਯਾਨੀ ਕਈ ਕਿਸਮ ਦੀਆਂ ਉਹ ਕਹਾਣੀਆਂ ਪੁਲਿਸ ਦਾਅਵੇ ਵਜੋਂ ਪੇਸ਼ ਕਰਦੀ ਹੈ। ਪਰ ਉਹਨਾਂ ਦੀ ਯਕੀਨਤਾ ਕਿੰਨੀ ਕੁ ਹੈ, ਉਹਨਾਂ ਦੀ ਸੱਚਾਈ ਕਿੰਨੀ ਕੁ ਹੈ, ਉਹ ਹਾਲੇ ਪੂਰਾ ਕੇਸ ਖੁੱਲੇਗਾ ਫਿਰ ਪਤਾ ਲੱਗਦਾ। ਪਰ ਮੁੱਢਲੀ ਜਿਹੜੀ ਪੁੱਛਗਿੱਛ ਹੋਈ ਉਹਦੇ 'ਚ ਇੱਕ ਇਹ ਜ਼ਬਰਦਸਤ ਖੁਲਾਸਾ ਹੋਇਆ ਕਿ ਜਿਹੜਾ ਗੋਪੀ ਗਿਰੋਹਬਾਜ਼ ਫੜਿਆ ਗਿਆ ਉਹਨੇ ਪਹਿਲਾਂ ਕਤਲ ਕੀਤਾ ਹੋਇਆ ਸੀਗਾ ਬਾਬਾ ਫਰੀਦ ਦੀ ਜਗ੍ਹਾ, ਜਿਹੜੀ ਉਹਦਾ ਮੁਖੀ ਪਾਰਸਮੁਨੀ ਮਾਰਿਆ ਸੀਗਾ। ਉਸ ਕਤਲ ਕਾਂਡ ਤੋਂ ਬਾਅਦ ਉਹਨੇ ਆਪਣੇ ਲਾਇਸੈਂਸ ਤੇ ਇੱਕ ਪਿਸਟਲ ਚੜਵਾਇਆ ਸੀ 32 ਬੋਰ ਦਾ। 32 ਬੋਰ ਦਾ ਜਿਹੜਾ ਪਿਸਟਲ ਚੜਵਾਇਆ ਸੀਗਾ ਉਹਦੀ ਸਿਫਾਰਿਸ਼ ਜਿਹੜੀ ਕੀਤੀ ਸੀ ਉਹ ਉਸ ਸਮੇਂ ਦੇ ਮੌਜੂਦਾ ਤੇ ਹੁਣ ਦੇ ਸਾਬਕਾ ਵਿਧਾਇਕ ਨੇ ਕੀਤੀ ਸੀ। ਤੇ ਇਹ ਗੱਲ ਕੋਈ ਆਫ ਦੀ ਰਿਕਾਰਡ ਨਹੀਂ, ਦੱਸਦੇ ਆ ਕਿ ਜਾ ਕੇ ਉੱਥੇ ਜਦੋਂ ਅਸਲਾ ਬ੍ਰਾਂਚ ਫਾਈਲ ਖੋਲੀ ਗਈ, ਲਿਖਤੀ ਰੂਪ ਦੇ ਵਿੱਚ ਉਸ ਵਿਧਾਇਕ ਦੀ ਨਾਲ ਸਿਫਾਰਿਸ਼ ਲੱਗੀ ਹੋਈ ਹੈ। ਇਹ ਕੰਮ ਚੱਲਦਾ ਰਿਹਾ। ਸਾਡੇ ਇਹਨਾਂ ਜ਼ਿਲ੍ਹਿਆਂ 'ਚ ਮੈਨੂੰ ਹੋਰ ਦਾ ਤਾਂ ਪਤਾ ਨਹੀਂ, ਸਾਡੇ ਇਲਾਕੇ 'ਚ ਅਸੀਂ ਵਹਿੰਦੇ ਰਹੇ ਹਾਂ, ਅਸੀਂ ਤੇ ਕਦੇ ਬਣਾਇਆ ਨਹੀਂ ਇਹ ਇਸ ਤਰ੍ਹਾਂ ਦਾ ਲਾਇਸੈਂਸ, ਪਰ ਸੁਣਿਆ ਜ਼ਰੂਰ ਆ ਕਿ ਜਦੋਂ ਫਾਈਲ ਲੈਣ ਜਾਂਦੇ ਸੀ ਖਾਸ ਤੌਰ ਤੇ ਲੰਬੀ ਹਲਕੇ ਦੇ, ਉਹ ਕਹਿੰਦੇ ਸੀ ਅਸਲਾ ਭਾਵੇਂ ਚੋਟੀ ਤੋਂ ਚੋਟੀ ਦਾ ਬਣਾ ਲਓ, ਇੱਕ ਵੀ ਛੱਡ ਕੇ 2 ਬਣਾ ਲਓ, ਪਰ ਸਿਫਾਰਿਸ਼ ਜਾਂ ਤੇ ਜਥੇਦਾਰ ਦੀ ਲੈ ਕੇ ਆਓ, ਜਾਂ ਹਲਕਾ ਇੰਚਾਰਜ ਦੀ ਲੈ ਕੇ ਆਓ, ਤੇ ਜਾਂ ਆਪਣੇ ਵਿਧਾਇਕ ਦੀ ਲੈ ਕੇ ਆਓ, ਜਿੰਨੀਆਂ ਮਰਜ਼ੀ ਫਾਈਲਾਂ ਬਣਾ ਲਓ, ਖੁੱਲੀ ਛੁੱਟੀ ਆ। ਉਹ ਜਿਹੜੀ ਸਿਫਾਰਿਸ਼ ਇਹ ਮੂੰਹ ਜ਼ਬਾਨੀ ਨਹੀਂ ਸੀ ਲੱਗਦੀ, ਨਾ ਲਿਖਤੀ ਲੱਗਦੀ ਸੀ। ਹੁਣ ਮੈਨੂੰ ਨਹੀਂ ਪਤਾ ਕਿ ਇਹ ਕੋਈ ਕਾਇਦਾ ਕਾਨੂੰਨ ਹੈ ਸੰਵਿਧਾਨਕ ਤੌਰ ਤੇ ਕਿ ਉੱਥੋਂ ਦੇ ਜਥੇਦਾਰ ਜਿਹਨੂੰ ਕਿ ਕੋਈ ਸੰਵਿਧਾਨਕ ਅਹੁਦਾ ਨਹੀਂ ਮਿਲਿਆ ਉਹਦੀ ਸਿਫਾਰਿਸ਼ ਵੀ ਲਾਜ਼ਮੀ ਹੈ ਨਾਲ, ਮੈਨੂੰ ਤੇ ਇਸ ਗੱਲ ਦਾ ਪਤਾ ਨਹੀਂ, ਪਰ ਲੱਗਦੀਆਂ ਰਹੀਆਂ ਨੇ ਸਿਫਾਰਿਸ਼ਾਂ। ਪਤਾ ਨਹੀਂ ਉਹ ਅੱਗੇ ਕਿਸ ਕ੍ਰਾਈਟੇਰੀਆ ਦੇ ਵਿੱਚ ਰੱਖੀਆਂ ਜਾਂਦੀਆਂ ਸਨ, ਕਿਸ ਕੈਟਾਗਰੀ 'ਚ ਰੱਖੀਆਂ ਜਾਂਦੀਆਂ ਸੀਗੀਆਂ। ਸੋ ਇਸ ਤਰ੍ਹਾਂ ਦੀਆਂ ਸਿਫਾਰਿਸ਼ਾਂ ਲੱਗਦੀਆਂ ਰਹੀਆਂ। ਹੁਣ ਉਹ ਸਿਫਾਰਿਸ਼ਾਂ ਸਾਰੇ ਸਹੀ ਬੰਦਿਆਂ ਦੇ ਪਿੱਛੇ ਲੱਗਦੀਆਂ ਹੋ ਗਈਆਂ ਹੋਣਗੀਆਂ, ਐਸਾ ਕਹਿਣਾ ਬਹੁਤ ਔਖਾ। ਇਹਦੀ ਇੱਕ ਮਿਸਾਲ ਤੇ ਇਹੋ ਹੀ ਆ ਜਿਹੜਾ ਕੇਸ ਆਪਾਂ ਹੁਣ ਇਸ ਸਮੇਂ ਚਰਚਾ ਦਾ ਵਿਸ਼ਾ ਬਣਾਇਆ ਹੋਇਆ। ਪਰ ਇਹ ਤੋਂ ਵੀ ਪਿੱਛੇ ਚੱਲੀਏ, ਬਟਾਲੇ ਦੇ ਵਿੱਚ ਇੱਕ ਗਿਰੋਹਬਾਜ਼ ਫੜਿਆ ਗਿਆ ਸੀ। ਉਸ ਗਿਰੋਹਬਾਜ਼ ਦੀ ਖਾਸੀਅਤ ਇਹ ਸੀ ਕਿ ਉਹਦੇ ਤੇ 2 ਦਰਜਨ ਤੋਂ ਵੱਧ ਮੁਕੱਦਮੇ ਚੱਲਦੇ ਸਨ ਤੇ ਸਾਰਿਆਂ 'ਚ ਭਗੌੜਾ ਸੀ। ਜਦੋਂ ਫੜਿਆ ਗਿਆ ਤੇ ਉਹਦੇ ਕੋਲੋਂ ਜਿਹੜਾ ਅਸਲਾ ਲਾਇਸੈਂਸ ਬਰਾਮਦ ਹੋਇਆ, ਰਾਜਕਰਨਵੀਰ ਜੀ ਤੁਸੀਂ ਗੱਲ ਸੁਣ ਕੇ ਹੈਰਾਨ ਹੋ ਜਾਓਗੇ ਕਿ ਗਿਰੋਹਬਾਜ਼ ਵੀ ਆਪਣਾ ਅਸਲਾ ਜਿਹੜਾ ਉਹ ਲਾਇਸੈਂਸ ਹੀ ਰੱਖੀ ਬੈਠਾ ਸੀ ਨਾਲ। ਦੱਸੋ। ਤੇ ਇਹ ਤੋਂ ਵੀ ਅਗਲੀ ਕਮਾਲ ਦੀ ਗੱਲ ਆ ਕਿ ਜਿਹੜਾ ਲਾਇਸੈਂਸ ਸੀ ਉਹਦੇ ਕੋਲ ਅਸਲੇ ਦਾ, ਉਹਦੇ ਤੇ ਫੋਟੋ ਤੇ ਉਹਦੀ ਸੀ ਤੇ ਉਹਦੇ ਉੱਤੇ ਨਾਂ ਜਿਹੜਾ ਸੀ ਉਹਦੇ ਭਰਾ ਦਾ ਸੀ। ਤੇ ਇਹ ਤੋਂ ਵੀ ਅਗਲੀ ਗੱਲ ਸੁਣ ਕੇ ਹੈਰਾਨ ਹੋ ਗਏ ਕਿ 5 ਵਾਰੀ ਉਹ ਆਪਣੀ ਫੋਟੋ ਲਾ ਕੇ ਆਪਣੇ ਭਰਾ ਦਾ ਨਾਂ ਲਿਖ ਕੇ
5 ਵਾਰੀ ਅਸਲਾ ਬ੍ਰਾਂਚ ਚੋਂ ਉਹ ਰੀਨਿਊ ਕਰਾ ਗਿਆ। ਇੱਕ ਭਗੌੜਾ ਬੰਦਾ 5 ਵਾਰੀ ਆਪਣਾ ਲਾਇਸੈਂਸ ਅਸਲਾ ਜਿਹੜਾ ਉਹ ਉੱਥੋਂ ਜਾ ਕੇ ਰੀਨਿਊ ਕਰਵਾ ਲਿਆ। ਕੀ ਕਹੋਗੇ? ਇੱਥੋਂ ਜਾਪਦਾ ਕਿ ਜਾਂ ਤੇ ਉੱਥੇ ਬਿਲਕੁਲ ਭੰਦੂ ਬੈਠੇ ਆ ਤੇ ਜਾਂ ਫਿਰ ਉੱਥੇ ਸਿਫਾਰਸ਼ਾਂ ਜਿਹੜੀਆਂ ਉਹ ਇੰਨਾ ਜ਼ਿਆਦਾ ਪ੍ਰਭਾਵ ਰੱਖਦੀਆਂ ਕਿ ਉੱਥੇ ਲੁੱਚਾ ਆਵੇ, ਲੰਡਾ ਆਵੇ, ਖੁੰਡਾ ਆਵੇ, ਕੋਈ ਵੀ ਆਵੇ, ਉਸ ਜਿਹੜਾ ਆਵੇ ਸੋ ਪਾਰ ਜਾਵੇ। ਸੋ ਇਹ ਉੱਥੋਂ ਦੀ ਕਹਾਣੀ ਨਿਕਲ ਕੇ ਆਉਂਦੀ ਪਈ ਆ ਅਸਲਾ ਬ੍ਰਾਂਚਾਂ ਦੀ। ਵੈਸੇ ਇੱਥੇ ਸਕੈਂਡਲ ਵੀ ਨਿਕਲੇ ਆ, ਲਾਇਸੈਂਸਾਂ ਨਾਲ ਜੁੜੇ, ਹਥਿਆਰਾਂ ਨਾਲ ਜੁੜੇ ਬਹੁਤ ਵੱਡੇ ਵੱਡੇ ਸਕੈਮ ਨਿਕਲ ਚੁੱਕੇ ਆ। ਮੇਰੇ ਖਿਆਲ ਦੇ ਨਾਲ ਜੇ ਚੰਗੀ ਤਰ੍ਹਾਂ ਫੋਲਾ ਫਾਲੀ ਕਰ ਲਈ ਜਾਵੇ, ਇੱਕ ਤਾਂ ਸਕੈਮ ਨਹੀਂ, ਇੱਥੇ ਕਈ ਸਕੈਮ ਇਸ ਤਰ੍ਹਾਂ ਦੇ ਹੋਰ ਨਿਕਲ ਆਉਣਗੇ ਜਿਹੜੇ ਜਾਂ ਫਿਰ ਅਸਲਾ ਲਾਇਸੈਂਸਾਂ ਨਾਲ ਜੁੜੇ ਆ ਤੇ ਜਾਂ ਫਿਰ ਖੁਦ ਅਸਲੇ ਨਾਲ ਜੁੜੇ ਆ। ਜੀ ਜੀ ਬਿਲਕੁਲ ਮਿੰਟੂ ਜੀ। ਅਤੇ ਸਰੋਤੋ ਇੱਕ ਅਸੀਂ ਹੋਰ ਸਵਾਲ ਪੁੱਛਣਾ ਤੇ ਉਸ ਤੋਂ ਬਾਅਦ 'ਚ ਜੇ ਤੁਸੀਂ ਸਵਾਲ ਪੁੱਛਣਾ ਚਾਹੁੰਦੇ ਹੋ ਮਿੰਟੂ ਜੀ ਨੂੰ ਤਾਂ ਕਾਲ ਕਰ ਸਕਦੇ ਹੋ 408 272 5200 4082725200 ਦੇ ਉੱਤੇ ਤੁਸੀਂ ਕਾਲ ਕਰ ਸਕੋਗੇ। ਮਿੰਟੂ ਗੁਰਸੇਵ ਜੀ ਅਗਲੀ ਜਿਹੜੀ ਖਬਰ 'ਤੇ ਨਜ਼ਰ ਮਾਰੀਏ ਵੀ ਸੁਖਪਾਲ ਖਹਿਰਾ ਖਿਲਾਫ ਅਦਾਲਤ ਵਿੱਚ ਸ਼ਿਕਾਇਤ। ਦੇਖੋ ਰਾਜਕਰਮਵੀਰ ਸਿੰਘ ਜੀ, ਇਹ ਜਿਹੜੀ ਸ਼ਿਕਾਇਤ ਦਰਜ ਕੀਤੀ ਹੈ ਇਹ ਕਰਵਾਈ ਆ ਇੱਕ ਵਕੀਲ ਨੇ ਜਿਹੜਾ ਜਲੰਧਰ ਨਾਲ ਸੰਬੰਧਿਤ ਆ। ਉਸ ਵਕੀਲ ਨੇ ਇਹਨੂੰ ਪਹਿਲਾਂ ਨੋਟਿਸ ਵੀ ਭੇਜਿਆ ਸੀ, ਮੇਰੇ ਖਿਆਲ ਦੇ ਨਾਲ ਉਹਦਾ ਨਾਮ ਅਸ਼ੋਕ ਸਰੀਨ ਆ ਜੀ। ਅਸ਼ੋਕ ਸਰੀਨ ਦਾ ਜਿਹੜਾ ਵਕੀਲ ਹੈ ਰਜੇਸ਼ ਖੰਨਾ, ਉਹਨੇ ਅੱਜ ਸਾਰਾ ਇਹ ਮਾਮਲਾ ਜਿਹੜਾ ਉਹ ਸਾਰਿਆਂ ਦੇ ਸਾਹਮਣੇ ਲਿਆਂਦਾ। ਉਹਨਾਂ ਕਿਹਾ ਕਿ ਅਸੀਂ ਇਹਨੂੰ ਨੋਟਿਸ ਭੇਜਿਆ ਸੀਗਾ ਕਿ ਭਾਈ ਜਿਹੜਾ ਤੂੰ ਉੱਥੇ ਬਿਆਨ ਦਿੱਤਾ ਵਾ ਲੁਧਿਆਣੇ ਦੇ ਵਿੱਚ ਕਿ ਜਿਹੜਾ ਪਾਸਟਰ ਸੁਲਤਾਨ ਮਸੀਹ ਮਾਰਿਆ ਗਿਆ, ਇਹਦੇ 'ਚ ਹੋ ਸਕਦਾ RSS ਦਾ ਹੱਥ ਹੋਵੇ, ਇਸ ਥਿਊਰੀ 'ਤੇ ਕੰਮ ਕਰ ਲੈਣਾ ਚਾਹੀਦਾ। ਹੁਣ ਉਹ ਕਹਿੰਦੇ ਆ ਕਿ ਇਸ ਬੰਦੇ ਨੇ ਸਾਡੇ ਨੋਟਿਸ ਦਾ ਜਵਾਬ ਨਹੀਂ ਦਿੱਤਾ, ਲਿਹਾਜ਼ਾ ਅਸੀਂ ਅਦਾਲਤ ਕੋਲ ਦਰਖਾਸਤ ਕਰਦੇ ਹਾਂ ਕਿ ਇਹਦੇ ਖਿਲਾਫ ਮੁਕੱਦਮਾ ਦਰਜ ਕੀਤਾ ਜਾਵੇ ਜੀ। ਹੁਣ ਇਹ ਦਰਖਾਸਤ ਗਈ ਆ ਅਦਾਲਤ ਦੇ ਵਿੱਚ, ਇਸ ਦਰਖਾਸਤ ਤੇ ਸੁਣਵਾਈ ਹੋਏਗੀ ਰਾਜਕਰਮਵੀਰ ਸਿੰਘ ਜੀ। ਜੇ ਇਹ ਦਰਖਾਸਤ ਮਨਜ਼ੂਰ ਕਰ ਲਈ ਜਾਂਦੀ ਹੈ ਤੇ ਫਿਰ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ ਇਸ ਨਿਯੁਕਤੀ ਤੋਂ ਬਾਅਦ ਜਿਹੜੀ ਕਿ ਉਹਦੀ ਵਿਰੋਧੀ ਧਿਰ ਦੇ ਆਗੂ ਵਜੋਂ ਹੋਈ ਹੈ, ਇਸ ਟਰਮ ਦੇ ਵਿੱਚ ਫਿਰ ਇਸ ਨਿਯੁਕਤੀ ਦੀ ਬੋਣੀ ਹੋ ਜਾਏਗੀ ਕੇਸਾਂ ਦੀ। ਅੱਗੇ ਕਿੰਨੀ ਕੁ ਲੰਬੀ ਚੱਲਦੀ ਮੈਨੂੰ ਪਤਾ ਨਹੀਂ, ਪਰ ਤੁਹਾਨੂੰ ਸ਼ਾਇਦ ਯਾਦ ਹੋਣਾ ਜਿਸ ਦਿਨ ਸੁਖਪਾਲ ਸਿੰਘ ਖਹਿਰਾ ਇਸ ਗੱਦੀ ਤੇ ਬੈਠਾ ਸੀ, ਇਸ ਸੀਟ ਤੇ ਬੈਠਾ ਸੀ, ਮੈਂ ਤੁਹਾਨੂੰ ਇੱਕ ਗੱਲ ਕਹੀ ਸੀ ਕਿ ਇਸ ਬੰਦੇ 'ਚ ਗੁਣ ਬਹੁਤ ਆ, ਪਰ ਇਹਦੇ 'ਚ ਸਭ ਤੋਂ ਵੱਡਾ ਔਗਣ ਆ ਕਿ ਜਦੋਂ ਬੋਲਦਾ ਤੇ ਫਿਰ ਇਹਦੀ ਕੋਈ ਸੀਮਾ ਨਹੀਂ ਹੁੰਦੀ, ਕੋਈ ਹੱਦ ਨਹੀਂ ਹੁੰਦੀ। ਫਿਰ ਇਹਦੀ ਆਵਾਜ਼ ਦੀ ਜਿਹੜੀ ਟਿਊਨ ਆ ਉਹ ਪਤਾ ਨਹੀਂ ਕਿੱਥੋਂ ਤੱਕ ਉਚਾਈ ਤੇ ਚਲੇ ਜਾਣੀ ਹੈ, ਉਹਦਾ ਕੋਈ ਅੰਦਾਜ਼ਾ ਕਿਸੇ ਨੂੰ ਨਹੀਂ ਹੁੰਦਾ। ਸੋ ਉਹੀ ਦੇਖ ਲਓ, ਉਹ ਹੁਣ ਉਹ ਜਿਵੇਂ ਆਂਦੇ ਹੁੰਦੇ ਨਾ ਕਿ ਜੀਭ ਆਂਦੀ ਹੈ ਕਿ ਗੱਲ ਆਂਦੀ ਹੈ ਕਿ ਮੂੰਹ ਕੱਢੋ ਤੇ ਮੈਂ ਤੁਹਾਨੂੰ ਪਿੰਡੋਂ ਕੱਢਦੀ ਹਾਂ। ਹੁਣ ਸੁਖਪਾਲ ਸਿੰਘ ਖਹਿਰਾ ਦਾ ਉਹ ਜਿਹੜਾ ਬਿਆਨ ਆ ਉਹ ਕਾਨੂੰਨੀ ਲੜਾਈ 'ਚ ਤਬਦੀਲ ਹੋ ਗਿਆ, ਇਹਦੇ ਖਿਲਾਫ ਕੇਸ ਦਰਜ ਹੋ ਗਿਆ। ਤੇ ਫਿਰ ਸੁਖਪਾਲ ਸਿੰਘ ਖਹਿਰਾ ਨੂੰ ਇੱਕ ਚੀਜ਼ ਯਾਦ ਰੱਖ ਲੈਣੀ ਚਾਹੀਦੀ ਆ, ਇਹੋ ਜਿਹਾ ਹੀ ਬਿਆਨ ਇੱਕ ਵਾਰੀ ਰਾਹੁਲ ਗਾਂਧੀ ਨੇ ਦਿੱਤਾ ਸੀ ਜੀ ਗੋਡਸੇ ਨੂੰ ਲੈ ਕੇ। ਉਸ ਕੇਸ ਦੇ ਵਿੱਚ ਰਾਹੁਲ ਗਾਂਧੀ ਐਸਾ ਉਲਝਿਆ ਸੀ ਕਿ ਨਾ ਤੇ ਸਿੱਧੇ ਤੌਰ ਤੇ ਮਾਫੀ ਮੰਗ ਸਕਦਾ ਸੀ ਤੇ ਨਾ ਹੀ ਸਿੱਧੇ ਤੌਰ ਤੇ ਉਹ ਕੇਸ ਛੱਡ ਸਕਦਾ ਸੀ। ਇਹਨਾਂ ਨੇ ਬੁਰਾ ਫਸਾ ਲਿਆ ਸੀ। ਸੁਖਪਾਲ ਸਿੰਘ ਖਹਿਰਾ ਆਪਣੀ ਗੱਲ ਕਹਿ ਸਕਦਾ ਸੀ, ਗੱਲ ਕਹਿਣ ਦੇ ਅਨੇਕਾਂ ਢੰਗ ਸਨ, ਹੋਰ ਢੰਗ ਨਾਲ ਕਹੀ ਜਾ ਸਕਦੀ ਸੀ, ਪਰ ਜਿੱਦਾਂ ਉਹਨੇ ਇਹ ਸ਼ਬਦ ਵਰਤਿਆ, ਮੇਰੇ ਖਿਆਲ ਦੇ ਨਾਲ ਉਹ ਆਉਣ ਵਾਲੇ ਦਿਨਾਂ 'ਚ ਜੇ ਅਦਾਲਤ ਨੇ ਉਸ ਕੇਸ ਨੂੰ ਪ੍ਰਵਾਨ ਕਰ ਲਿਆ, ਉਸ ਦਰਖਾਸਤ ਨੂੰ ਪ੍ਰਵਾਨ ਕਰ ਲਿਆ, ਤੇ ਫਿਰ ਇਹਦੇ ਲਈ ਇੱਕ ਮੁਸੀਬਤ ਵੀ ਬਣ ਸਕਦਾ। ਸੋ ਸੁਖਪਾਲ ਸਿੰਘ ਖਹਿਰਾ ਲਈ ਵੈਸੇ ਇਹ ਕੇਸ ਕੋਈ ਨਵਾਂ ਨਹੀਂ ਹੈਗਾ। ਸੁਖਪਾਲ ਸਿੰਘ ਖਹਿਰਾ ਤੇ ਬਥੇਰੇ ਅੱਗੇ ਦੋਸ਼ ਵੀ ਲੱਗੇ ਆ, ਕਈ ਵਾਰ ਕੇਸ ਵੀ ਦਰਜ ਹੋਇਆ। ਇੱਕ ਵਾਰੀ ਇਹਦੇ ਤੇ ਤਰਪਾਲ ਚੋਰੀ ਦਾ ਵੀ ਦੋਸ਼ ਲੱਗ ਗਿਆ ਸੀ, ਕੇਸ ਵੀ ਦਰਜ ਹੋ ਗਿਆ ਸੀਗਾ। ਸੋ ਸੁਖਪਾਲ ਸਿੰਘ ਖਹਿਰਾ ਮੇਰੇ ਖਿਆਲ ਦੇ ਨਾਲ ਆਪਣੇ ਸਟੈਂਡ ਤੋਂ ਪਿੱਛੇ ਤੇ ਨਹੀਂ ਹਟੇਗਾ, ਪਰ ਜੇ ਕਾਨੂੰਨੀ ਲੜਾਈ ਸ਼ੁਰੂ ਹੋ ਗਈ ਤਾਂ ਉਹਦੇ 'ਚ ਕਿਤੇ ਨਾ ਕਿਤੇ ਮੁਸ਼ਕਲ ਵੀ ਆ ਸਕਦੀ ਹੈ, ਕਿਉਂਕਿ ਕੇਸਾਂ ਦਾ ਕੋਈ ਪਤਾ ਨਹੀਂ ਹੁੰਦਾ। ਉਂਝ ਫਿਰ ਵੀ ਸੁਖਪਾਲ ਸਿੰਘ ਖਹਿਰਾ ਨੂੰ ਸਲਾਹ ਹੈ, ਵੈਸੇ ਇਹ ਸਲਾਹਾਂ ਕਿਸੇ ਦੀਆਂ ਮੰਨਦੇ ਨਹੀਂ, ਇਹ ਸਲਾਹਾਂ ਦੇਣ ਵਾਲੀ ਆ ਕਿ ਜਦੋਂ ਬੋਲਦੇ ਹੋ ਬੋਲਣ ਸਮੇਂ ਥੋੜਾ ਜਿਹਾ ਤਕੜੀ ਤੋਂ ਕੰਮ ਲੈ ਲਿਆ ਕਰੋ, ਭਾਵੇਂ ਆ ਕਿ ਤੋਲ ਕੇ ਬੋਲਿਆ ਕਰੋ, ਇਹੋ ਜਿਹੀ ਮੁਸ਼ਕਲ ਨਹੀਂ ਆਏਗੀ। ਜੀ ਜੀ ਬਿਲਕੁਲ। ਅਤੇ ਸਰੋਤਿਓ ਹੁਣ ਤੁਸੀਂ ਕਾਲ ਕਰ ਸਕਦੇ ਹੋ, ਨੰਬਰ ਹੈਗਾ ਸਾਡੇ ਸਟੂਡੀਓ ਦਾ 408 272 5200 4082725200। ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਵੀ ਮਿੰਟੂ ਗੁਰੂਸਰੀਆ ਜੀ ਨੂੰ ਜੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਜ਼ਰੂਰ ਪੁੱਛ ਸਕਦੇ ਹੋ। ਅਤੇ ਮਿੰਟੂ ਗੁਰੂਸਰੀਆ ਜੀ ਆਪਣੇ ਨਾਲ ਕੁਛ ਕਾਲਰ ਜਿਹੜੇ ਆਪਾਂ ਉਹਨਾਂ ਨਾਲ ਹੁਣ ਗੱਲ ਕਰਦੇ ਹਾਂ, ਜੁੜ ਚੁੱਕੇ ਨੇ ਆਪਣੇ ਨਾਲ ਅਵਤਾਰ ਸਿੰਘ ਚਾਂਦੀ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਦੋਵਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ।
ਮੇਰੇ ਮਨ ਵਿੱਚ ਇੱਕ ਸਵਾਲ ਆਇਆ ਜੀ। ਖਡੂਰ ਸਾਹਿਬ ਤੋਂ ਵਿਧਾਇਕ ਨੇ ਰਮਨਜੀਤ ਸਿੰਘ ਸਿੱਕੀ, ਤੇ ਪਿਛਲੀ ਵਾਰੀ ਜਦੋਂ ਇਹਨਾਂ ਨੇ ਅਸਤੀਫਾ ਦਿੱਤਾ ਸੀਗਾ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦੇ ਉੱਤੇ, ਤੇ ਬਹੁਤ ਇਹਨਾਂ ਦਾ ਹਿਰਦਾ ਬਲੁੰਦਰਿਆ ਗਿਆ ਸੀਗਾ। ਤੇ ਹੁਣ ਤੇ ਇਹਨਾਂ ਦੀ ਸਰਕਾਰ ਵੀ ਇਹਨਾਂ ਦੀ ਆ, ਸਾਰਾ ਕੁਝ ਮੁੱਖ ਮੰਤਰੀ ਵੀ ਇਹਨਾਂ ਦੀ ਆ, ਤੇ ਉਹ ਉਸ ਟਾਈਮ ਨਾਟਕ ਸੀ ਜਾਂ ਕੀ ਵੀ ਹੁਣ ਇਹ ਆਪਣਾ ਵੀ ਕੁਛ ਨਹੀਂ ਕਰ ਰਹੇ, ਕੁਛ ਨਹੀਂ ਬੋਲ ਰਹੇ, ਤੇ ਉਸ ਤੋਂ ਦੁਬਾਰਾ ਚੋਣ ਵੀ ਹੋਈ ਸੀ। ਉਹ ਮੈਂ ਵਿਚਾਰ ਲੈਣੇ ਆ ਵੀ ਕੀ ਇਹਦੇ ਬਾਰੇ ਦੱਸਣਗੇ ਜੀ। ਥੈਂਕ ਯੂ ਅਵਤਾਰ ਜੀ। ਜੀ ਜੀ ਰਾਜਕਰਮਵੀਰ ਸਿੰਘ ਜੀ, ਇਹਨਾਂ ਨੇ ਕੀ ਕਿ ਮੈਨੂੰ ਕਲੀਅਰ ਤੇ ਸੁਣਾਈ ਨਹੀਂ ਦਿੱਤਾ, ਸ਼ਾਇਦ ਰਮਨਜੀਤ ਸਿੰਘ ਸਿੱਕੀ ਹੋਰਾਂ ਦੀ ਗੱਲ ਕੀਤੀ ਹੈ। ਬਿਲਕੁਲ, ਕਹਿੰਦੇ ਵੀ ਉਦੋਂ ਉਹਨਾਂ ਨੇ ਬੜੇ ਨਾਟਕੀ ਢੰਗ ਨਾਲ ਅਸਤੀਫਾ ਦਿੱਤਾ ਸੀ, ਉਸ ਤੋਂ ਬਾਅਦ ਚ ਹੁਣ ਦੁਬਾਰਾ ਵੀ ਜਿੱਤ ਕੇ ਪਹੁੰਚ ਗਏ ਨੇ, ਸਰਕਾਰ ਵੀ ਉਹਨਾਂ ਦੀ ਹੈ। ਕੀ ਚੱਲ ਰਿਹਾ? ਨਹੀਂ ਰਾਜਕਰਮਵੀਰ ਸਿੰਘ ਜੀ, ਨਟੰਕੀ ਤੇ ਉਹ ਦੇਖੋ, ਉਹ ਤੇ ਕੁਛ ਵੀ ਨਹੀਂ। ਆ ਜਦੋਂ ਨਹਿਰ ਵਾਲਾ ਮਸਲਾ ਸੀ ਉਦੋਂ ਕੀ ਹੋਇਆ ਸੀਗਾ, ਤੇ ਅਸਤੀਫੇ ਦੇਣ ਤੋਂ ਬਾਅਦ ਜਦੋਂ ਲਹਿਰਾ ਗਾਗਾ ਦੀ ਉਹ ਨਗਰ ਕੌਂਸਲ ਦੀ ਵੋਟਿੰਗ ਹੋਣੀ ਸੀਗੀ, ਉਦੋਂ ਉੱਥੇ ਜਾ ਕੇ ਬੀਬੀ ਜਿਹੜੀ ਸੀਗੀ ਇਹਨਾਂ ਦੀ ਰਜਿੰਦਰ ਕੌਰ ਪਟਲੋ ਅੜ ਗਈ ਸੀ, ਕਹਿੰਦੀ ਮੈਂ ਵੋਟ ਪਾਉਣੀ ਆ। ਤੇ ਉਹ ਕਹਿੰਦੇ ਜੀ ਤੁਸੀਂ ਤਾਂ ਅਸਤੀਫਾ ਦਿੱਤਾ। ਉਹ ਕਹਿੰਦੀ ਅਸਤੀਫਾ ਦਿੱਤਾ, ਅਸਤੀਫਾ ਦੇਣਾ ਹੋਰ ਗੱਲ ਆ, ਅਸਤੀਫਾ ਪ੍ਰਵਾਨ ਹੋਣਾ ਹੋਰ ਗੱਲ ਹੈ, ਅਸਤੀਫਾ ਮੰਨਣਾ ਹੋਰ ਗੱਲ ਆ। ਇਹ ਤੋਂ ਵੱਡਾ ਤੁਸੀਂ ਕੀ ਕਹੋਗੇ, ਅਸਤੀਫਾ ਕਹੋਗੇ ਜਾਂ ਲਤੀਫਾ ਕਹੋਗੇ? ਅਸਤੀਫੇ ਉਦੋਂ ਬੜੇ ਆਏ ਆ, ਇਹਨਾਂ ਦੇ ਜਥੇਦਾਰਾਂ ਨੇ ਕਿੰਨਿਆਂ ਨੇ ਅਸਤੀਫੇ ਦਿੱਤੇ ਸੀਗੇ, ਅਕਾਲੀ ਦਲ ਚੋਂ ਕਿੰਨਿਆਂ ਨੇ ਦਿੱਤੇ ਸੀ, ਇੱਕ ਇੱਕ ਕਰਕੇ। ਇੱਕ ਜਥੇਦਾਰ ਤੇ ਮੈਂ ਆਪਦੇ ਅੱਖੀ ਤੁਹਾਨੂੰ ਲਾਈਵ ਹੀ ਉਹਦਾ ਹਾਲ ਸੁਣਾ ਦੇਣਾ ਕਿ ਪਹਿਲੇ ਦਿਨ ਵੇਖਿਆ ਤੇ ਉਹ ਧਰਨੇ 'ਚ ਬੈਠਾ ਸੀਗਾ, ਜਿਹੜੇ ਗੁਰੂ ਦੀ ਬੇਅਦਬੀ ਦੇ ਖਿਲਾਫ ਧਰਨਾ ਲਾ ਕੇ ਬੈਠੇ ਸੀ, ਉਹਨਾਂ 'ਚ ਬੈਠਾ ਸੀ। ਦੂਜੇ ਦਿਨ ਉਹਨੂੰ ਦੇਖਿਆ ਤੇ ਆਮ ਆਦਮੀ ਪਾਰਟੀ ਕੋਲ ਸਰੋਪਾ ਲੈਣ ਡਿਆ ਸੀ। ਤੀਜੇ ਦਿਨ ਅਸੀਂ ਦੇਖਿਆ ਕਿ ਉਹ ਬਾਦਲ ਪਰਿਵਾਰ ਦੀ ਕੋਠੀ 'ਚ ਫੇਰ ਬੈਠਾ ਸੀ। ਕੀ ਕਹੋਗੇ ਇਹਨਾਂ ਦਾ? ਜਿਹੜਾ ਰਮਨਜੀਤ ਸਿੰਘ ਸਿੱਕੀ ਹੈ ਨਾ, ਉਹਦੇ ਤੇ ਇੱਕ ਦੋਸ਼ ਹੋਰ ਬੜਾ ਗੰਭੀਰ ਲੱਗਣ ਡਿਆ। ਇੱਕ ਫੌਜੀ ਨੇ, ਤੁਸੀਂ ਕੱਲ ਸ਼ਾਇਦ ਅਖਬਾਰ ਨਹੀਂ ਪੜ੍ਹੇ ਹੋਣੇ, ਕੱਲ ਇੱਕ ਸੁਖਬੀਰ ਸਿੰਘ ਬਾਦਲ ਨੇ ਇੱਕ ਫੌਜੀ ਨੂੰ ਰੂਬਰੂ ਕੀਤਾ ਪੱਤਰਕਾਰਾਂ ਦੇ, ਉਹ ਕਹਿੰਦਾ ਕਿ ਇਹਦੀ ਜ਼ਮੀਨ ਨੱਪੀ ਬੈਠਾ ਰਮਨਜੀਤ ਸਿੰਘ ਸਿੱਕੀ, ਆਰਮੀ 'ਚ ਮੁੰਡਾ, ਤੇ ਉਹ ਆਰਮੀ ਦਾ ਮੁੰਡਾ ਜਿਹੜਾ ਆਰਮੀ ਮੈਨ, ਉਹ ਫੌਜੀ ਵਰਦੀ ਦੇ ਵਿੱਚ ਆ, ਉਹ ਜਿਹੜਾ ਸੁਖਬੀਰ ਸਿੰਘ ਬਾਦਲ ਦੇ ਨਾਲ ਬੈਠਾ, ਉਹ ਕਹਿੰਦਾ ਕਿ ਮੇਰੀ ਤੇ ਜ਼ਮੀਨ ਨੱਪੀ ਬੈਠਾ। ਰਮਨਜੀਤ ਸਿੰਘ ਸਿੱਕੀ ਦਾ ਹਾਲਾਂਕਿ ਪੱਖ ਨਹੀਂ ਆਇਆ ਇਸ ਮੌਕੇ ਤੇ, ਪਰ ਰਮਨਜੀਤ ਸਿੰਘ ਸਿੱਕੀ ਤੇ ਜੇ ਦੋਸ਼ ਲੱਗਿਆ ਤੇ ਉਹਦਾ ਜਵਾਬ ਦੇਣਾ ਚਾਹੀਦਾ ਘੱਟੋ ਘੱਟ ਇਹਨਾਂ ਨੂੰ। ਸੋ ਰਮਨਜੀਤ ਸਿੰਘ ਸਿੱਕੀ ਦਾ ਉਹ ਅਸਤੀਫਾ ਸੀਗਾ ਜਿਹੜਾ, ਉਹ ਉਹਨਾਂ ਅਸਤੀਫਿਆਂ 'ਚ ਗਿਣ ਲਓ ਜਿਨ੍ਹਾਂ 'ਚੋਂ ਇੱਕ ਅਸਤੀਫੇ ਦੀ ਕਹਾਣੀ ਤੁਹਾਨੂੰ ਮੈਂ ਦੱਸ ਕੇ ਹਟਿਆ। ਜੀ ਜੀ ਬਿਲਕੁਲ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਮਨਜੀਤ ਕੌਰ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਗੁਰਸਰੀਆ ਸਾਹਿਬ। ਮੈਂ ਇਹ ਸਵਾਲ ਪੁੱਛਣਾ ਚਾਹੁੰਦੀ ਹਾਂ ਇਹਨਾਂ ਦਾ ਵੀ ਜਿਹੜੇ ਤੇ ਰਾਜ ਗੱਦੀਆਂ ਤੇ ਆ ਜਾਂਦੇ ਨੇ, ਉਹ ਕਿਆ ਧਰਮ ਪੁੱਤਰ ਹੁੰਦੇ ਨੇ? ਜਿਹੜਾ ਇਹ ਹੁਣ RSS ਵਾਲੇ ਰੌਲਾ ਪਾਉਂਦੇ ਨੇ ਵੀ ਇਹਨੇ ਆਹ ਗੱਲ ਆਖੀ, ਖਹਿਰਾ ਨੇ ਆਹ ਕਿਹਾ ਹੈ, ਇਹ ਨਾ ਸਾਡੇ ਲੋਕਾਂ ਬਾਰੇ ਕੀ ਕਿਹਾ? ਉਗਰਵਾਦੀ, ਅੱਤਵਾਦੀ, ਆਤੰਕਵਾਦੀ, ਦਹਿਸ਼ਤਵਾਦੀ, ਤੇ ਫਿਰ ਇਹਨਾਂ ਤੇ ਕੇਸ ਕਿਵੇਂ ਨਹੀਂ ਚੱਲੇ? ਇਹਨਾਂ ਤੇ ਕੇਸ ਚੱਲ ਸਕਦਾ। ਜਿਹੜੇ ਸੱਤਾ 'ਚ ਨੇ ਉਹ ਧਰਮ ਪੁੱਤਰ ਨੇ, ਜਿਨ੍ਹਾਂ ਨੇ ਇੰਨੇ ਜ਼ੁਲਮ ਕੀਤੇ ਨੇ ਤੇ ਅੱਜ ਵੀ ਉਹ ਕਰ ਰਹੇ ਨੇ। ਇੱਕ ਸਟੇਟ ਪੈਂਦੀ ਹੈ, ਪਤਾ ਨਹੀਂ ਕਿਹੜੀ, ਮੈਂ ਭੁੱਲ ਗਈ ਹਾਂ, ਤੇਲੰਗਾਨਾ ਹੀ ਹੈ ਸ਼ਾਇਦ, ਉੱਥੇ ਇਹਨਾਂ ਨੇ ਗੋਰਿਆਂ ਨੂੰ ਸਾੜਿਆ ਸੀ, ਈਸਾਈਆਂ ਨੂੰ ਸਣੇ ਬੱਚਿਆਂ, ਉੜੀਸਾ ਜੀ ਇਹਨਾਂ ਹੀ ਸਾੜਿਆ ਸੀ ਜੀ। ਜੀ ਤੇ ਬਾਕੀ ਉਹਨਾਂ ਤੇ ਕੋਈ ਮਤਲਬ ਨਾਮ ਹੀ ਨਾ ਲੱਭੋ ਉਹਨਾਂ ਦਾ, ਉਹ ਅੱਜ ਵੀ ਕਰ ਰਹੇ ਨੇ, ਇਹੀ ਕਰ ਰਹੇ ਨੇ ਜਿਨ੍ਹਾਂ ਤੇ ਸੱਚ ਬੋਲਿਆ ਖਹਿਰਾ ਸਾਹਿਬ ਨੇ। ਥੈਂਕ ਯੂ ਜੀ। ਤੇ ਬਾਕੀ ਆਧਾਰ ਕਾਰਡ ਦੀ ਮੈਂ ਤੁਹਾਨੂੰ ਦੱਸਾਂ, ਚੰਡੀਗੜ੍ਹ ਦੇ ਵਿੱਚ ਆਧਾਰ ਕਾਰਡ ਕਾਂਗਰਸ ਵਾਲੇ ਆਂਦੇ ਸੀ ਬਣਾਓ, ਤੇ ਭਾਰਤੀ ਜਨਤਾ ਪਾਰਟੀ ਵਾਲੇ ਕਹਿੰਦੇ ਸੀ ਨਾ ਬਣਾਓ। ਇਹਨਾਂ ਨੇ ਤੁਹਾਡੇ ਕੋਲੋਂ TV ਤੇ ਫਰਿੱਜ ਵੀ ਚੁੱਕ ਕੇ ਲੈ ਜਾਣੇ ਨੇ। ਬਾਕੀ ਅੱਜ ਜਿਹੜਾ ਇਹ ਕਹਿ ਰਿਹਾ ਵੀ ਮਨ ਕੀ ਬਾਤ, ਇਹ ਪ੍ਰਜਾ ਦੀ ਮਨ ਦੀ ਬਾਤ ਕਿਉਂ ਨਹੀਂ ਸੁਣਦਾ? ਜੀ ਆਪਣੀ ਮਨ ਦੀ ਬਾਤ ਕਹੀ ਜਾਂਦਾ ਜਿਹੜਾ ਸੁਖੀ ਹੈ, ਦੁਖੀ ਦੀ ਗੱਲ ਕਿਉਂ ਨਹੀਂ ਸੁਣਦਾ? ਜੀ ਥੈਂਕ ਯੂ ਮਨਜੀਤ ਕੌਰ ਜੀ। ਵੈਸੇ ਬੀਬੀ ਜੀ ਨੇ ਵੀ ਆਪਣੇ ਮਨ ਕੀ ਬਾਤ ਹੀ ਦੱਸੀ ਹੈ ਤੇ ਬੜੇ ਤਲਖ ਢੰਗ ਨਾਲ ਦੱਸੀ ਆ। ਉਹਦਾ ਮੈਂ ਤੁਹਾਨੂੰ ਦੱਸ ਦੇਵਾਂ ਕਿ ਇੱਥੇ ਭਗਵਾਨ ਅੱਤਵਾਦ ਸ਼ਬਦ ਵੀ ਵਰਤਿਆ ਜਾਂਦਾ ਜੀ, ਬਹੁਤ ਕੁਛ ਇੱਥੇ ਵਰਤਿਆ ਜਾਂਦਾ। ਦੇਖੋ ਇਹ ਚੀਜ਼ ਕਿਸੇ ਨੂੰ ਕੋਈ ਕੀ ਕਹਿੰਦਾ ਉਹ ਮੇਰੇ ਖਿਆਲ ਦੇ ਨਾਲ ਮਾਇਨੇ ਨਹੀਂ ਰੱਖਦਾ। ਭਗਤ ਸਿੰਘ ਨੂੰ ਇੱਕ ਧਿਰ ਅੱਤਵਾਦੀ ਕਹਿੰਦੀ ਸੀ ਤੇ ਇੱਕ ਧਿਰ ਉਹਨੂੰ ਆਪਣਾ ਆਦਰਸ਼ ਮੰਨਦੀ ਸੀ। ਸੋ ਜਿਹੜਾ ਕੋਈ ਮੰਨਦਾ ਮੰਨੀ ਜਾਵੇ, ਜੇ ਕੋਈ ਕਿਸੇ ਨੂੰ ਅੱਤਵਾਦੀ ਮੰਨਦਾ ਮੰਨੀ ਜਾਵੇ, ਜੇ ਕੋਈ ਕਿਸੇ ਨੂੰ ਆਪਣਾ ਆਦਰਸ਼ ਮੰਨਦਾ ਮੰਨੀ ਜਾਵੇ। ਗੱਲ ਇਹ ਆ ਕਿ ਸੁਖਪਾਲ ਸਿੰਘ ਖਹਿਰਾ ਨੇ ਜਿਹੜੀ ਗੱਲ ਕਹੀ ਹੈ
ਸੁਖਪਾਲ ਸਿੰਘ ਖਹਿਰਾ ਨੇ ਗੱਲ ਇਸ ਤਰੀਕੇ ਨਾਲ ਕਹੀ ਹੈ ਕਿ ਜਿਵੇਂ ਉਹਦਾ ਅੰਦਾਜ਼ ਆ, ਸਿੱਧੀ ਗੋਡੇ ਲੱਗੇ ਚਾਹੇ ਗਿੱਟੇ ਉਹ ਮਾਰ ਦਿੰਦਾ, ਉਹਦਾ ਸੁਭਾਅ ਆ। ਪਰ ਜਿਹੜਾ ਸੁਖਪਾਲ ਸਿੰਘ ਖਹਿਰਾ ਕੋਲ ਇੱਕ ਹੁਣ ਵੀ ਪੁਆਇੰਟ ਹੈ ਜਿਹੜਾ ਇਹਨਾਂ ਨੇ ਦੱਸਿਆ, ਕਿਉਂਕਿ ਉਸ ਬੰਦੇ ਨੇ ਸਾਫ਼ ਕਰ ਦਿੱਤਾ ਸੀਗਾ ਕਿ ਮੈਂ ਇਸ ਆਧਾਰ ਤੇ ਗੱਲ ਕਹਿ ਰਿਹਾ, ਤੇ ਜਿਹੜੀ ਉਹ ਮਿਸਾਲ ਦੇ ਕੇ ਕਹਿੰਦਾ ਪਿਆ, ਜਿਹੜੇ ਇਹਨਾਂ ਮਿਸ਼ਨਰੀਆਂ ਦੀ ਗੱਲ ਕੀਤੀ ਹੈ, ਗ੍ਰਾਮ ਸਟੇਨਸ ਸੀ ਸ਼ਾਇਦ ਉਹਨਾਂ ਦਾ ਨਾਮ, ਜਿਹਨਾਂ ਨੂੰ ਸਾੜਿਆ ਗਿਆ ਸੀ, ਦਾਰਾ ਸਿੰਘ ਨੇ ਸਾੜਿਆ ਸੀਗਾ, ਗ੍ਰਾਮ ਸਟੇਨਸ ਦਾ ਪਰਿਵਾਰ ਸੀਗਾ, ਤਾਂ ਉਹ ਉਦਾਹਰਨ ਦੇ ਕੇ ਕਹਿੰਦਾ, ਔਰ ਉਹ ਸਾਬਤ ਹੋ ਚੁੱਕਾ ਕੇਸ ਅਦਾਲਤ ਦੇ ਵਿੱਚ, ਦਾਰਾ ਸਿੰਘ ਨੂੰ ਸਜ਼ਾ ਹੋ ਗਈ ਸੀਗੀ। ਸੋ ਉਸ ਕੇਸ ਦੀ ਬਿਨਾਂ ਤੇ ਉਹ ਇੱਕ ਇਹ ਸਫਾਈ ਦੇ ਸਕਦਾ ਹੈ, ਜੇ ਮੰਨ ਲਓ ਕੱਲ ਨੂੰ ਕਾਨੂੰਨੀ ਲੜਾਈ ਸ਼ੁਰੂ ਹੋ ਜਾਂਦੀ ਹੈ, ਕਿ ਮੈਂ ਤੇ ਇੱਕ ਰਾਏ ਦਿੱਤੀ ਸੀਗੀ ਕਿ ਈਸਾਈਆਂ ਦੇ ਨਾਲ ਉਹ ਫਲਾਣੀ ਥਾਂ ਤੇ ਆਹ ਕੁਛ ਹੋ ਗਿਆ ਸੀ, ਕਿ ਤੁਸੀਂ ਇਸ ਥਿਊਰੀ ਤੇ ਵੀ ਧਿਆਨ ਨਾਲ ਥੋੜਾ ਜਿਹਾ ਕੰਮ ਕਰ ਸਕਦੇ ਹੋ, ਤਾਂ ਕਿਉਂਕਿ ਵਿਰੋਧੀ ਧਿਰ ਦਾ ਆਗੂ ਹੈ, ਉਹ ਇਹੋ ਜਿਹੀ ਰਾਏ ਦੇ ਵੀ ਦੇਵੇ ਤੇ ਹਾਂ ਹੱਲੇ ਦੀ ਜ਼ਰੂਰਤ ਨਹੀਂ ਸੀ। ਪਰ ਕਿਉਂਕਿ ਸੁਖਪਾਲ ਸਿੰਘ ਖਹਿਰਾ ਜਿਹੜਾ ਉਹ ਥੋੜਾ ਜਿਹਾ ਰੜਕਦਾ ਜ਼ਿਆਦਾ, ਇਸ ਕਰਕੇ ਉਹਨੂੰ ਘੇਰਾ ਪਾਉਣ ਲਈ ਇਹ ਕੰਮ ਕੀਤਾ ਜਾ ਰਿਹਾ। ਪਰ ਮੈਨੂੰ ਨਹੀਂ ਲੱਗਦਾ ਕਿ ਸੁਖਪਾਲ ਸਿੰਘ ਖਹਿਰਾ ਕੋਈ ਇਸ ਕੇਸ ਤੋਂ ਡਰ ਜਾਏਗਾ, ਤਰਕ ਕੇ ਜਾਏਗਾ। ਪਰ ਮੈਂ ਵਾਰ-ਵਾਰ ਇਹ ਗੱਲ ਕਹਾਂ ਕਿ ਅੱਤਵਾਦੀ, ਵੱਖਵਾਦੀ, ਇਹ ਚੀਜ਼ਾਂ ਜਿਹੜੀਆਂ ਉਹ ਹਰੇਕ ਦੇ ਦ੍ਰਿਸ਼ਟੀਕੋਣ ਤੇ ਉਹ ਮੁਨਸਰ ਕਰਦੀਆਂ ਨੇ, ਨਿਰਭਰ ਕਰਦੀਆਂ ਨੇ, ਕੋਈ ਕਿਸੇ ਨੂੰ ਕਿਸ ਤਰ੍ਹਾਂ ਲੈਂਦਾ। ਜੀ ਜੀ, ਅਗਲੇ ਕਾਲਰ ਆਪਾਂ ਮਿੰਟੂ ਜੀ ਉਹਨਾਂ ਨਾਲ ਗੱਲ ਕਰਦੇ। ਬਲਵਿੰਦਰ ਸਿੱਧੂ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਗੁਰੂ ਸਰੀਆ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਇਹ ਹੈ ਜੀ, ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਇੱਕ ਭ੍ਰਿਸ਼ਟ ਨੇਤਾ ਨੂੰ ਭ੍ਰਿਸ਼ਟਾਚਾਰ ਦੇ ਦੋਸ਼ 'ਚ ਇੱਕ ਬੜਾ ਵੱਡਾ ਗੱਫਾ ਦਿੱਤਾ। ਕੀ ਹਿੰਦੁਸਤਾਨ ਦੀ ਸੁਪਰੀਮ ਕੋਰਟ ਇਹ ਜਿਹੜੇ ਆਪਣੇ ਹਿੰਦੁਸਤਾਨ ਦੇ ਭ੍ਰਿਸ਼ਟ ਨੇਤਾ ਨੇ ਉਹਨਾਂ ਨੂੰ ਇਹ ਜਿਹਾ ਗੱਫਾ ਨਹੀਂ ਦੇ ਸਕਦੀ ਕਿ ਇਹਨਾਂ ਕੋਲੇ ਕੋਈ ਪਾਵਰ ਹੀ ਹੈ ਨਹੀਂ? ਇਹਦੇ ਬਾਰੇ ਵਿਚਾਰ ਦੱਸੋ ਤੁਹਾਡੇ ਕੀ ਨੇ ਜੀ। ਦੇਖੋ ਮਿੰਟੂ ਜੀ, ਜਿੰਨੀ ਕੁ ਸਟੱਡੀ ਮੈਂ ਕੀਤੀ ਹੈ, ਪਾਕਿਸਤਾਨ ਦੇ ਵਿੱਚ ਸੁਪਰੀਮ ਕੋਰਟ ਕੋਲ ਇਹ ਅਖਤਿਆਰ ਆ ਕਿ ਉਹ ਪ੍ਰਧਾਨ ਮੰਤਰੀ ਨੂੰ ਡਿਸਮਿਸ ਕਰ ਸਕਦੀ ਹੈ, ਔਰ ਉਹਨਾਂ ਨੇ ਇਹ ਪਹਿਲਾਂ ਨਹੀਂ ਕੀਤਾ। ਯੂਸਫ ਰਜ਼ਾ ਗਿਲਾਨੀ ਕੀਤਾ ਸੀਗਾ, ਤੁਹਾਨੂੰ ਸ਼ਾਇਦ ਯਾਦ ਹੋਵੇ 2012 ਚ, ਔਰ ਉਹਨੂੰ ਕੀਤਾ ਬੜੇ ਨਾਟਕੀ ਢੰਗ ਨਾਲ ਸੀਗਾ, ਕਿਉਂਕਿ ਉਹਨੂੰ ਕਿਹਾ ਗਿਆ ਸੀਗਾ ਆਸਫ ਅਲੀ ਜ਼ਰਦਾਰੀ ਦੇ ਖਿਲਾਫ ਤੋਂ ਚਿੱਠੀ ਲਿਖ ਸਵਿਟਜ਼ਰਲੈਂਡ ਦੇ ਵਿੱਚ, ਉਹਨੇ ਨਹੀਂ ਸੀ ਲਿਖੀ, ਕੋਈ ਕਾਰਵਾਈ ਨਹੀਂ ਕੀਤੀ, ਤੇ ਅਦਾਲਤ ਨੇ ਇਸ ਨੂੰ ਆਪਣੇ ਹੁਕਮ ਦੀ ਅਵੱਗਿਆ ਮੰਨਦਿਆਂ ਉਹਨੂੰ ਪੇਸ਼ ਹੋਣ ਲਈ ਕਿਹਾ। ਜਦੋਂ ਪੇਸ਼ ਹੋਇਆ ਤੇ ਜੱਜ ਨੇ ਆਖਿਆ, ਕਿਉਂਕਿ ਜੱਜ ਧਾਰੀ ਖਲੋਤਾ ਸੀਗਾ ਕਿ ਇਹਨਾਂ ਦੀ ਸਰਕਾਰ ਨੂੰ ਝਟਕਾ ਦੇਣਾ, ਜੱਜ ਨੇ ਆਖਿਆ ਕਿ ਜਾ ਤੈਨੂੰ ਸਜ਼ਾ ਦਿੱਤੀ। ਸਜ਼ਾ ਕੀ ਦਿੱਤੀ ਸੀ ਕਿ ਜਦੋਂ ਤੱਕ ਅਦਾਲਤ ਉੱਠਦੀ ਨਹੀਂ ਤੂੰ ਅਦਾਲਤ ਵਿੱਚ ਖੜਾ ਰਹੇਗਾ। ਤੇ ਇਹਨਾਂ ਕਹਿ ਕੇ ਜੱਜ ਉੱਠ ਕੇ ਚੈਂਬਰ 'ਚ ਚਲੇ ਗਿਆ। ਯਾਨੀ ਕਿੰਨੇ ਸੈਕਿੰਡ ਲੱਗੇ ਹੋਣਗੇ? ਵੱਧ ਤੋਂ ਵੱਧ 10 ਜਾਂ 15। ਉਹ 10-15 ਸੈਕਿੰਡ ਦੀ ਸਜ਼ਾ ਨੂੰ ਆਧਾਰ ਬਣਾ ਕੇ ਉਹਨੂੰ ਡਿਸਮਿਸ ਕਰ ਦਿੱਤਾ ਗਿਆ ਸੀਗਾ। ਸੋ ਉੱਥੋਂ ਵੀ ਸੁਪਰੀਮ ਕੋਰਟ ਜਿਹੜੀ ਹੈ ਉਹ ਅਖਤਿਆਰ ਰੱਖਦੀ ਹੈ ਕਿ ਜੇਕਰ ਕੋਈ ਪ੍ਰਧਾਨ ਮੰਤਰੀ ਆਪਣੇ ਦੇਸ਼ ਪ੍ਰਤੀ ਵਫਾਦਾਰ ਨਹੀਂ ਰਹਿੰਦਾ, ਆਪਣੇ ਦੇਸ਼ ਪ੍ਰਤੀ ਇਮਾਨਦਾਰ ਨਹੀਂ ਰਹਿੰਦਾ, ਤੇ ਉਹਨੂੰ ਖਾਰਜ ਕਰ ਦਿਓ। ਉਹ ਉਹਨਾਂ ਦੇ ਕੋਲ ਅਖਤਿਆਰ ਹੈ। ਸਾਡੀ ਸੁਪਰੀਮ ਕੋਰਟ ਕੋਲ ਇਸ ਤਰ੍ਹਾਂ ਦਾ ਕੋਈ ਅਧਿਕਾਰ ਨਹੀਂ ਹੈ, ਕੋਈ ਅਖਤਿਆਰ ਨਹੀਂ ਹੈ। ਇਹ ਸਾਰੀ ਜਿਹੜੀ ਪਾਵਰ ਆ ਉਹ ਹੈ ਸੰਸਦ ਕੋਲ। ਸੋ ਸਾਨੂੰ ਸਮਝਣਾ ਪਵੇਗਾ। ਉਂਝ ਮੈਂ ਤੁਹਾਡੀ ਭਾਵਨਾ ਨਾਲ ਸਹਿਮਤ ਹਾਂ। ਮੈਂ ਖੁਦ ਇਸ ਗੱਲ ਦੀ ਵਕਾਲਤ ਕਰਦਾ ਹਾਂ ਕਿ ਜਿਹੜੇ ਪਨਾਮਾ ਪੇਪਰ ਲੀਕ ਦੇ ਮਾਮਲੇ ਦੇ ਵਿੱਚ ਨਵਾਜ਼ ਸ਼ਰੀਫ ਦੀ ਸ਼ਰਾਫਤ ਦਾ ਪਜਾਮਾ ਹੀ ਲੈ ਗਿਆ, ਸਾਡੇ ਇੱਥੋਂ ਦੇ ਜਿਹੜੇ ਲੋਕ ਇਸੇ ਕੈਟਾਗਰੀ ਦੇ ਆ, ਉਹ ਅੱਜ ਵੀ ਜਦੋਂ GST ਵਾਲਾ ਇਹ ਕੰਮ ਲਾਗੂ ਹੁੰਦਾ ਤੇ ਉਹ ਚੀਫ ਗੈਸਟ ਹੁੰਦੇ ਆ, ਉਹ ਲੋਕਾਂ ਨੂੰ ਦੱਸਦੇ ਫਿਰਦੇ ਆ ਕਿ ਸਫਾਈ ਕਿਸ ਤਰ੍ਹਾਂ ਰੱਖਣੀ ਹੈ, ਜੰਗਲ ਪਾਣੀ ਕਿਸ ਤਰ੍ਹਾਂ ਜਾਣਾ। ਉਹ ਸਗੋਂ ਮਾਣ ਸਤਿਕਾਰ ਪਾਉਂਦੇ ਆ, ਜਦ ਕਿ ਉਹਨਾਂ ਨੂੰ ਤੇ ਇਸ ਸਮੇਂ ਅਦਾਲਤਾਂ ਦੇ ਕਟਹਿਰੇ 'ਚ ਖੜੇ ਹੋਣਾ ਚਾਹੀਦਾ ਸੀਗਾ। ਔਰ ਇੱਕ ਅੱਧ ਨਹੀਂ, ਭਾਰਤ ਦੇ ਵਿੱਚ 500 ਬੰਦਾ ਇਹੋ ਜਿਹਾ ਜਿਹੜਾ ਨਵਾਜ਼ ਸ਼ਰੀਫ ਦੀ ਕੈਟਾਗਰੀ ਦਾ, ਔਰ ਉਹ ਵੀ ਪਨਾਮਾ ਪੇਪਰ ਲੀਕ ਮਾਮਲੇ ਦਾ। ਜੀ ਜੀ ਜੀ, ਅਗਲੇ ਕਾਲਰ ਆਪਾਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਜੁੜ ਚੁੱਕੇ ਨੇ ਕੁਲਤਾਰ ਸਿੰਘ ਬੀਸਲਾ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਦੋਨਾਂ ਭਰਾਵਾਂ ਨੂੰ, ਸਤਿ ਸ਼੍ਰੀ ਅਕਾਲ ਜੀ, ਔਰ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, 2-3 ਵੀਕਾਂ ਟਾਈਮ ਨਹੀਂ ਲੱਗਾ, ਵਿੱਚ ਮਿਸ ਸੀਗਾ, ਅਮਰ ਮਿੰਟੂ ਜੀ ਆਏ ਨਹੀਂ। ਮੈਂ ਇਹਨਾਂ ਦੇ ਜਨਮ ਦਿਨ ਤੇ ਇਹਨਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਜੀ। ਇਹਨਾਂ ਦੀ ਲੰਮੀ ਉਮਰ ਦੀ ਕਾਮਨਾ ਕਰਦੇ ਹਾਂ, ਕਿਉਂਕਿ ਸਾਨੂੰ ਬਹੁਤ ਵਿਸਤਾਰ ਪੂਰਵਕ ਸਾਰਾ ਹੀ ਕੁਝ ਦੱਸੀ ਜਾ ਰਿਹਾ ਹੈ। ਸਾਡੇ ਕੋਲ ਕਹਿਣ ਨੂੰ ਤਾਂ ਕੁਛ ਨਹੀਂ ਹੈ, ਕਿਉਂਕਿ ਸਾਰੀ ਦਾਲ ਹੀ ਕਾਲੀ ਹੋ ਗਈ। ਅੱਗੇ ਤਾਂ ਕਹਿੰਦੇ ਸੀਗੇ ਵੀ ਚਿੜੀ ਬਾਹਰਲੇ ਲੈ ਗਿਆ ਲੁੱਟ ਕੇ, ਹੁਣ ਚਿੜੀ ਇੱਥੇ ਵਾਲੇ ਹੀ ਖਾਈ ਜਾਂਦੇ ਆ ਜੀ। ਬਹੁਤ ਬਹੁਤ ਧੰਨਵਾਦ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਤੇ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਪ੍ਰਗਟ ਸਿੰਘ ਬਲ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ।
ਪ੍ਰਗਟ ਸਿੰਘ ਜੀ ਮੁੜ ਕੇ ਵਾਪਸ ਆਉਂਦੇ ਆਪਾਂ ਇਹਨਾਂ ਦੇ ਵੱਲ ਤੇ ਉਹਨਾਂ ਤੋਂ ਅਗਲੇ ਕਾਲਰ ਜੁੜੇ ਨੇ ਭਿੰਦਾ ਭੁੱਲਰ ਜੀ। ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਮੈਂਟੂ ਨੂੰ ਮਾੜਾ ਦੱਸਣਾ ਸੀਗਾ ਵੀ ਜਿਹੜਾ ਕਿਸਾਨ ਖੁਦਕੁਸ਼ੀਆਂ ਦੀ ਗੱਲ ਚੱਲਦੀ ਆ ਨਾ ਜੀ, ਇਹ ਕਿਸਾਨ ਮੈਨੂੰ ਲੱਗਦਾ ਹੌਸਲਾ ਹੀ ਛੱਡ ਗਏ, ਹਿੰਮਤ ਹੀ ਹੈ ਨਹੀਂ ਇਹਨਾਂ 'ਚ ਲੜਨ ਦੀ। ਜੇ 5 ਮਹੀਨੇ ਪਹਿਲਾਂ ਜਗਰਾਉਂ ਚੋਂ ਕੱਢਤੀ ਆ ਭੱਜਿਆ ਵਿਜੇ ਕੁਮਾਰ ਚੰਦਰਮੋਹਨ ਜੀ, 3 ਪਿੰਡ ਰਗੜ ਗਿਆ ਉਹ, ਤਲਵੰਡੀ ਮੱਲੀਆਂ, ਦਾਇਆ ਕਲਾਂ, ਬਹਿਣੀਵਾਲ, ਕੋਕਰੀ, 3-4 ਪਿੰਡ ਰਗੜ ਗਿਆ। ਕਿਸੇ ਨੇ ਹਿੰਮਤ ਹੀ ਨਹੀਂ ਕੀਤੀ ਵੀ ਉਹਦੀ ਕੋਈ ਫੋਟੋ ਪਾ ਦਈਏ, ਕੋਈ ਅਖਬਾਰ ਤੇ ਦੇ ਦਈਏ। 3 ਪਿੰਡਾਂ ਚੋਂ ਕਿਸੇ ਨੇ ਹਿੰਮਤ ਨਹੀਂ ਕੀਤੀ ਜੀ। ਤੇ ਇਹ ਮੈਨੂੰ ਲੱਗਦਾ ਕਿਸਾਨ ਵੀ ਹੌਸਲਾ ਛੱਡ ਗਏ। MLA ਕੋਲੇ ਗਏ ਸੀਗੇ ਕਾਂਗਰਸ ਦੇ ਕੋਲੇ, ਲੋਗੜੀਆ ਕਾਕੇ ਕੋਲੇ ਸ਼ਾਇਦ, ਉਹ ਕਹਿੰਦਾ ਜਿੰਨੇ ਜਿਹਦੇ ਪੈਸੇ ਗਏ ਆ ਉਹ ਅੱਧੇ ਪੈਸੇ ਕੋਰਟ 'ਚ ਜਮ੍ਹਾਂ ਕਰਾਉਣੇ ਪੈਣੇ ਆ, ਫਿਰ ਤੁਹਾਡਾ ਕੇਸ ਲੱਗੂਗਾ ਕੋਰਟ ਦੇ ਵਿੱਚ। ਉਹ ਬੰਦਾ ਅੱਧੀ ਜਗਰਾਉਂ ਦੇ ਪੈਸੇ ਇਕੱਠੇ ਕਰਕੇ ਆਸਟ੍ਰੇਲੀਆ 'ਚ 2 ਘਰ ਲੈ ਲਏ, ਆਸਟ੍ਰੇਲੀਆ ਚਲਿਆ ਗਿਆ। ਵਿਜੇ ਕੁਮਾਰ ਚਾਵਲਾ ਉਹਦਾ ਨਾਂ। ਤੇ ਕੋਈ ਤਾਂ ਹਿੰਮਤ ਕਰੇ 3-4 ਪਿੰਡਾਂ ਦੇ ਵਿੱਚੋਂ ਕੋਈ ਪੋਸਟ ਪਾਵੇ, ਫੇਸਬੁੱਕ ਤੇ ਦੀ ਫੋਟੋ ਪਾਵੇ, ਭਾਈ ਸਾਨੂੰ ਮਾਰ ਗਿਆ ਇਹ। ਪਹਿਲਾਂ ਉਹਨੇ 6-6 ਲੱਖ ਰੁਪਏ ਦੀ ਲਿਮਟ ਕਿੱਲੇ ਤੇ ਬਣਾ ਕੇ ਦਿੱਤੀ ਲੋਕਾਂ ਦੀ, ਫਿਰ ਉਹੀ ਪੈਸਾ ਆਪਦੇ ਕੋਲ ਵਿਆਜੂ ਰੱਖ ਕੇ ਲੈ ਕੇ ਨਿਕਲ ਗਿਆ। ਥੈਂਕ ਯੂ। ਜਿਹਦੇ ਬਾਰੇ ਜੇ ਕੋਈ ਟਿੱਪਣੀ ਕਰਨੀ ਚਾਹੋ। ਥੈਂਕ ਯੂ। ਥੈਂਕ ਯੂ। ਨਹੀਂ ਇਹ ਦੇਖੋ ਜਿਹੜਾ ਵਿਧਾਇਕ ਇਹ ਗੱਲ ਕਹਿਣ ਡਿਆ ਕਿ ਪਹਿਲਾਂ ਅੱਧੇ ਪੈਸੇ ਕੋਰਟ 'ਚ ਰੱਖੋ, ਇਹ ਗੱਲ ਬਿਲਕੁਲ ਗਲਤ ਹੈ। ਮੇਰੇ ਮੰਨਣ 'ਚ ਨਹੀਂ ਆਉਂਦੀ ਕਿ ਜੇ ਤੁਹਾਡੇ ਨਾਲ ਕੋਈ ਫਰਾਡ ਹੋਇਆ, ਕੋਈ ਠੱਗੀ ਹੋਈ ਆ, ਤੁਸੀਂ ਤੇ ਲੁੱਟੇ ਜਾ ਚੁੱਕੇ ਹੋ। ਸਾਰੀ ਪੂੰਜੀ ਤੁਹਾਡੀ ਜਾਂ ਛੱਲੀ ਪੂਣੀ ਆ ਤੁਹਾਡੀ ਜਿਹੜੀ ਉਹ ਕੋਈ ਲੈ ਗਿਆ ਵਲੇਟ ਕੇ, ਤੇ ਤੁਹਾਡੇ ਕੋਲ ਕੋਈ ਹੈ ਹੀ ਕੱਖ ਨਹੀਂ, ਤੇ ਅਦਾਲਤ ਤੁਹਾਨੂੰ ਇਹ ਆਖੇ ਕਿ ਅੱਧੇ ਪੈਸੇ ਲੈ ਕੇ ਆਓ। ਮੰਨ ਲਓ ਲੁੱਟ ਤੁਹਾਡੇ ਨਾਲ ਕਰੋੜ ਦੀ ਹੋਈ ਆ ਤੇ ਤੁਸੀਂ ਕਰੋੜਪਤੀ ਤੋਂ ਇਕੱਲੇ ਪਤੀ ਹੀ ਰਹਿ ਗਏ ਆ, ਤੁਹਾਡੇ ਕੋਲ ਰਿਹਾ ਹੀ ਕੱਖ ਨਹੀਂ, ਤੇ ਤੁਸੀਂ ਕਰੋੜ 'ਚੋਂ ਹੁਣ 50 ਲੱਖ ਕਿੱਥੋਂ ਲੈ ਕੇ ਆਓਗੇ? ਸੋ ਮੇਰਾ ਮੰਨਣਾ ਐਸੀ ਉਹਨੇ ਇਹ ਇੱਕ ਤਰ੍ਹਾਂ ਨਾਲ ਕਹਿ ਲਈਏ ਨਾ ਟਰਕਾਉਣ ਵਾਲੀ ਨੀਤੀ ਅਪਣਾਈ ਹੈ। ਐਸਾ ਕੁਛ ਨਹੀਂ ਹੁੰਦਾ। ਤੁਹਾਡੇ ਲਿੰਕ ਦੇ ਵਿੱਚ ਜੇਕਰ ਕੋਈ ਬੰਦੇ ਆ ਤਾਂ ਉਹਨਾਂ ਨੂੰ ਕਹੋ ਤੁਸੀਂ ਅਪਰੋਚ ਕਰੋ, ਔਰ ਅਪਰੋਚ ਇਕੱਲਾ ਇੱਥੋਂ ਤੱਕ ਹੀ ਨਹੀਂ, ਅਦਾਲਤ ਤੱਕ ਹੀ ਨਹੀਂ, ਵਿਦੇਸ਼ ਮੰਤਰਾਲੇ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ। ਆਪਣੇ ਜਿਹੜੇ ਤੁਹਾਡੇ ਨੁਮਾਇੰਦੇ ਨੇ, ਇਹ ਨਹੀਂ ਆਮ ਆਦਮੀ ਪਾਰਟੀ ਵਾਲੇ ਹੈਗੇ ਆ, ਜੇ ਕੋਈ ਨਹੀਂ ਤੇ ਸਾਰਿਆਂ ਨਾਲੋਂ ਭਗਵੰਤ ਮਾਨ ਹੈਗਾ ਹੀ, ਉਹ ਦਿੱਲੀ ਜਾਂਦਾ ਹੀ ਰਹਿੰਦਾ। 2 ਬੰਦੇ ਦਿੱਲੀ ਉਹਦੀ ਕਾਰ 'ਚ ਬਹਿ ਜਾਓ ਪਿਛਲੇ ਪਾਸੇ, ਤੇ ਉਹ ਤੁਹਾਨੂੰ ਲੈ ਜਾਊਗਾ ਫੋਰਨ ਮਿਨਿਸਟਰੀ 'ਚ। ਉੱਥੇ ਜਾ ਕੇ ਜਿੱਥੇ ਉਹ ਗਿਆ, ਮੈਨੂੰ ਨਹੀਂ ਪਤਾ ਕਿਹੜੇ ਦੇਸ਼ ਦੇ ਵਿੱਚ ਆ, ਜਿੱਥੇ ਗਿਆ ਉੱਥੇ ਵੀ ਕੋਈ ਨਾ ਕੋਈ ਤੇ ਹੱਲ ਉਹਦਾ ਨਿਕਲਦਾ ਹੀ ਹੋਊ, ਕੁਛ ਨਾ ਕੁਛ। ਤੇ ਉਹਦਾ ਹੋਰ ਕੁਛ ਨਹੀਂ ਤੇ ਗੋਡਾ ਤੇ ਬਚੂਗਾ, ਜਿਵੇਂ ਤੁਸੀਂ ਕਿਹਾ। ਪਰ ਆਹ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਕਿ ਜੀ ਉਹ ਅੱਧੇ ਪੈਸੇ ਮੰਗਦੇ ਆ ਕੇਸ ਲਈ, ਤਾਂ ਇਹ ਗੱਲ ਮੇਰੇ ਖਿਆਲ ਦੇ ਨਾਲ ਝੂਠ ਹੈ। ਕਿਸੇ ਸਰਕਾਰੀ ਵਕੀਲ ਜਾਂ ਕਿਸੇ ਪ੍ਰਾਈਵੇਟ ਵਕੀਲ ਦੀ ਤੁਸੀਂ ਸਲਾਹ ਲਓ, ਇਸ ਤਰ੍ਹਾਂ ਦਾ ਕੁਛ ਨਹੀਂ ਹੋਏਗਾ। ਜੀ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਜਸਵਿੰਦਰ ਕੌਰ ਜੀ। ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੇਰਾ ਸਵਾਲ ਹੈਗਾ ਵੀ ਆਧਾਰ ਕਾਰਡ ਬਾਰੇ। ਵੀ ਕਹਿੰਦੇ ਹੈਗੇ ਵੀ ਜਿਹੜਾ ਸਤੰਬਰ 31 ਤੋਂ ਬਾਅਦ ਵੀ ਜਿਨ੍ਹਾਂ ਕੋਲੇ ਆਧਾਰ ਕਾਰਡ ਹੈ ਨਹੀਂ ਗੇ, ਤੇ ਵੀ ਜਿਹੜੇ ਇੰਡੀਆ ਦੇ ਵਿੱਚ ਪੰਜਾਬ, ਇਹਨਾਂ ਦੀ ਲਾਈਨ ਡ੍ਰੌਪ ਹੋ ਗਈ ਆ। ਇੱਕ ਦਿਨ ਵੈਸੇ ਪਹਿਲੋਂ ਮਿੰਟੂ ਜੀ, ਚਲੋ ਆਧਾਰ ਕਾਰਡ ਦੇ ਨਾਲ ਤਾਂ ਨਹੀਂ, ਇੱਕ ਜਣੇ ਹੋਰ ਨੇ ਸਾਨੂੰ ਪੁੱਛਿਆ ਸੀ ਸਵਾਲ ਵੀ 17 ਕਿੱਲਿਆਂ ਤੋਂ ਵੱਧ ਕੇ ਘੱਟ ਜ਼ਮੀਨ ਵਾਲੀ ਸਰਕਾਰ ਉਹਦੇ 'ਤੇ ਕਰ ਸਕਦੀ ਹੈ ਕੁਛ। ਉਹਨਾਂ ਨੂੰ ਕਿਸੇ ਨੇ ਉੱਥੇ ਦੱਸ ਦਿੱਤਾ ਆ, ਕੀ ਕੁਛ ਹੈ ਇੱਦਾਂ ਦੀ ਕੋਈ ਗੱਲਬਾਤ? ਨਹੀਂ, ਹਾਲ ਦੀ ਘੜੀ ਤੇ ਅਫਵਾਹ ਹੀ ਆ ਮੇਰੇ ਖਿਆਲ ਦੇ ਨਾਲ। ਤੇ ਕੁਛ ਅਮਲ ਦੇ ਵਿੱਚ ਤੇ ਇਸ ਤਰ੍ਹਾਂ ਦਾ ਕੁਛ ਨਹੀਂ। ਜਿਹੜੀ ਕਹਿੰਦੇ 17 ਕਿੱਲਿਆਂ ਤੋਂ ਉੱਤੇ ਵਾਲੀ ਜ਼ਮੀਨ ਹੈ ਜਿਹੜੀ ਉਹ ਖੋਹ ਲਈ ਜਾਏਗੀ, ਆਹੀ ਹੈ ਨਾ? ਜੀ ਜੀ ਬਿਲਕੁਲ ਇਹੀ ਅਫਵਾਹ ਜੀ। ਹਾਂਜੀ। ਨਹੀਂ, ਉਹ ਕੋਈ ਅਮਲ ਦੇ ਵਿੱਚ ਇਹੋ ਜਿਹੀ ਗੱਲ ਨਹੀਂ ਹੈ। ਜੇ ਹੋਈ ਤੇ ਵੇਖੋ ਇਸ ਦੇਸ਼ ਦੇ ਵਿੱਚ ਹਲਚਲ ਹੋ ਜਾਣੀ ਹੈ, ਕਿਉਂਕਿ 17 ਕਿੱਲਿਆਂ ਤੋਂ ਉੱਤੇ ਕਿਹਨਾਂ ਕੋਲ ਜ਼ਮੀਨ ਹੈ? ਉਹਨਾਂ ਲੋਕਾਂ ਕੋਲ ਜਿਹੜੇ ਪਾਵਰਫੁਲ ਨੇ। ਜੀ। ਮੇਰੇ ਖਿਆਲ ਦੇ ਨਾਲ ਸਭ ਤੋਂ ਜ਼ਿਆਦਾ ਮਾਰ ਕਿਹਨੂੰ ਪੈਣੀ ਪੰਜਾਬ 'ਚ? ਦੇਖੋ ਨਜ਼ਰ ਦੜਾ ਕੇ ਉਹ ਬੰਦੇ ਹੋਣ ਦੇਣਗੇ ਇਸ ਤਰ੍ਹਾਂ? ਕਿਉਂਕਿ ਇੱਕ ਪਾਸੇ ਪ੍ਰਤਾਪ ਸਿੰਘ ਬਾਜਵਾ ਹੋ ਰਹੀ, ਇੱਕ ਪਾਸੇ ਰਾਜਾ ਸਾਹਿਬ, ਦੂਸਰੇ ਪਾਸੇ ਲੰਬੀ ਵਾਲੇ ਰਾਜਾ ਸਾਹਿਬ, ਕਿੰਨੇ ਆ? ਇਹ ਹੋਣ ਦੇਣਗੇ ਇਸ ਤਰ੍ਹਾਂ ਦਾ ਕੰਮ? ਇੱਧਰ ਹੀ ਸੈਂਟਰ 'ਚ ਬੈਠੇ ਆ। ਜੀ ਬਿਲਕੁਲ। ਸੋ ਕਈ ਵਾਰੀ ਹਰ ਇੱਕ ਗੱਲ ਜਿਹੜੀ ਆ ਉਹ ਨਹੀਂ ਮੰਨਣੀ ਚਾਹੀਦੀ, ਵਾਹਾਂ ਤੋਂ ਜਿਹੜਾ ਬਚਣਾ ਚਾਹੀਦਾ ਆ। ਅਤੇ ਬਾਕੀ ਮਿੰਟੂ ਗੁਰਸਰੇ ਜੀ, ਆਧਾਰ ਕਾਰਡ ਦਾ ਜਿਹੜਾ ਉਹ ਵੈਸੇ ਪੁੱਛ ਰਹੇ ਸੀਗੇ ਸਤੰਬਰ ਦੇ ਵਿੱਚ ਕੀ ਅਖੀਰਲੀ ਤਰੀਕ ਆ ਉਦੋਂ ਤੱਕ ਬਣਾਉਣ ਲਈ? ਬੈਂਕਾਂ ਖਾਤਿਆਂ ਦੇ ਨਾਲ ਵੀ ਮਿਲਾ ਦਾ ਜੁੜੇ ਹੋਏ ਕੁਝ ਸਵਾਲ ਹੋਣਗੇ ਲੋਕਾਂ ਦੇ, ਜੇ ਤੁਸੀਂ ਮਾੜਾ ਜਿਹਾ ਫੇਰ ਥੋੜ੍ਹਾ ਜਿਹਾ ਐਕਸਪਲੇਨ ਕਰ ਦਿਓ। ਹਾਂ ਬਿਲਕੁਲ। ਜਿਹੜੇ ਤੇ ਹੈਗੇ ਸੀਗੇ ਨਾ ਪੈਨ ਕਾਰਡ ਨਾਲ ਜੋੜਨ ਵਾਲਾ, ਉਹ ਤਾਂ ਮੇਰੇ ਖਿਆਲ ਦੇ ਨਾਲ ਤਰੀਕ ਲੰਘ ਗਈ ਆ ਜੀ, ਜਿਹੜਾ ਪੈਨ ਕਾਰਡ ਨਾਲ ਲਿੰਕ ਕਰਨ ਵਾਲਾ ਸੀ। ਜਿਹੜੇ ਹੈਗੇ ਆ ਤੁਹਾਡੇ ਮੋਬਾਈਲ ਕਨੈਕਸ਼ਨ, ਜਿਹੜੀ ਇੰਡੀਆ ਦੇ ਮੋਬਾਈਲ ਕਨੈਕਸ਼ਨ ਆ, ਇਹ ਜੋੜਨ ਵਾਲੀ ਤਰੀਕ ਹਾਲੇ ਹੈਗੀ 31 ਦਸੰਬਰ ਤੱਕ। ਹੋਰ ਵੀ ਕਈ ਇਸ ਤਰ੍ਹਾਂ ਦੀਆਂ ਤਰੀਕਾਂ ਨੇ ਜਿਹੜੀਆਂ ਸਾਲ ਦੇ ਆਖਰ ਤੱਕ ਜਾਣਗੀਆਂ।
ਕਈ ਇਹਨਾਂ ਨੇ ਇਸ ਤਰ੍ਹਾਂ ਦੀਆਂ ਯੋਜਨਾਵਾਂ ਨੇ ਜਿਹੜੀਆਂ ਆਧਾਰ ਕਾਰਡ ਨਾਲ ਜੋੜ ਦਿੱਤੀਆਂ। ਉਹ ਤਾਂ ਮੇਰੇ ਖਿਆਲ ਦੇ ਨਾਲ ਇਹ ਸ਼ਾਇਦ ਟਿੱਪਣੀ ਕਰਨ ਜਾ ਰਹੇ ਸਨ ਆ ਜਿਹੜਾ ਡੈਥ ਸਰਟੀਫਿਕੇਟ ਨੂੰ, ਕਿਉਂਕਿ ਇਹ 31 ਸਤੰਬਰ ਤੱਕ ਦੀ ਇਹਨਾਂ ਨੇ ਡੈਡਲਾਈਨ ਦਿੱਤੀ ਆ ਕਿ 31 ਸਤੰਬਰ ਤੋਂ ਬਾਅਦ ਜਿਹੜਾ ਆਧਾਰ ਕਾਰਡ ਆ ਉਹ ਡੈਥ ਸਰਟੀਫਿਕੇਟ ਲਈ ਲਾਜ਼ਮੀ ਹੋ ਜਾਏਗਾ। ਤਾਂ ਇਹ ਮੇਰੇ ਖਿਆਲ ਦੇ ਨਾਲ ਇਹ ਟਿੱਪਣੀ ਕਰਨ ਜਾ ਰਹੇ ਸੀ ਇਸ ਮੁੱਦੇ ਤੇ, ਪਰ ਸ਼ਾਇਦ ਇਹ ਹੋ ਸਕਦਾ ਕਿ ਇਹ ਟਿੱਪਣੀ ਕਰ, ਮੇਰਾ ਵੈਸੇ ਕਿਆਫਾ ਹੀ ਆ ਕਿ ਇਹ ਟਿੱਪਣੀ ਕਿਸੇ NRI ਮੁੱਦੇ ਤੇ ਗੱਲ ਕਰਦੇ ਹੋਣ, ਜਿਸ ਨੂੰ NRI ਨਾਲ ਲਿੰਕ ਕਰਦੇ ਹੋਣ। ਸੋ ਉਮੀਦ ਕਰਦੇ ਕਿ ਕਾਲ ਲੈਣਗੇ ਜੀ। ਤੇ ਇੱਕ ਵਾਰੀ ਫਿਰ ਟਰਾਈ ਕਰਦੇ ਹਾਂ। ਪ੍ਰਗਟ ਸਿੰਘ ਬਾਲ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਮੈਨੂੰ ਲੱਗਦਾ ਜੀ ਸੁਣਦੇ ਨਹੀਂ ਪਏ, ਤੇ ਆਪਾਂ ਮਿੰਟੂ ਜੀ ਇੱਕ ਛੋਟੀ ਜੀ ਜਿਹੜੀ ਆ ਮਿੰਟੋ ਮਿੰਟੀ ਬ੍ਰੇਕ ਲੈ ਕੇ ਆਉਂਦੇ ਹਾਂ, ਤੇ ਰਹਿੰਦੇ ਹੋਏ ਜਿਹੜੇ ਕਾਲਰਸ ਆ ਫਿਰ ਆਪਾਂ ਉਹਨਾਂ ਦੇ ਨਾਲ ਗੱਲਬਾਤ ਆ ਇੱਦਾਂ ਹੀ ਜਾਰੀ ਰੱਖਾਂਗੇ। ਸਰੋਤਿਓ, ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਇੱਕ ਛੋਟੀ ਜੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪ੍ਰੀਤ, ਉਹ ਸਤਬੀਰ ਵੀਰ ਜੀ, ਤੁਹਾਡੀ ਤਾਂ ਪਛਾਣ ਹੀ ਨਹੀਂ ਆਉਂਦੀ, ਇੰਨੇ ਪਤਲੇ ਕਿਵੇਂ ਹੋ ਗਏ? ਉਹ ਮੈਂ ਆਪਣੇ ਮੋਟਾਪੇ ਤੋਂ ਬੜਾ ਤੰਗ ਸੀ। ਮੈਂ ਗਿਆ ਫਿਰ ਕੁਲਾਰ ਹਸਪੀਟਲ ਬੀਜਾ, ਉੱਥੋਂ ਮੈਂ ਮਿਨੀ ਗੈਸਟ੍ਰਿਕ ਬਾਈਪਾਸ ਕਰਵਾਇਆ। 3 ਦਿਨ 'ਚ ਹਸਪੀਟਲ ਤੋਂ ਛੁੱਟੀ, ਤੇ ਹੁਣ ਮੈਂ ਕਾਫੀ ਹਲਕਾ ਤੇ ਚੁਸਤ ਮਹਿਸੂਸ ਕਰ ਰਿਹਾ। ਪਰ ਇਹਦੇ ਨਾਲ ਕੋਈ ਕਮਜ਼ੋਰੀ ਤਾਂ ਨਹੀਂ ਆਈ? ਕੋਈ ਹੋਰ ਇਫੈਕਟ ਤਾਂ ਨਹੀਂ ਪਿਆ? ਕਮਜ਼ੋਰੀ ਕੋਈ ਨਹੀਂ ਆਈ, ਪਰ ਇਫੈਕਟ ਜ਼ਰੂਰ ਪਿਆ। ਉਹ ਕੀ? ਇੱਕ ਤਾਂ 50 ਕਿਲੋ ਦੇ ਲਾਗੇ ਬੰਨੇ ਭਾਰ ਘਟ ਗਿਆ ਲੱਗਦਾ, ਤੇ ਹੁਣ ਮੈਂ ਰਾਤ ਨੂੰ ਘੁਰਾੜਿਆਂ ਤੋਂ ਬਚਣ ਲਈ ਮਸ਼ੀਨ ਵੀ ਯੂਜ਼ ਨਹੀਂ ਕਰਦਾ। ਕੁਲਾਰ ਹਸਪੀਟਲ, ਜੇਕਰ ਤੁਸੀਂ ਵੀ ਮੋਟਾਪਾ ਜਾਂ ਮੋਟਾਪੇ ਨਾਲ ਸੰਬੰਧਿਤ ਬਿਮਾਰੀਆਂ ਤੋਂ ਪਰੇਸ਼ਾਨ ਹੋ ਤਾਂ ਇੱਕ ਵਾਰ ਜ਼ਰੂਰ ਪਹੁੰਚੋ। ਅਮਰੀਕਾ ਦੇ ਨੰਬਰ 1 MGB ਸਰਜਨ ਡਾਕਟਰ ਰਾਬਰਟ ਰਟਲੇਜ ਵੱਲੋਂ ਸਰਟੀਫਾਈਡ ਡਾਕਟਰ KS ਕੁਲਾਰ ਦੁਆਰਾ ਚਲਾਇਆ ਜਾ ਰਿਹਾ ਸੈਂਟਰ ਕੁਲਾਰ ਹਸਪੀਟਲ, GT ਰੋਡ, ਬੀਜਾ, ਖੰਨਾ। ਕਾਲ 9878090001 98780 90001 और विजिट www.kularhospital.com। अच्छा गल सुन, मेरी शुगर भी ठीक है ਤੇ ਇਨਸੂਲਿਨ ਵੀ ਬੰਦ ਹੋ ਗਈ। ਵੈਸਟ ਸੈਕਰਾਮੈਂਟੋ ਗੁਰੂ ਘਰ ਦੇ ਨਜ਼ਦੀਕ 4600 ਸਕੁਅਰ ਫਿਟ ਵਾਲਾ ਇੰਡੀਅਨ ਰੈਸਟੋਰੈਂਟ ਵਿਦ ਪੀਜ਼ਾ ਵਿਕਾਊ ਹੈ। 150 ਤੋਂ 200 ਬੰਦਿਆਂ ਦੀ ਕੈਪੈਸਿਟੀ ਵਾਲਾ ਹਾਲ ਅਤੇ ਪਾਰਕਿੰਗ ਵੀ ਖੁੱਲੀ ਡੁੱਲੀ ਹੈ। ਮਾਰਕੀਟ ਨਾਲੋਂ ਬਹੁਤ ਹੀ ਘੱਟ ਕੀਮਤ ਤੇ ਲੱਗਾ ਹੋਇਆ ਹੈ। ਹੋਰ ਜਾਣਕਾਰੀ ਲਈ ਕਾਲ 4156961868 415 696 1868। ਵੈਸੇ ਬੰਦੇ ਦੀ ਲਾਈਫ ਵੀ ਨਾ ਇੱਕ ਟੈਨਸ਼ਨ ਹੈ। ਘਰ ਦੀ ਟੈਨਸ਼ਨ, ਕਾਰੋਬਾਰ ਦੀ ਟੈਨਸ਼ਨ, ਗੱਡੀ ਕਾਰ ਦੀ ਟੈਨਸ਼ਨ, ਬਾਲ ਪਰਿਵਾਰ ਦੀ ਟੈਨਸ਼ਨ। ਕਾਸ਼ ਕੋਈ ਐਸੀ ਥਾਂ ਹੋਵੇ ਜਿੱਥੇ ਜਾ ਕੇ ਬੰਦੇ ਦੀਆਂ ਸਾਰੀਆਂ ਟੈਨਸ਼ਨਾਂ ਦੂਰ ਹੋ ਜਾਣ। ਹੈਗੀ ਆ ਨਾ ਖਾਲਸਾ ਇੰਸ਼ੋਰੈਂਸ। ਮਤਲਬ ਖਾਲਸਾ ਇੰਸ਼ੋਰੈਂਸ ਤੁਹਾਨੂੰ ਦਿੰਦੇ ਨੇ ਹੋਮ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ ਤੇ ਕਾਰ ਦੀ ਇੰਸ਼ੋਰੈਂਸ। ਗੱਲ ਕੀ ਤੁਹਾਡੀ ਹਰ ਟੈਨਸ਼ਨ ਦਾ ਸੋਲੂਸ਼ਨ। Khalsa Insurance. For more information, call 408-272-2500 408-272-2500 or visit khalsainsurance.com। ਗੀਤ, ਗੱਲਾਂ ਤੇ ਮੁੱਦੇ ਉਹ ਤੁਸੀਂ ਪਸੰਦ ਕਰਦੇ ਹੋ ਜੋ ਸਿਰਫ ਤੇ ਸਿਰਫ ਪੰਜਾਬੀ ਰੇਡੀਓ USA ਤੇ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਕੀ ਜੀ ਆਇਆਂ ਨੂੰ। ਮਿੰਟੂ ਗੁਰਸੇਲ ਜੀ ਆਪਣੇ ਨਾਲ ਜੁੜੇ ਹੋਏ ਨੇ। ਮਿੰਟੂ ਜੀ, ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ ਇੱਕ ਵਾਰੀ ਫੇਰ। ਜੀ ਸਤਿ ਸ਼੍ਰੀ ਅਕਾਲ ਜੀ, ਰਾਜਕਰਨ ਜੀ। ਤੇ ਆਪਾਂ ਬਾਕੀ ਸਰੋਤਿਆਂ ਦੇ ਨਾਲ ਹੁਣ ਵਾਰੀ ਸਿਰ ਗੱਲ ਕਰਦੇ ਹਾਂ। ਆਪਣੇ ਨਾਲ ਅਗਲੇ ਕਾਲਰ ਜਿਹੜੇ ਜੁੜੇ ਨੇ ਦਮਨਵੀਰ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਬਾਈ ਜੀ, ਆਪਣਾ ਮਿੰਟੂ ਜੀ ਨੇ ਦੱਸਿਆ ਸੀਗਾ ਵੀ ਉਹ ਰੈਫਰੈਂਡਮ 2020 ਦੇ ਕੇਸ ਦੇ ਵਿੱਚ ਇਹਨਾਂ ਨੇ 2 ਬੰਦਿਆਂ ਦੇ ਉੱਤੇ ਪਤਾ ਨਹੀਂ 4 ਬੰਦਿਆਂ ਤੇ ਦੇਸ਼ ਧਰੋਹ ਦਾ ਮੁਕੱਦਮਾ ਕੀਤਾ ਸੀ। ਜੀ ਜੀ। ਤਾਂ ਮੈਂ ਉਹਦੇ ਬਾਰੇ ਜਾਣਨਾ ਚਾਹੁੰਦਾ। ਤੇ ਇੱਕ ਕੁਝ ਦਿਨ ਪਹਿਲਾਂ ਇੱਕ ਥਾਣੇਦਾਰ ਨੇ, ਪਤਾ ਨਹੀਂ ਪੁਲਿਸ ਆਫੀਸਰ ਸੀਗਾ ਕੋਈ, ਉਹਨੇ ਇੱਕ ਆਪਣੀ ਅੰਮ੍ਰਿਤਧਾਰੀ ਬੀਬੀ ਨਾਲ ਕੋਈ ਛੇੜਛਾੜ ਕੀਤੀ ਸੀ। ਉਸ ਕੇਸ ਦੇ ਵਿੱਚ ਇੱਕ ਲੜਕਾ ਇਨਵੋਲਵ ਸੀਗਾ, ਉਹਦੇ ਉੱਤੇ ਕੇਸ ਦਰਜ ਹੋਇਆ ਕਿ ਨਹੀਂ ਹੋਇਆ? ਥੈਂਕ ਯੂ ਜੀ। ਦੇਖੋ, ਜਿਹੜਾ ਪਹਿਲਾ ਮਸਲਾ ਸੀਗਾ ਨਾ ਰੈਫਰੈਂਡਮ ਵਾਲਾ, ਉਹਦੇ 'ਚ ਕੀ ਸੀਗਾ ਕਿ ਅਸੀਂ ਵੀ ਕਨਫਿਊਜ਼ ਸਾਂ ਕਿ ਜਿਹੜੇ ਬੰਦੇ ਅਮਰੀਕੀ ਨਾਗਰਿਕ ਹੈ ਉਹਨਾਂ ਤੇ ਦੇਸ਼ ਧਰੋਹ ਦਾ ਮੁਕੱਦਮਾ ਕਿਵੇਂ ਦਰਜ ਕਰ ਲੈਣਗੇ, ਕਿਉਂਕਿ ਭਾਰਤ ਵਿੱਚ ਹੈ ਹੀ ਨਹੀਂ। ਤਾਂ ਫਿਰ ਉਹ ਸਾਫ਼ ਹੋਇਆ ਸੀਗਾ ਕਿ ਉਹਨਾਂ ਨੂੰ 120 ਵਿੱਚ ਰੱਖਿਆ ਗਿਆ, ਮਤਲਬ ਕਿ ਸਾਜ਼ਿਸ਼, ਕਿ ਉਹ ਸਾਜ਼ਿਸ਼ ਕਰ ਰਹੇ ਆ। ਠੀਕ ਹੈ ਜੀ। ਜਿਹੜਾ ਇੱਥੇ ਇੱਕ ਮੁੰਡਾ ਫੜਿਆ ਸੀ ਇਹਨਾਂ ਨੇ, ਉਹ ਫੜਿਆ ਸੀ ਮੋਹਾਲੀ ਦਾ, ਜਿਹਨੇ ਆਪਣੀ ਉਹ ਪ੍ਰਿੰਟਿੰਗ ਪ੍ਰੈਸ ਦੇ ਵਿੱਚ ਪ੍ਰਿੰਟ ਕੀਤੇ ਸਨ। ਬਿਲਕੁਲ ਨਜਾਇਜ਼ ਸੀ ਉਹ ਬੰਦਾ, ਕਿਉਂਕਿ ਜਿਸ ਤਰੀਕੇ ਦੇ ਤੱਥ ਸਾਹਮਣੇ ਆਏ ਸੀ ਕਿ ਉਹਦਾ ਕੋਈ ਬਹੁਤਾ ਦੋਸ਼ ਨਹੀਂ ਸੀ।
ਉਹਨੇ ਅਗਾਹ ਤੋਂ ਜਿਹਦੇ ਨਾਲ ਕੰਟਰੈਕਟ ਸੀਗਾ ਉਹਦਾ ਕੰਪਨੀ ਦੇ ਨਾਲ, ਇੱਕ ਜਿਹੜੀ ਕੋਈ ਜੰਮੂ ਦੀ ਕੰਪਨੀ ਸੀਗੀ ਜਿਹਦੇ ਨਾਲ ਉਹ 10 ਸਾਲ ਤੋਂ ਕੰਮ ਕਰਦਾ ਆ ਰਿਹਾ ਸੀ, ਉਹ ਇੱਕ ਠੇਕਾ ਆਇਆ ਉਹਦੇ ਕੋਲ, ਠੇਕਾ ਆਇਆ ਕਿ ਆਹ ਕੰਮ ਕਰਨਾ, ਤੇ ਨਾਲੇ ਉਹਨੇ ਪੁੱਛਿਆ ਵੀ ਕੋਈ ਖਤਰੇ ਵਾਲਾ ਕੰਮ ਤੇ ਨਹੀਂ, ਕਿਉਂਕਿ ਸੰਤ ਜਰਨੈਲ ਸਿੰਘ ਭੰਡਾਲ ਦੀ ਫੋਟੋ ਸੀਗੀ ਉਹਦੇ ਚ, ਤੇ ਉਹ ਕੰਪਨੀ ਵਾਲੇ ਨੇ ਡਰਾਇਆ ਕਿ ਨਹੀਂ ਕੁਛ ਨਹੀਂ ਹੁੰਦਾ, ਇਹ ਆਮ ਨੋਰਮਲ ਕੰਮ ਹੈ, ਤੇ ਉਹਨੇ ਨੋਰਮਲ ਕੰਮ ਸਮਝ ਕੇ ਕੰਮ ਕਰਤਾ, ਉਹਨੂੰ ਦੇਸ਼ ਧਰੋਹ ਦੇ ਮੁਕੱਦਮੇ 'ਚ ਫੜ ਲਿਆ। ਪਰ ਜਦੋਂ ਉਹ ਕੇਸ ਅਦਾਲਤ 'ਚ ਗਿਆ ਉੱਥੇ ਬਹੁਤੀ ਦੇਰ ਟਿਕਿਆ ਨਹੀਂ, ਉਹਦਾ ਤੇ ਰਿਮਾਂਡ ਵੀ ਨਹੀਂ ਸੀ ਦਿੱਤਾ ਪੁਲਿਸ ਨੂੰ ਜੱਜ ਨੇ, ਔਰ ਮੇਰੇ ਖਿਆਲ ਦੇ ਨਾਲ 10-12 ਦਿਨਾਂ ਬਾਅਦ ਉਹਦੀ ਜ਼ਮਾਨਤ ਹੋ ਗਈ ਸੀ ਮੁੰਡੇ ਦੀ, ਉਹਦੀ ਜ਼ਮਾਨਤ ਹੋ ਚੁੱਕੀ ਹੈ। ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਉਹ ਦਸਤਾਰਧਾਰੀ ਲੜਕੀ ਦੇ ਨਾਲ ਬਦਤਮੀਜ਼ੀ ਕੀਤੀ ਐਸਆਈ ਨੇ, ਐਸਆਈ ਚੁੱਕ ਕੇ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਗਿਆ ਸੀ, ਜਦ ਕਿ ਜਿੱਥੋਂ ਤੱਕ ਮੈਨੂੰ ਖਬਰ ਆ ਜਿਹੜਾ ਮੁੰਡਾ ਜਿਹਦੇ ਕੁੱਟਮਾਰ ਕੀਤੀ ਸੀ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ, ਹੋਣ ਜ਼ਰੂਰ ਲੱਗੀ ਸੀ, ਪਰ ਲੋਕਾਂ ਨੇ ਏਕਾ ਕਰਨ ਵਾਲਾ ਰੱਖਿਆ ਕਿ ਇਸ ਮੁੰਡੇ ਦਾ ਕੋਈ ਗੁਨਾਹ ਹੀ ਨਹੀਂ, ਇਹਨੇ ਤੇ ਉਦੋਂ ਉਹਦੇ ਤੇ ਹੱਥ ਚੁੱਕਿਆ ਜਦੋਂ ਹੱਦਾਂ ਬੰਨੇ ਲੰਘ ਗਿਆ ਸੀਗਾ। ਵੈਸੇ ਮੈਂ ਚੀਜ਼ ਨੂੰ ਮੰਨਦਾ ਕਿ ਇੰਨਾ ਕੁੱਟਣਾ ਮਾਰਨਾ ਨਹੀਂ ਚਾਹੀਦਾ, ਜੇ ਸ਼ਰਾਬੀ ਕਬਾਬੀ ਸੀਗਾ ਫੜ ਕੇ ਉੱਥੇ ਉਹਨੂੰ ਮੁਲਾਜ਼ਮ ਕਰਵਾਉਂਦੇ, ਕੋਈ ਕਾਰਵਾਈ ਕਰਦੇ, ਪਰ ਫਿਰ ਵੀ ਇਸ ਮਾਮਲੇ 'ਚ ਪੁਲਿਸ ਦੀ ਅਸੀਂ ਪ੍ਰਸ਼ੰਸਾ ਕਰਾਂਗੇ ਕਿਉਂਕਿ ਉਹਨਾਂ ਨੇ ਉਸ ਥਾਣੇਦਾਰ ਨੂੰ ਕੁਝ ਦਿਨਾਂ ਦੇ ਅੰਦਰ ਨਹੀਂ ਕੁਝ ਘੰਟਿਆਂ ਦੇ ਅੰਦਰ ਲੱਭ ਕੇ ਅੰਦਰ ਕਰ ਦਿੱਤਾ ਸੀਗਾ ਜੀ। ਤੇ ਅਗਲੇ ਕਾਲਰ ਜੁੜੇ ਨੇ ਆਪਣੇ ਨਾਲ ਨਰਿੰਦਰ ਸਿੰਘ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮਿੰਟੂ ਭਾਈ ਨੂੰ ਮੇਰਾ ਕੁਐਸਚਨ ਹੈ। ਮਿੰਟੂ ਭਾਈ ਮੈਂ ਨਾ ਪਿਛਲੇ ਸਾਲ ਥਾਈਲੈਂਡ ਫੁਕਟ ਗਿਆ ਸੀ, ਛੋਟਾ ਜਿਹਾ ਆਈਲੈਂਡ ਹੈ, ਉੱਥੇ ਮੈਂ ਨਾ ਚੌਲਾਂ ਦੀ ਖੇਤੀ ਦੇਖੀ, ਝੋਨਾ ਲਗਾਉਂਦੇ ਨਾ ਆਪਣੇ, ਪਾਣੀ ਮੀਂਹ ਦਾ ਪਾਣੀ ਇਕੱਠਾ ਕਰਕੇ ਰੱਖਿਆ ਹੋਇਆ ਸੀ, ਜਿੱਦਾਂ ਆਪਣੇ ਪਾਣੀ ਬਹੁਤ ਨੀਵਾਂ ਚਲੇ ਗਿਆ, ਤੇ ਮੇਰੇ ਹਿਸਾਬ ਨਾਲ ਝੋਨਾ ਦਾ ਲਾਉਣਾ ਵੀ ਚਾਹੀਦਾ ਸਾਨੂੰ, ਤੇ ਕੋਈ ਸਿੰਚਾਈ ਆਪਣਾ ਜਿਹੜਾ ਖੇਤੀਬਾੜੀ ਵਿਭਾਗ ਹੈ ਕੋਈ ਏਦਾਂ ਦੀ ਕੋਈ ਪਾਲਿਸੀ ਨਹੀਂ ਲੈ ਕੇ ਆਉਂਦਾ ਪਿਆ ਕਿ ਅਸੀਂ ਮੀਂਹ ਦਾ ਪਾਣੀ, ਵੈਸੇ ਤਾਂ ਮੀਂਹ ਤਾਂ ਪੈਂਦੇ ਹੀ ਨਹੀਂ ਵੈਸੇ ਤੇ, ਪਰ ਏਦਾਂ ਦੀ ਕੋਈ ਇਹਨਾਂ ਦਾ ਕੋਈ ਹੈ ਨਹੀਂ ਹੈ ਕੋਈ ਮਤਲਬ ਕਿ ਇਹਨਾਂ ਦੀ ਪਲੈਨਿੰਗ ਕਿ ਅਸੀਂ ਜਾਂ ਖੇਤੀ ਬੰਦ ਕਰਵਾਈਏ ਤੇ ਜਾਂ ਜੇ ਅਸੀਂ ਕਰਵਾਉਣੀ ਹੈ ਤਾਂ ਇਹਦਾ ਕੋਈ ਹੱਲ ਲੱਭੀਏ, ਇਹੀ ਸਵਾਲ ਹੈ ਜੀ ਮੇਰਾ ਜੀ। ਦੇਖੋ ਮੈਂ ਨਾ ਇਸ ਮੁੱਦੇ ਤੇ ਇੱਕ ਆਪਣਾ ਨਜ਼ਰੀਆ ਤੁਹਾਡੇ ਸਾਹਮਣੇ ਰੱਖਦਾ, ਸ਼ਾਇਦ ਤੁਸੀਂ ਵੀ ਸਹਿਮਤ ਹੋਵੋਗੇ ਜੀ। ਪੰਜਾਬ ਸਟੇਟ ਹੈ ਜਿਹੜੀ ਉਹ ਮੱਛੀ ਪਾਲਣ ਲਈ ਬਿਲਕੁਲ ਆਈਡੀਅਲ ਹੈ। ਕਿਸਾਨਾਂ ਨੂੰ ਇਸ ਧੰਦੇ ਦੇ ਵਿੱਚ ਜੇ ਵਾੜਿਆ ਜਾਵੇ ਔਰ ਸਬਸਿਡੀਆਂ ਦਿੱਤੀਆਂ ਜਾਣ ਇੱਕ ਧੰਦਾ ਸ਼ੁਰੂ ਕਰਨ ਲਈ, ਇਹਦੇ 'ਚ ਬੜੇ ਫਾਇਦੇ ਆ। ਇੱਕ ਤੇ ਇਹ ਹੈ ਕਿ ਤੁਹਾਡਾ ਜਿਹੜਾ ਪਾਣੀ ਜਿਹੜਾ ਕਿਸੇ ਸਮੇਂ ਅੱਗੇ ਜਾ ਕੇ ਤੁਹਾਡੇ ਲਈ ਇੱਕ ਖਜ਼ਾਨੇ ਦਾ ਕੰਮ ਕਰੇਗਾ, ਤੁਸੀਂ ਉਹਨੂੰ ਸੰਭਾਲ ਸਕਦੇ ਹੋ ਆਪਣੇ ਖਜ਼ਾਨੇ ਨੂੰ, ਇਹ ਨਹੀਂ ਉਸ ਖਜ਼ਾਨੇ 'ਚ ਵਾਧਾ ਕਰ ਸਕਦੇ ਹੋ ਕਿਉਂਕਿ ਇਸ ਚੀਜ਼ ਨਾਲ ਰਿਚਾਰਜ ਹੁੰਦੀ ਰਹੇਗੀ ਧਰਤੀ, ਠੀਕ ਹੈ ਜੀ। ਤੀਜਾ ਇਹ ਤੇ ਜਿਹੜੇ ਸਾਡੇ ਨੌਜਵਾਨ ਬੱਚੇ ਬੱਚੀਆਂ ਖੇਤੀ ਤੋਂ ਭੱਜਦੇ ਕਿਸ ਕਰਕੇ ਪਏ ਆ, ਕਿਉਂਕਿ ਦੇਖੋ ਅੱਜ ਦਾ ਦੌਰ ਹੈ ਜਿਹੜਾ ਉਹ ਪਦਾਰਥਵਾਦੀ ਦੌਰ ਹੈ, ਹਰੇਕ ਬੰਦੇ ਦੀ ਰੋਜ਼ਾਨਾ ਦੀ ਲੋੜ ਆ, ਉਹਨੇ ਮੋਬਾਈਲ 'ਚ ਵੀ ਪੈਸੇ ਪਾਉਣੇ ਆ, ਉਹਨੇ ਘੁੰਮਣ ਫਿਰਨ ਜਿਹੜਾ ਮੋਟਰਸਾਈਕਲ ਰੱਖਿਆ ਉਹਦੇ ਲਈ ਵੀ ਪੈਸੇ ਚਾਹੀਦੇ ਆ, ਹੋਰ ਖਰਚੇ ਕਿੰਨੇ ਆ, ਹਰੇਕ ਬੰਦੇ ਦੀਆਂ ਆਪਣੀਆਂ ਨਿੱਜੀ ਲੋੜਾਂ ਨੇ ਜਿਹੜੀਆਂ ਰੋਜ਼ਾਨਾ ਉੱਠਦਿਆਂ ਮੂੰਹ ਅੱਡ ਖਲੋਂਦੀਆਂ ਨੇ। ਸੋ ਇਹ ਇੱਕ ਮੇਰੇ ਖਿਆਲ ਦੇ ਨਾਲ ਸਮੇਂ ਦੀ ਲੋੜ ਆ ਕਿ ਰੋਜ਼ਾਨਾ ਇਨਕਮ ਵਾਲਾ ਕੋਈ ਨਾ ਕੋਈ ਧੰਦਾ ਜਿਹੜਾ ਇੱਥੇ ਉਪਲਬਧ ਕਰਾਇਆ ਜਾਵੇ, ਉਹਨੂੰ ਉਤਸ਼ਾਹਿਤ ਕੀਤਾ ਜਾਵੇ। ਮੇਰੇ ਖਿਆਲ ਦੇ ਨਾਲ ਫਿਰ ਜਿਹੜੇ ਨੌਜਵਾਨ ਖੇਤੀ ਤੋਂ ਭੱਜਦੇ ਵੀ ਕੰਮ 'ਚ ਲੱਗ ਜਾਣਗੇ ਜਦੋਂ ਡੇਲੀ ਪੈਸੇ ਆਉਣ ਲੱਗ ਪਏ ਜੀ। ਮੇਰੇ ਖਿਆਲ ਦੇ ਨਾਲ ਇੱਥੇ ਝੋਨੇ ਦਾ ਬਦਲ ਜੇ ਅੱਜ ਦੀ ਘੜੀ ਦੇਖਦੇ, ਮੈਂ ਆਪਣੇ ਤੌਰ ਤੇ ਹੋ ਸਕਦਾ ਮੈਂ ਗਲਤ ਹੋਵਾਂ, ਇਹ ਜ਼ਰੂਰੀ ਨਹੀਂ ਕਿ ਮੈਂ ਹੀ ਸੰਪੂਰਨ ਹਾਂ, ਤੁਹਾਡੀਆਂ ਜਿਹੜੀਆਂ ਸਲਾਹਾਂ ਹੁੰਦੀਆਂ ਤੁਹਾਡੀਆਂ ਰਾਵਾਂ ਉਹ ਵੀ ਬੇਸ਼ਕੀਮਤੀ ਹੁੰਦੀਆਂ, ਪਰ ਮੇਰੀ ਨਜ਼ਰ ਦੇ ਵਿੱਚ ਜੇ ਝੋਨੇ ਦਾ ਬਦਲ ਲੱਭਣਾ ਹੋਵੇ ਅੱਜ ਦੀ ਘੜੀ ਤਾਂ ਮੱਛੀ ਪਾਲਣ ਬੈਸਟ ਆ। ਔਰ ਦੂਜੀ ਗੱਲ ਹੈ ਕਿ ਕੁਛ ਨਹੀਂ ਕਰਦੇ ਪਏ, ਨਾ ਸਰਕਾਰ ਕਰਦੀ ਪਈ ਹੈ, ਨਾ ਖੇਤੀਬਾੜੀ ਵਿਭਾਗ ਕਰਦਾ ਪਿਆ, ਤੇ ਨਾ ਹੀ ਅਸੀਂ ਕਰਦੇ ਪਏ। ਮੈਨੂੰ ਵੀ ਵਿੱਚ ਗਿਣ ਲਓ, ਅਸੀਂ ਵੀ ਪਾਣੀ ਨੂੰ ਬੇਤਹਾਸ਼ਾ ਰੋੜੀ ਜਾਂਦੇ ਹਾਂ, ਬੇਤਹਾਸ਼ਾ ਬਰਬਾਦ ਕਰੀ ਜਾਂਦੇ ਹਾਂ। ਸ਼ਾਇਦ ਅਸੀਂ ਤੇ ਨਾ ਰੋਈਏ ਪਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜ਼ਰੂਰ ਰੋਣਗੀਆਂ, ਉਹ ਆਪਣੇ ਆਪ ਨੂੰ ਘੱਟ ਰੋਣਗੀਆਂ, ਸਾਨੂੰ ਜ਼ਿਆਦਾ ਰੋਣਗੀਆਂ ਜੀ। ਜੀ ਇੰਦਰਜੀਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ ਸਤਿ ਸ਼੍ਰੀ ਅਕਾਲ। ਤੇ ਮੇਰਾ ਕੁਐਸਚਨ ਵੈਸੇ ਤਾਂ ਇੰਡੀਆ ਦਾ ਤਾਂ ਇੱਥੋਂ ਦਾ ਹੀ ਸੀਗਾ। ਕੱਲ ਖਬਰ ਚੱਲ ਰਹੀ ਸੀਗੀ, ਆਪਣੇ ਬੇਟਾ ਜੀ ਦੇ ਰਹੀ ਸੀਗੀ ਵੀ ਅਮਰੀਕਾ ਦਾ ਕੋਈ ਨਵਾਂ ਲਾ ਆਇਆ ਜਿਹਦੇ ਵਿੱਚ ਕੋਈ ਗ੍ਰੀਨ ਕਾਰਡ ਉਹਨਾਂ ਨੇ ਵੀ ਕੋਈ ਪ੍ਰੋਸੈਸਿੰਗ ਸ਼ੁਰੂ ਹੋਣੀ ਹੈ, ਤੇ ਮੈਂ ਉਹਦੀ ਅਪਡੇਟ ਜਾਂ ਉਹਦਾ ਖੁਲਾਸਾ ਲੈਣਾ ਚਾਹੁੰਦਾ ਵੀ ਕੀ ਖਬਰ ਹੈ। ਹਾਂਜੀ ਵੈਸੇ ਤੁਸੀਂ ਉਸ ਦਾ ਰਿਪੀਟ ਜਿਹੜਾ ਪ੍ਰੋਗਰਾਮ ਸੁਣ ਵੀ ਸਕਦੇ ਹੋ, ਅਤੇ ਬਹੁਤ ਹੀ ਜਲਦ ਅਸੀਂ ਇਸ ਦੇ ਉੱਤੇ ਵਿਸਤਾਰ ਦੇ ਵਿੱਚ ਇੱਕ ਨਵਾਂ ਪ੍ਰੋਗਰਾਮ ਸ਼ਾਇਦ ਅੱਜ ਦੁਪਹਿਰ ਨੂੰ 12 ਤੋਂ 2 ਵਜੇ ਦੇ 12:30 ਤੋਂ 2 ਵਜੇ ਦੇ ਦਰਮਿਆਨ ਜਿਹੜਾ ਜੀ ਕਰਾਂਗੇ, ਉਦੋਂ ਜ਼ਰੂਰ ਸੁਣਿਓ। ਉਸ ਦੇ ਵਿੱਚ ਪੂਰੀ ਵਿਸਤਾਰ ਦੇ ਵਿੱਚ ਜਿਹੜੀ ਜਾਣਕਾਰੀ ਉਹ ਨਵੀਂ ਪਾਲਿਸੀ ਦੇ ਬਾਰੇ ਉਹ ਤੁਹਾਨੂੰ ਦੱਸੀ ਜਾਵੇਗੀ। ਠੀਕ ਹੈ ਭਾਜੀ, ਥੈਂਕ ਯੂ, ਮਿਹਰਬਾਨੀ ਜੀ। ਅਗਲੇ ਕਾਲਰ ਆਪਣੇ ਨਾਲ ਪ੍ਰਗਟਪਾਲ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਜੀ। ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ। ਉਹ ਸੁਣੀਦਾ ਹੁੰਦਾ ਸੀਗਾ ਵੀ ਸਾਰੀ ਦਾਲ ਹੀ ਕਾਲੀ ਆ ਜੀ, ਤੇ ਸਿਆਣੀਆਂ ਬੀਬੀਆਂ ਵੇਖ ਲੈਂਦੀਆਂ ਵੀ ਇੱਕ ਦਾਣਾ ਟੋ ਕੇ ਵੀ ਦਾਲ ਗਲ ਗਈ ਕਿ ਨਹੀਂ, ਤੇ ਉਹ ਤੋਂ ਪਤਾ ਲੱਗ ਜਾਂਦਾ ਸੀ ਸਾਰੀ ਗਲ ਗਈ ਆ। ਤੇ ਵਿੱਚ ਜਿਹੜਾ ਕੋੜਕ ਹੁੰਦਾ ਸੀ ਭਾਵੇਂ ਉਹਨੂੰ ਜਿੰਨੇ ਮਰਜ਼ੀ ਵਾਲੇ ਦਵਾਈ ਜੋ ਉਹ ਸਥਿਰ ਰਹਿੰਦਾ ਸੀ। ਤੇ ਜਿਹੜੀ ਆਪ ਵਾਲੀ ਪਾਰਟੀ ਸੀ ਨਾ, ਕਿਸੇ ਵੇਲੇ ਕਾਮਰੇਡ ਵੀ ਏਦਾਂ ਦੇ ਹੁੰਦੇ ਸੀ, ਉਹ ਨਹੀਂ ਗਲਦੇ ਤੇ ਕੋੜਕੂ ਦਾ ਕੰਮ ਕਰਦੇ ਡਟ ਜਾਂਦੇ ਸੀ। ਤੇ ਆਪ ਵਾਲਿਆਂ ਤੋਂ ਬਹੁਤ ਆਸ ਸੀ ਇਹ ਵੀ ਕੋੜਕੂ ਆ, ਭਾਵੇਂ ਸਾਰੀ ਦਾਲ ਹੀ ਦੂਜੀਆਂ ਪਾਰਟੀਆਂ ਦੀ ਮੈਂਬਰ ਗਲੇ ਆ, ਇਹ ਨਹੀਂ ਗਲ ਲੱਗੇ। ਇਹ ਵੀ ਉਸੇ ਰਾਹ ਚੱਲ ਗਏ। ਇਹਨਾਂ ਜਿਹੜੇ ਆਪਣੇ ਪੀਏ ਬਣਾਏ ਉਹ ਆਪਣੇ ਪੁੱਤ ਭਤੀਜੇ ਬਣਾ ਲਏ। ਇਹਨਾਂ ਤੇ ਮਿੰਟੂ ਸੀ ਪਾਇਓ ਚਾਨਣਾ ਜੀ। ਜੀ ਬਿਲਕੁਲ ਆਪਾਂ ਗੱਲ ਕਰ ਚੁੱਕੇ ਹਾਂ ਬਲ ਸਾਹਿਬ, ਪਰ ਫਿਰ ਵੀ ਮੈਂ ਕਹਿੰਦਾ ਕਿ ਇਹਨਾਂ ਨੂੰ ਇਸ ਤਰ੍ਹਾਂ ਦੀ ਕਿਰਤ ਨਹੀਂ ਸੀ ਪਾਉਣੀ ਚਾਹੀਦੀ। ਪਹਿਲਾਂ ਝਟਕਾ ਫੂਲਕਾ ਸਾਹਿਬ ਨੇ ਖਾ ਲਿਆ ਸੀ। ਮੈਂ ਜਿਹੜੀ ਗੱਲ ਤੁਹਾਨੂੰ ਦੱਸੀ ਆ, ਇਹਨਾਂ ਨੇ ਤਾਂ ਬੜਾ ਉਹ ਬੰਦਾ ਨਾਲ ਲਾ ਲਿਆ ਸੀ ਕਿ ਬੜਾ ਬਦਨਾਮ ਸੀਗਾ ਤੇਰਾ, ਸੋ ਉਦੋਂ ਹੀ ਸੰਭਲ ਜਾਣਾ ਚਾਹੀਦਾ ਸੀ। ਹੁਣ ਹੈ ਕੀ ਆ, ਦੇਖੋ ਬਲ ਸਾਹਿਬ ਇਹਦੇ ਚ ਕੀ ਹੈ ਕਿ 10,000 ਰੁਪਇਆ ਤੁਹਾਨੂੰ ਐਕਸਟਰਾ ਦੇਣਾ ਉਹਨਾਂ ਨੇ ਪੀਏ ਰੱਖਣ ਦਾ। ਹੁਣ ਉਸ 10,000 ਰੁਪਏ ਨੂੰ ਬਚਾਉਣ ਲਈ ਜੇ ਤੁਸੀਂ ਇਸ ਤਰ੍ਹਾਂ ਦੀਆਂ ਖੇਡਾਂ ਖੇਡੋ, ਕੋਈ ਕਾਬਲ ਬੰਦਾ ਰੱਖ ਲਓ, ਕਾਬਲ ਬੰਦਾ ਰੱਖੋ। ਮਤਲਬ ਕਿ ਹੁਣ ਦੇਖੋ ਜਿੱਦਾਂ ਬਹੁਤ ਸਾਰੇ ਵਿਧਾਇਕ ਜਿਹੜੇ ਪਹਿਲੀ ਵਾਰੀ ਵਿਧਾਇਕ ਬਣੇ ਆ ਤੇ ਉਹਨਾਂ ਦਾ ਨਸਖੀਆਪਣ ਆਪਾਂ ਦੇਖਿਆ ਵੀ ਹੈ ਨਾ ਅਸੈਂਬਲੀ ਦੇ ਵਿੱਚ, ਕਿ ਜੇ ਕੋਈ ਯੋਗ ਬੰਦਾ ਰੱਖਿਆ ਹੋਵੇ, ਪੁਰਾਣਾ ਰਿਟਾਇਰਡ ਕੋਈ ਪੋਲੀਟੀਸ਼ੀਅਨ ਹੈ ਜਾਂ ਕੋਈ ਇਮਾਨਦਾਰ ਅਫਸਰ ਜਿਹੜਾ ਰਿਟਾਇਰਡ ਹੋਇਆ, ਜੇ ਉਹਨੂੰ ਨਾਲ ਰੱਖਿਆ ਹੋਵੇ, ਅਸੀਂ ਜਿਹੜਾ ਪੀਏ ਰੱਖਣ ਦਾ ਸਾਡੇ ਕੋਲ ਅਖਤਿਆਰ ਆ, ਜੇ ਉਹਨੂੰ ਵਰਤਣਾ ਹੀ ਆ, ਜਿਹੜਾ 10,000 ਰੁਪਇਆ ਕੁਛ ਭਾਵੇਂ 2-4 ਕੋਲੋਂ ਵੀ ਪਾਉਣਾ ਪਵੇ, ਜੇ ਚੱਜ ਦਾ ਬੰਦਾ ਕੋਈ ਕੁਆਲੀਫਾਈਡ ਬੰਦਾ ਰੱਖਿਆ ਹੋਵੇ ਤਾਂ ਮੇਰੇ ਖਿਆਲ ਦੇ ਨਾਲ ਉਹ ਚੰਗਾ। ਕੀ ਹੈ 10,000 ਰੁਪਇਆ ਘਰੇ ਰੱਖਣ ਲਈ ਇੰਨੇ ਪਾਪੜ ਵੇਲਣੇ, ਇਹ ਤੋਂ ਜ਼ਾਹਰ ਹੋ ਜਾਂਦਾ ਕਿ ਦੇਖੋ ਇੱਥੇ ਜਿਹੜੀ ਗੱਲ ਕੀਤੀ ਜਾਂਦੀ ਕਿ ਅਸੀਂ ਲੋਕ ਸੇਵਾ ਲਈ ਆਏ ਹਾਂ, ਲੋਕ ਸੇਵਾ ਤੇ ਅੱਜ ਕੱਲ ਜਿਹੜੀ ਆ ਉਹ ਜਿਹੋ ਜਿਹੀ ਹੋਣ ਡਈ ਹੈ ਤੁਹਾਡੇ ਸਾਹਮਣੇ ਆ। ਪਰ ਇਹ ਮੇਰੇ ਖਿਆਲ ਦੇ ਨਾਲ ਸਾਡੀ ਜ਼ਹਿਨੀਅਤ ਬਣੀ ਹੋਈ ਹੈ ਨਾ ਇੱਕ, ਕਿ ਮੁਫ਼ਤ ਦਾ ਤੇਲ ਬਸ ਅਸੀਂ ਛੇਤਰ ਚ ਪਵਾ ਲੈਣਾ, ਜਿੱਥੋਂ ਦਾ ਲੱਗਦਾ ਲਾ ਲੈਣਾ। ਸੋ ਇਹ ਜ਼ਹਿਨੀਅਤ ਹੈ, ਕਿਉਂਕਿ ਲੀਡਰ ਵੀ ਤੇ ਸਮਾਜ ਦਾ ਹਿੱਸਾ ਨੇ। ਸਮਾਜ ਦਾ ਬਹੁਤਾ ਤਬਕਾ ਜਿਹੜਾ ਉਹ ਇਹੋ ਗੱਲ ਸੋਚਦਾ ਕਿ ਇੱਥੋਂ ਹੱਥ ਲੱਗ ਜੇ, ਇੱਥੋਂ ਹੱਥ ਲੱਗ ਜੇ। ਮੈਂ ਦੇਖਦਾ ਆ ਸਾਡੇ ਜਿਹੜੇ ਇੱਥੇ ਡਰੇਨਸ ਵਾਲੇ ਨਾਲੇ ਬਣੇ ਆ ਜੀ, ਉਹਨਾਂ ਦੇ ਉੱਤੇ ਉਹ ਐਂਗਲਾਂ ਜੀਆਂ ਲਾ ਦਿੰਦੇ ਆ ਪੁਲਾਂ ਤੇ, ਐਂਗਲਾਂ ਜੀਆਂ ਕਿ ਕੋਈ ਵਿੱਚ ਡਿੱਗ ਨਾ ਪਵੇ, ਤੇ ਲੋਕੀ ਉਹ ਵੀ ਨਹੀਂ ਛੱਡਦੇ। ਇੱਥੇ ਤੇ ਨਲਕੇ ਦੀਆਂ ਹੱਥੀਆਂ ਲਾ ਜਾਂਦੇ, ਸਰਕਾਰੀ ਥਾਵਾਂ ਤੇ ਲੱਗੇ ਹੁੰਦੇ ਜਿਹੜੇ। ਸੋ ਇੱਕ ਜ਼ਹਿਨੀਅਤ ਦੀ ਇੱਕ ਕਮਜ਼ੋਰੀ ਹੈ ਸਾਡੀ। ਪਰ ਜੋ ਇਹ ਕੁਛ ਹੋਣ ਡਿਆ ਉਹ ਪਹਿਲੀ ਵਾਰੀ ਨਹੀਂ ਹੋਇਆ, ਟਾਈਮ ਥੋੜਾ। ਤੁਹਾਨੂੰ ਮੈਂ ਇੱਕ ਕਿੱਸਾ ਦੱਸ ਦਿੰਦਾ। ਇੱਕ ਮੰਤਰੀ ਨੇ ਇਹੋ ਜਿਹਾ ਕੌਤਕ ਵੀ ਇੱਥੇ ਰਚਾਇਆ ਹੋਇਆ ਕਿ ਇੱਕ ਬੰਦਾ ਲੈ ਗਿਆ ਸੀ ਨਾਲ, ਬੰਦਾ ਲੈ ਗਿਆ ਤੇ ਉੱਥੇ ਸਾਈਨ ਸੂਨ ਕਰਾ ਲਏ, ਉਹਦਾ ਅਕਾਊਂਟ ਨੰਬਰ ਦੇ ਆਇਆ। ਬਾਅਦ ਦੇ ਵਿੱਚ ਸਰਕਾਰ ਜਦੋਂ ਬਦਲ ਗਈ ਤੇ ਉਹਨੂੰ ਨੋਟਿਸ ਭੇਜ ਕੇ ਬੰਦੇ ਨੂੰ ਉੱਥੇ ਸੈਕਟਰੀਏਟ ਦੇ ਵਿੱਚ ਸੱਦਿਆ ਗਿਆ ਕਿ ਆਖ ਭਾਈ ਜਿਹੜਾ ਹਿਸਾਬ ਕਿਤਾਬ ਦੇ। ਜਦੋਂ ਉਹ ਬੰਦਾ ਗਿਆ ਤੇ ਮਾਤੜ ਸੀ, ਮੰਤਰੀ ਕਹਿ ਕੇ ਲੈ ਗਿਆ ਸੀਗਾ, ਜਾਂ ਤੈਨੂੰ ਚੰਡੀਗੜ੍ਹ ਘੁਮਾ ਲਿਆ ਉਹਨੇ, ਉਹਨੇ ਕਦੇ ਚੰਡੀਗੜ੍ਹ ਵੇਖਿਆ ਵੀ ਸੀ। ਉਹ ਚਲੇ ਗਿਆ ਚਾਵਾਂ ਨਾਲ, ਤੇ ਬਾਅਦ ਚ ਜਦੋਂ ਫਰਲਾ ਆਇਆ 2-4 ਬੰਦੇ ਲੈ ਕੇ ਉੱਥੇ ਪਹੁੰਚੇ, ਉਹ ਕਹਿੰਦੇ ਜੀ ਤੁਸੀਂ ਕਿ ਰਸੋਈ ਆ ਉਹ ਫਲਾਣੇ ਮੰਤਰੀ ਦੇ ਨਾਲ, ਤੇ ਇੰਨੀ ਤਨਖਾਹ ਤੁਹਾਡੇ ਖਾਤੇ 'ਚ ਜਾਂਦੀ ਰਹੀ ਆ ਤੇ ਇੰਨਾ ਚਿਰ ਹੋ ਗਿਆ, ਤੁਸੀਂ ਦੱਸਿਆ ਕਿਉਂ ਨਹੀਂ ਕਿ ਤੁਸੀਂ ਹੁਣ ਕੰਮ ਨਹੀਂ ਕਰਦੇ? ਉਹ ਕਹਿੰਦਾ ਕਮਾਲ ਦੀ ਗੱਲ ਆ, ਸਾਡੇ ਤਾਂ ਕੋਈ ਖਾਨਦਾਨ 'ਚ ਰਸੋਈਆ ਨਹੀਂ ਹੈਗਾ। ਤਾਂ ਉਸ ਬੰਦੇ ਨੇ ਜਾ ਕੇ ਕਾਗਜ਼ਾਂ ਦੇ ਵਿੱਚ ਉਹਨੂੰ ਰਸੋਈਆ ਲਿਖਾ ਦਿੱਤਾ ਸੀਗਾ ਕਿ ਮੇਰਾ ਰਸੋਈਆ, ਉਹਦੇ ਨਾਂ ਦੀ ਤਨਖਾਹ ਜਿਹੜੀ ਉਹ ਅਕਾਊਂਟ 'ਚ ਪਾ ਕੇ ਉਹਦੇ ਪਾਸਬੁੱਕ ਕੋਲ ਰੱਖ ਕੇ ਕਢਾਈ ਜਾਂਦਾ ਸੀਗਾ। ਸੋ ਇਹ ਸਾਰਾ ਕੁਛ ਹੈ ਜਿਹੜਾ ਉਹ ਇੱਥੇ ਚੱਲੀ ਜਾਂਦਾ ਹੈ। ਪਰ ਆਮ ਆਦਮੀ ਪਾਰਟੀ ਵਾਲਿਆਂ ਨੂੰ ਇਸ ਰਾਏ ਨਹੀਂ ਸੀ ਤੁਰਨਾ ਚਾਹੀਦਾ। ਤੁਰ ਪਿਆ ਕੀ ਕਰੀਏ? ਜੀ ਜੀ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਹਰਕ੍ਰਿਸ਼ਨ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਇੱਕ ਕੁਐਸਚਨ ਸੀਗਾ, ਜਿੱਦਾਂ ਮਤਲਬ 2-3 ਵੀਕਾਂ ਸ਼ਾਇਦ ਹੋ ਗਈਆਂ, ਮੈਂ ਕੋਈ ਨਿਊਜ਼ ਸੁਣੀ ਸੀਗੀ ਆਪਣੇ ਮਤਲਬ ਸ਼ਿਮਲਾ ਨੇੜੇ ਦਾ ਸੀਗਾ, ਕੋਈ ਕਿਸੇ 10ਵੀਂ ਕਲਾਸ ਦੀ ਕੁੜੀ ਦਾ ਗੈਂਗ ਰੇਪ ਹੋਇਆ ਸੀਗਾ ਜੀ। ਤਾਂ ਉਹ ਚ ਮਤਲਬ ਕਿਸੇ ਪੋਲੀਟੀਕਲ ਲੀਡਰ ਦੇ ਮੁੰਡੇ ਦਾ ਹੱਥ ਸੀਗਾ ਜਿੱਦਾਂ ਹਨਾ, ਉੱਥੇ ਕਾਫੀ ਮੁਜ਼ਾਹਰੇ ਵਗੈਰਾ ਹੁੰਦੇ ਸੀਗੇ। ਉਹ ਤੋਂ ਮਗਰੋਂ ਕੋਈ ਹੈਗੀ ਅਪਡੇਟ? ਮੈਂ ਮੁੜ ਕੇ ਕੋਈ ਕਹਾਂ ਸੁਣੀ ਨਹੀਂ ਉਹਦੀ ਖਬਰ ਜੀ। ਥੈਂਕ ਯੂ ਜੀ। ਉਹ ਆਪਾਂ ਆਪਣੇ ਪ੍ਰੋਗਰਾਮ 'ਚ ਗੱਲ ਕੀਤੀ ਸੀਗੀ, ਉਹਦੀ 2-3 ਦਿਨ ਕਰਦੇ ਰਹੇ। ਮੈਂ ਤੁਹਾਨੂੰ ਫਿਰ ਅਪਡੇਟ ਕਰ ਦੇਣਾ। ਉਹ ਵਾਕਈ ਮਾਮਲਾ ਸ਼ੱਕੀ ਸੀ, ਔਰ ਸ਼ੱਕੀ ਇਸ ਕਰਕੇ ਵੀ ਹੋ ਗਿਆ ਕਿਉਂਕਿ ਜਿਹੜੇ 5 ਮੁਲਜ਼ਮ ਫੜੇ ਸਨ, 5 ਚੋਂ ਇੱਕ ਦਾ ਹਵਾਲਾਤ ਦੇ ਵਿੱਚ ਹੀ ਕਤਲ ਹੋ ਗਿਆ ਸੀ ਕਿਉਂਕਿ ਉਹ ਸਰਕਾਰੀ ਗਵਾਹ ਬਣਨ ਨੂੰ ਤਿਆਰ ਸੀ, ਜਦ ਕਿ ਉਹ ਤੋਂ ਪਹਿਲਾਂ ਹੀ ਕੇਸ CBI ਨੂੰ ਹੈਂਡਓਵਰ ਹੋ ਚੁੱਕਾ ਸੀ। ਤੇ ਪੁਲਿਸ ਵਾਲੇ ਕਹਿੰਦੇ ਜੀ ਅਸੀਂ ਰਾਤ ਨੂੰ ਇਹਨਾਂ ਤੋਂ ਪੁੱਛਗਿੱਛ ਕਰਦੇ ਸਾਂ। ਜਦੋਂ ਕੇਸ CBI ਨੂੰ ਹੈਂਡਓਵਰ ਚੁੱਕਾ ਸੀ ਤੇ ਉਹ ਪੁੱਛਗਿੱਛ ਕਾਹਦੀ ਕਰਦੇ ਸੀ? ਮਾਮਲਾ ਸ਼ੁਰੂ ਤੋਂ ਚੱਕੀ ਹੈ। ਜਿਹੜਾ ਪਹਿਲਾ ਮੁੰਡਾ ਫੜਿਆ ਸਭ ਤੋਂ, ਉਹ ਪੋਲੀਟੀਸ਼ੀਅਨ ਐਂਗਲ ਵਾਲਾ ਬੰਦਾ ਸੀਗਾ। ਉਹਦੀ ਮਾਂ ਵੀ ਹਾਈ ਕੋਰਟ ਦੇ ਵਿੱਚ ਬਹੁਤ ਵੱਡੀ ਅਫਸਰ ਸੀ। ਉਹਦੀ ਗ੍ਰਿਫਤਾਰੀ ਤੋਂ ਬਾਅਦ 5 ਗ੍ਰਿਫਤਾਰੀਆਂ ਹੁੰਦੀਆਂ। ਕਮਾਲ ਦੀ ਗੱਲ ਤੇ ਇਹ ਹੈ ਕਿ ਜਿਸ ਬੰਦੇ ਦੀ ਪੁੱਛਗਿੱਛ ਤੋਂ ਬਾਅਦ 5 ਗ੍ਰਿਫਤਾਰੀਆਂ ਹੁੰਦੀਆਂ, ਉਹ 5 ਫੜ ਕੇ ਉਹਨੂੰ ਕਹਿੰਦੇ ਜੀ ਇਹ ਤੇ ਨਿਰਦੋਸ਼ ਹੈ।
ਹੁਣ ਕੋਈ DNA ਟੈਸਟ ਨਹੀਂ ਕਰਾਇਆ, ਕੋਈ ਰਿਪੋਰਟ ਨਹੀਂ ਆਈ, ਪੁਲਿਸ ਆਪਣੇ ਤੌਰ ਤੇ ਕਹਿੰਦੀ ਕਿ ਨਹੀਂ ਜੀ ਇਹ ਠੀਕ ਠਾਕ ਆ, ਇਹਦਾ ਕੋਈ ਦੋਸ਼ ਨਹੀਂ। ਸੋ ਇੱਥੋਂ ਮਾਮਲਾ ਸ਼ੱਕੀ ਹੋ ਗਿਆ ਸੀਗਾ, ਲੋਕ ਭੜਕ ਗਏ ਸਨ ਕਿ ਪੁਲਿਸ ਕਰਦੀ ਕੀ ਪਈ ਆ। ਫਿਰ ਕੇਸ CBI ਕੋਲ ਚਲਾ ਗਿਆ, CBI ਨੇ ਆਖਿਆ ਜੀ ਸਾਡੇ ਕੋਲ ਹਾਲੇ ਟਾਈਮ ਨਹੀਂ। ਹਾਈ ਕੋਰਟ ਪੈ ਨਿਕਲਿਆ, ਉਹਨੇ ਕਿਹਾ ਟਾਈਮ ਤੋਂ ਦੀ ਕੋਈ ਗੱਲ ਨਹੀਂ, ਮਾਮਲੇ ਦੀ ਸੰਵੇਦਨਸ਼ੀਲਤਾ ਵੇਖੋ। ਫਿਰ ਉਹਨਾਂ ਨੇ ਆ ਕੇ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ ਹੈ। ਤੇ ਤੁਹਾਡੇ ਜਾਣਕਾਰੀ ਲਈ ਮੈਂ ਦੱਸ ਦੇਵਾਂ ਕਿ ਇਸ ਮਾਮਲੇ 'ਚ ਕੱਲ ਜਾਂ ਪਰਸੋਂ CBI ਨੇ 3 ਗ੍ਰਿਫਤਾਰੀਆਂ ਵੀ ਕਰ ਲਈਆਂ, ਯਾਨੀ ਪੁੱਛਗਿੱਛ ਲਈ ਹਾਲੇ ਤੱਕ ਕੀਤੀਆਂ, ਪਰ ਹੋ ਸਕਦਾ ਜੀ ਕੋਈ ਸੁਰਾਖ ਨਿਕਲਿਆ ਤੇ ਅੱਗੋਂ ਪੱਕੇ ਤੌਰ ਤੇ ਇਹਨਾਂ ਦੀਆਂ ਗ੍ਰਿਫਤਾਰੀਆਂ ਪੈ ਵੀ ਜਾਣ। ਜੀ 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 ਤੇ ਬਹੁਤ ਬਹੁਤ ਮਿੰਟੂ ਗੁਰਸਰੇ ਜੀ, ਆਪਾਂ ਤੁਹਾਡਾ ਧੰਨਵਾਦ ਕਰਦੇ ਹਾਂ। ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ ਆ ਤੇ ਤੁਸੀਂ ਸਰੋਤਿਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਆ। ਫਿਰ ਮਿਲਾਂਗੇ ਅਗਲੇ ਬੁਲੇਟਿਨ ਦੇ ਵਿੱਚ, ਉਦੋਂ ਤੱਕ ਲਈ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA ਦੀ। You're listening to Punjabi Radio USA, KOBO Yuba City 1450 AM, KIID Sacramento 1470 AM, KWRU Fresno 1300 AM.